ਰੱਬਾ ਤੈਨੂੰ ਥੋੜੇ ਕਾਦੀ ਚੇਤੋਂ ਵੀ ਨਹੀਂ ਰੱਖਦੇ ਬੰਦੇ ਜਿਹਨੇ ਪਹਿਲੀ ਲੈਣ ਕਹੀ ਦੂਜੀ ਵੀ ਨਹੀਂ ਕਹਿਣੀ ਸੀ। ਯਾਰ ਉਸਤਾਦ ਜੀ ਬੰਦੇ ਸਲਮਾਨ ਸੋ ਗਿਆ, ਇਹਨੇ ਸਮਝਿਆ ਪਤਾ ਨਹੀਂ ਬਾਸ ਦਾ ਫੂਕਦਾ ਯਾਰ ਉਹ ਨਹੀਂ ਜਿਹੜੀ ਆ ਓਏ ਤੂੰ ਘੁੱਟਣਾ ਕਿ ਲੈਟਰ ਲੱਭਣ ਡਿਆ? ਨਹੀਂ ਉਹਨੇ ਕੁੱਟ ਲਿਆ, ਹੁਣ ਟੋਟਲ ਲਾਉਂਦੇ ਇਸਤੀ ਦੀ ਮੇਰਾ ਨਾਲ ਇੱਜ਼ਤ ਦੀ ਸੈਂਟਰੋਂ ਚੰਗੀ। ਓਏ ਆ ਇਹਨਾਂ ਗੱਲ ਚਲੋ ਇਹ ਇੱਜ਼ਤ ਵਾਲੀ ਹੈ। ਉਸਤਾਦ ਜੀ ਮੈਂ ਨਾ ਇੱਧਰ ਆ ਜਾ, ਇੱਥੇ ਆ ਜਾ। ਮੈਂ ਗੱਡੀ ਦੇ ਨਾ ਟਾਇਰ ਚੇਂਜ ਕਰਾਣੇ, ਮੈਨੂੰ ਛੁੱਟੀ ਚਾਹੀਦੀ ਉਸਤਾਦ ਜੀ, ਉਹਦੇ ਉੱਤੇ ਬਹਿ। ਮੈਨੂੰ ਛੁੱਟੀ ਚਾਹੀਦੀ। ਨਹੀਂ ਜਿਹੜੀ ਗੱਡੀ ਦੀ ਗੱਲ ਕਰ ਰਿਹਾ ਸੀ ਉਹ ਕਰ ਪਹਿਲੇ। ਤੁਹਾਡੇ ਚੋਂ ਕਿਹੜਾ ਐਸਾ ਬੰਦਾ ਜਿਹੜਾ ਗੱਡੀ ਅਫੋਰਡ ਕਰ ਸਕਦਾ? ਮੈਂ ਯਾਰ ਤੂੰ ਠਹਿਰ ਜਾਣਾ ਯਾਰ, ਤੁਸੀਂ ਤਾਂ ਤੂੰ ਤਾਂ ਰੱਖੀ ਹੈ ਯਾਰ, ਆਹੋ ਤੂੰ ਕਿੱਥੇ ਕਰ ਸਕਦਾ ਯਾਰ? ਕਰ ਸਕਦਾ ਯਾਰ, ਛੱਡ ਦੇ ਨਾ ਯਾਰ। ਉਹ ਜਦੋਂ ਇੱਕ ਚੀਜ਼ ਲੱਭਣ ਦਈ ਉਦੋਂ ਐਵੇਂ ਹੱਥ ਖੜੇ ਹੋ ਗਏ ਸਾਰੇ। ਠਹਿਰ ਜਾ, ਤੂੰ ਰੱਖੀ ਹਲੇ 4 5 6 ਸਾਲ ਬਾਅਦ। ਕਾਕਾ ਤੂੰ ਸਿਰਫ ਸਿੰਘ ਜੀ ਅਫੋਰਡ ਕਰ ਸਕਦਾ ਵਾ, ਇਹ ਅਸੀਂ ਆ ਜਿਹਨਾਂ ਗੱਡੀਆਂ ਵਾਲਿਆਂ। ਦੇਖੋ ਜਿਨ੍ਹਾਂ ਦਾ ਬੂਥਾ ਹੈਗਾ ਬੇਟੇ, ਉਹਨਾਂ ਨਾਲ ਵੇਖ ਇੱਧਰ ਵੇਖ, ਅਸੀਂ ਰੱਖਣੀਆਂ ਪਰ ਇਹ ਨਹੀਂ ਰੱਖਣੀ, ਤੁਹਾਡੇ ਰੱਖਣੀ ਤਾਂ ਨਵੀਂ ਲੈ ਕੇ ਦੇਣੀ। ਤੈਨੂੰ ਮੈਂ ਲਗਾਰ ਕਰੇ ਉਹਦੇ ਅੱਛਾ ਭਾਈ, ਹੈਲੋ ਭੈਣ ਮੇਰੀ ਗੱਲ, ਤੁਸੀਂ ਕਿਹਦੀ ਗੱਡੀ ਦੀ ਮੀਰਾ ਦੀ ਗੱਲ ਕਰ ਰਹੇ? ਮੇਰਾ ਉਸਤਾਦ ਜੀ ਨੇ ਕਿੰਨੇ ਪੈਸੇ ਦਿੰਦੇ? ਕੈਸ਼ ਕਿੰਨੇ ਦਿੰਦੇ? 20 ਲੱਖ ਰੁਪਏ ਉਸਤਾਦ ਜੀ। ਤੇ 20 ਲੱਖ ਮੈਨੂੰ ਜੂ ਦੇਣਾ ਹਾਂਜੀ। ਤੇ 5-6 ਦੀ ਇਹ ਗੱਡੀ ਵਿਕਣੀ ਹੈ, 25-26 ਦੀ ਬਿਹਤਰੀਨ ਗੱਡੀ ਤੇ ਲੱਭ ਜਾਣੀ। ਨਹੀਂ ਉਹ ਪਾ ਕੇ 20 ਕਹਿ ਰਹੇ ਆ। ਨਹੀਂ ਪਾ ਕੇ ਨਹੀਂ, ਮੈਨੂੰ ਕੈਸ਼ ਕਿੰਨਾ ਦੇਣਾ? 15 ਲੱਖ ਰੁਪਏ। ਲੈ ਨਹੀਂ 15 ਨਹੀਂ। ਕਿਉਂ ਤੁਸੀਂ ਪੈਸੇ ਨਾਲ ਵੇਖਦੇ ਹੋ ਕਿ ਮੇਰੇ ਵੱਲ ਵੇਖਣਾ? ਮੈਂ ਪੈਸਿਆਂ ਨਾਲ ਵੇਖਦਾ। ਹੋ ਗਏ ਉਸਤਾਦ ਜੀ, ਇਹ ਯਾਦ ਰੱਖਣੀ ਗੱਲ। ਮੈਂ ਲਿਖ ਲੈਣਾ, ਇੱਥੇ ਲਿਖ ਲਓ ਯਾਰ। ਮੈਂ ਤੁਹਾਨੂੰ ਕਿਹਾ ਤੁਸੀਂ ਯਾਦ ਰੱਖਣੀ। ਮੈਂ ਲਿਖ ਲੈਣਾ ਯਾਰ। ਮਿੱਠੇ ਯਕਦਮ ਕਸਮ ਯਾਰ ਲਾ ਪਾ ਕੇ ਯਾਰ। ਉਹ ਭਾਈ ਇੱਕ ਮਿੰਟ ਠਹਿਰ, ਆ ਲੈ ਇੱਕ ਮਿੰਟ। ਉਹ ਭਾਈ ਉਹ ਭਾਈ ਇੱਕ ਮਿੰਟ ਠਹਿਰ ਜੋ, ਇੱਕ ਮਿੰਟ ਠਹਿਰ ਜੋ। फैसल रामे ਤੁਹਾਡਾ ਨੰਬਰ? फैसल रामे साहब, मैं पैसों की तरफ देख रहा। वही मैं ਇਸ ਤੋਂ ਪੱਕੀ ਪੁਖਤਾ ਰਾਈ। 3 ਬੰਦੇ ਗਵਾਹ ਵਾ, 4-7 ਬੰਦੇ ਜਿਹਨੂੰ ਮਰਜ਼ੀ ਸੁਣਾ ਵੀ ਦੇ। ਚਲੋ ਠੀਕ। ਹਾਂਜੀ ਨਹੀਂ ਤੁਸੀਂ ਇਦਾਂ ਕਰੋ, 25 ਲੱਖ ਨਗਦ ਦਿਓ, 6 ਲੱਖ ਜਿਹੜਾ ਵਾ ਉਹ ਵੀ ਨਗਦ ਦੇ ਦਿਓ। ਮਿੱਠੇ ਤੂੰ ਕਿੰਨੇ ਦੀ ਰੱਖਣੀ ਗੱਡੀ? ਜਿੱਦਾਂ ਉਸਤਾਦ ਜੀ ਨੇ ਕਹਿਤਾ ਨਾ, ਸਾਹ ਜੀ ਮਿੱਠੇ ਨੂੰ ਲਿਆ ਦੋ। ਅੱਗੇ ਫਿਰ ਰਾਤੀ ਇੱਥੇ ਗੜਗੀਲਾ ਬਾਹਰ ਬੈਠਾ ਕਿਤੇ, ਅੱਛਾ ਜੀ। ਤੇ ਮੈਂ ਇੱਥੇ ਬੇਲਾ ਮਾਰੀ ਜਾ ਰਿਹਾ। ਆ ਜਿਹੜੀ ਬੈਲ ਨਹੀਂ ਲੱਗੀ ਅੰਦਰੋਂ, ਹਾਂਜੀ, ਅੰਦਰੋਂ। ਟੁੰ 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 ਟੁੰ। ਮੈਂ ਉੱਠ ਕੇ ਬਾਹਰ ਆਇਆ ਤੇ ਬਾਹਰ ਕਿਤੇ ਇਹਨਾਂ ਦੇ ਫੋਨ ਸੁਣਦੇ ਆਵਾਜ਼ ਆਈ। ਮੈਂ ਉੱਥੋਂ ਬੈਲ ਲਾਈ, ਉਹ ਜਿਹੜੀ ਵੱਜਦੀ। ਮੈਂ ਜਾ ਕੇ ਆਰਾਮ ਨਾਲ ਗੜਗੀਲੇ ਦੇ ਹੱਥ ਫੜਾਈ, ਅੰਦਰ ਆ ਕੇ ਤੇ ਮੈਂ ਕਿਹਾ ਟੁੰ ਟੁੰ। ਗੜਗੀਲਾ ਵੇ ਪਹੁੰਚਿਆ। ਗੜਗੀਲਾ ਫਿਰ 2 ਮਿੰਟ ਬਾਅਦ ਆ ਕੇ ਦਾ, ਹਾਂਜੀ ਉਸਤਾਦ। ਮੈਂ ਕਿਹਾ ਯਾਰ ਬਰਤਨ ਲੈ ਜਾ ਪਾ। ਇਦਾਂ ਇੱਕ ਵਾਰੀ ਸਾਡੇ ਨਾਲ ਕੀਤਾ ਸੀ। ਇੰਨੀ ਉਸਤਾਦ ਫਾਸਟ ਜੀ ਯਾਰ ਇੱਕ ਮਿੰਟ ਹੈ ਯਾਰ, ਜਦੋਂ ਕਿਸਮਤ ਚੇਂਜ ਹੁੰਦੀ ਹੈ ਨਾ। ਉਹ ਭਾਈ ਤੁਸੀਂ ਟਾਇਰ ਚੇਂਜ ਕਰਾਓ। ਪੈਸੇ ਸਾਰੇ ਨੂੰ ਉਸਤਾਦ ਜੀ ਭਈਆ ਬਦਨਾ ਵੇਟ ਕਰਨ ਦੇ ਮੇਰੇ। 21-24 ਮਾਡਲ ਆ ਗੱਡੀ ਦਾ, ਮੀਰਾ ਦਾ। 21-24 21-24 ਠੀਕ ਹੈ ਜੀ। ਜਦੋਂ ਜਾਪਾਨੋਂ ਆਈ ਸੀ ਉਦੋਂ ਐਕਸੀਡੈਂਟ ਸੀ, ਅਗਲੀ ਸਾਈਡ ਤੋਂ ਵੱਜੀ ਸੀ। ਹਾਂਜੀ ਬੰਬਰ ਲਾਇਆ ਸੀ। ਪਹਿਲੇ ਵੀ ਤੂੰ ਲਈ ਐ ਇਦਾਂ ਦੀ ਗੱਡੀ? ਉਸਤਾਦ ਜੀ ਕੀ ਕਰਦੇ ਆਂਡਾ ਪੀਸੇ ਉਸਤਾਦ ਜੀ ਨਾ ਜਾਣਦੇ ਯਾਰ। ਅੱਛਾ, ਅਗਲੀ ਸਾਈਡ ਖੱਬੀ ਸਾਈਡ ਤੋਂ ਵੱਜੀ ਸੀ। ਉਹਦੇ ਤੇ ਮੈਂ ਉਹਨੂੰ ਹਰ ਚੀਜ਼ ਰਿਪੇਅਰ ਨਹੀਂ ਕਰਾਈ, ਹਰ ਚੀਜ਼ ਉਹ ਨਵੀਂ ਪਵਾਈ। ਯਾਨੀ ਕਿ ਅਗਰ ਇੱਕ ਪੀਸ ਨਹੀਂ ਨਾ ਹੈਗਾ ਤਾਂ ਪੀਸ ਜਾਪਾਨੋਂ ਨਾਲ ਆਇਆ ਉਹਦਾ ਜੈਨੂਇਨ। ਹਾਂ ਇਦਾਂ ਹੀ ਉਹ ਪੀਸ ਲਵਾਇਆ। ਅਗਰ ਗਾਡਰੀ ਉਹਦੀ ਅਗਲੀ ਸਾਈਡ ਤੋਂ ਸੀ ਤੇ ਗਾਡਰੀ ਸਿੱਧੀ ਨਹੀਂ ਕਰਾਈ। ਯਾਨੀ ਇਹ ਗੱਲ, ਰਿਪੇਅਰਿੰਗ ਦੇ ਵੀ 2 ਤਰੀਕੇ ਹੁੰਦੇ ਆ। ਇੱਕ ਹੁੰਦਾ ਗਾਡਰੀ ਸਿੱਧੀ ਕਰ ਲੈਣੀ, ਥੋੜੇ ਨਾਲ। ਇੱਕ ਹੁੰਦਾ ਨਵੀਂ ਇੱਕ ਹੁੰਦਾ ਪੂਰੀ ਗਾਡਰੀ ਜੈਨੂਇਨ ਲੈ ਕੇ ਉੱਥੇ ਪਾਉਣੀ, ਸਹੀ ਵਾਹ ਵਾਹ। ਪੀਸ ਜੈਨੂਇਨ ਪਾ ਕੇ ਉੱਤੇ ਪੇਂਟ ਕਰਨਾ। ਬੜਾ ਕੰਮ। ਉਹ ਜਿਹੜਾ ਵਿੰਗਾ ਹੋ ਗਿਆ ਅਗਲਾ, ਉਹ ਬੋਨਟ, ਉਹ ਵਿੰਗਾ ਹੋ ਗਿਆ, ਉਹ ਸਿੱਧਾ ਨਹੀਂ ਹੁੰਦਾ ਜੋ ਜੈਨੂਇਨ ਕੰਪਨੀ ਦਾ। ਉਹ ਬੋਨਟ ਪੂਰਾ ਲਾਉਣਾ, ਜੈਨੂਇਨ ਬੋਨਟ ਪਾਇਆ। ਇੰਜ ਮੈਂ ਸਹੀ ਕਰਾਈ ਆ। ਠੀਕ ਹੈ ਜੀ। 7-8 ਲੱਖ ਰੁਪਏ ਤੋਂ ਉੱਤੇ ਲੱਗ ਗਿਆ ਉੱਤੇ ਉਹ ਗੱਡੀ ਉਸਤਾਦ ਜੀ ਆਪਣੇ- ਹਾਂਜੀ। ਨਹੀਂ ਤੇ 3 ਲੱਖ ਚ ਹੋ ਜਾਣੀ ਸੀ। ਤੁਸੀਂ ਆਪਣੇ ਲੇਕਿਨ ਕੀ ਆ ਕਿ ਉਹ ਰਿਪੇਅਰਿੰਗ ਹੋਈ, ਬਬਲਿੰਗ ਕਰਨੀ ਸੀ ਤੋਂ। ਹਾਂ 7-8 ਲੱਖ ਰੁਪਏ ਲਾਇਆ। ਠੀਕ ਹੈ ਜੀ। ਹੁਣ ਇਸ ਟਾਈਮ ਉਹ ਗੱਡੀ ਤੇ ਖੜੀ ਨਾ, ਮਤਲਬ ਸਾਰਾ ਕੁਝ ਦੱਸ ਕੇ 21-24 30 ਲੱਖ ਦੇ ਰਾਉਂਡ ਅਬਾਊਟ ਗੱਡੀ ਆ। ਵਾਹ ਉਸਤਾਦ ਜੀ ਆਪਣੇ ਪੁੱਤਰ ਵਾਲੇ ਯਾਨੀ ਮੈਂ 30 ਦੀ ਕਿਸਮ ਦੇਦਾ ਤਾਂ ਇਹ ਨਹੀਂ ਕਹੇਗਾ ਕਿ ਵੀ ਬਹੁਤ ਮਹਿੰਗੀ, ਕਿਉਂਕਿ 34-35 ਦੀ ਜੈਨੂਇਨ ਮਿਲਦੀ ਵੀ, ਜਿਹੜੀ ਮਤਲਬ ਜੈਨੂਇਨ ਤੋਂ ਮਰਾਦ ਹੈ ਕਿ ਜਿਹੜੀ ਨੌਨ ਐਕਸੀਡੈਂਟ, ਉਹ 35-36-37 ਦੀ ਹੈ। ਉਸਤਾਦ ਜੀ ਮੇਰੀ ਗ੍ਰਿਫਤ ਥੋੜੀ ਜੀ ਲੂਜ਼ ਹੋਈ ਹੈ। 30 ਦੀ ਗੱਡੀ ਹੈ ਨਾ, 30 ਦੀ, 30 ਲੱਖ ਦੀ ਗੱਡੀ। ਗਿਫਟ ਲੂਜ਼ ਹੋ ਗਈ। ਅੱਜ ਸਾਰੇ ਉਰੇ ਆ ਜਾ, ਤੂੰ ਵੀ ਉਰੇ ਆ ਜਾ, ਤੂੰ ਵੀ ਆ ਜਾ, ਚਲੋ ਆ ਕੀ ਹੋਇਆ? ਤੂੰ ਵੀ ਆ ਜਾ, ਹਟੇ ਆ ਜਾ, ਤੁਹਾਡੇ ਸਾਹਮਣੇ ਗੱਲ ਹੋਏਗੀ। ਚੱਲ ਤੇ ਚੱਕ ਲਓ। ਜਾਣਾ ਨਹੀਂ ਅੱਜ ਕਿਤੇ, ਹੱਥਾਂ ਲੈ ਕੇ ਟੂਪ ਕਰ ਲਈ ਆ। ਆ ਜਾ ਇੱਧਰ, ਆ ਜਾ ਇੱਧਰ ਆ ਰਿਹਾ ਇੱਕ ਜਣਾ। ਉਸਤਾਦ ਜੀ ਚਲੇ ਜਾਣਾ ਮੈਂ ਭਾਈ ਫੈਸਲ ਨੇ। ਟੀ ਟਾਈਮ ਬੰਦ ਕਰ ਦੋ, ਕਵਾਲ ਪਾਰਟੀ ਬਣਾਓ ਜਿੰਨੇ ਬੰਦੇ ਹੋ ਗਏ। ਅੱਛਾ ਜੀ ਫੈਸਲ ਸਾਹਿਬ ਗੱਲ ਸੁਣੋ। ਓ ਯਾਰ ਦਾਨਿਸ਼ ਇੱਧਰ ਆ ਜਾ। ਆਹੋ ਆ ਜਾ। ਅੱਛਾ ਤਾਂ ਰਹਿਣ ਹੀ ਜੀ, ਦੇ। ਓਏ ਠਹਿਰ ਜਾਓ ਫੈਸਲ ਸਾਹਿਬ, ਤੁਹਾਡਾ ਸੌਦਾ ਫਾਈਨਲ ਆਵਾਜ਼ ਮੈਂ ਦੇਣੀ ਤੁਹਾਨੂੰ।
ਤੁਹਾਡੇ ਵਾਲੀ ਗੱਡੀ 5 ਤੋਂ 6 ਦੀ ਹੈ 6 ਲੱਖ ਰੁਪਏ ਦੀ ਨਹੀਂ ਇਸ ਯਾਰ। ਟਾਈਮ ਉਸਤਾਦ ਜੀ 6 ਦੀ ਨਾ ਹੋਵੇ ਅੱਗ ਲਾ ਦੇਣਾ ਜਾਓ ਚਲੋ ਇਦਾਂ ਕਰੋ ਦੋ ਹੀ ਕੰਮ ਹੋਣੇ ਯਾਰ 6 ਦੀ ਹੈ ਨਾ ਤੁਹਾਡੀ ਅੱਗ ਲਾਉਣੀ ਆ ਤੁਸੀਂ 5 ਦਿਓ ਤੁਸੀਂ 6 ਦੀ ਵੇਚ ਕੇ ਲੱਖ ਰੱਖ ਕੇ ਨਾ 5 ਮਹੀਨੇ ਦੇ ਦਿਓ ਮੈਂ ਤੁਹਾਨੂੰ ਗੱਡੀ ਦੇਣਾ ਆਪਣੀ 25 ਲੱਖ ਦੀ ਲਓ ਜੀ ਜਿਹਦੇ ਵਿੱਚ ਸੁਣ ਲਓ ਏਦਾਂ ਦੀ ਗੱਲ ਕੋਈ ਨਹੀਂ ਕਰ ਸਕਦਾ। ਜਿਹਦੇ ਵਿੱਚੋਂ ਤੁਸੀਂ 20 ਲੱਖ ਕੈਸ਼ ਦੇਣਾ ਨਾਲ ਤੁਸੀਂ ਆਪਣੀ ਗੱਡੀ ਦੇਣੀ ਦੋਵੇਂ ਸਰੀਨਾ ਚਲੋ ਨਹੀਂ ਤੁਸੀਂ ਆਪਣੀ ਗੱਡੀ ਦੇਣੀ ਹੈ ਹਾਂਜੀ ਸੈਂਟਰ ਦੋਨੇ ਗੱਡੀਆਂ ਉਸਤਾਦ ਜੀ ਲੈਣੀਆਂ ਵਾ ਯਾਰ ਇੱਕ ਸੈਕਿੰਡ ਯਾਰ ਸੈਂਟਰੋ ਵੀ ਤੇ 70 ਭਰਾਵਾ ਪਹਿਲੇ ਹੈ ਨਾ ਮੇਰੀ ਕੈਪੈਸਿਟੀ ਦੇਖ ਲਓ 25 ਲੱਖ ਦੀ ਗੱਡੀ ਦੇਣਾ ਮੈਂ ਉਸਤਾਦ ਜੀ ਜਾਂ 25 ਕੈਸ਼ ਦੇ ਦਿਓ ਸੁਣ ਲਾ ਪੂਰੀ ਗੱਲ ਜਾਂ 20 ਲੱਖ ਰੁਪਈਆ ਦਿਓ ਅਗਲੀ ਗੱਲ ਤੈਨੂੰ ਹੋਰ ਮਜ਼ੇਦਾਰ ਲੱਗੇਗੀ ਤੁਹਾਨੂੰ ਆਹਾ 20 ਲੱਖ ਰੁਪਈਆ ਦਿਓ ਕੈਸ਼ ਨਾਲ ਆਪਣੀ ਗੱਡੀ ਦਿਓ ਜਿਹੜੀ ਤੁਹਾਡੇ ਵਾਲੀ ਗੱਡੀ ਆ ਉਹ ਮੈਂ ਆਪਣੀ ਟੀਮ ਚੋਂ ਇੱਕ ਬੰਦੇ ਨੂੰ ਗਿਫਟ ਕਰ ਦਿਆਂ ਅਰੇ ਯੈਸ ਸਰ ਜੀ ਤੁਸੀਂ ਸੇਲ ਕਰ ਦਿਓ ਮੈਨੂੰ ਸੇਲ ਅੱਛਾ ਕਰ ਹੁਣ ਦਿਓ ਤੁਸੀਂ ਇਹ ਠਹਿਰ ਦੇਖੋ ਜਾਓਗੇ। ਉਸਤਾਦ ਜੀ ਮਾਫੀ ਦੇ ਨਾਲ ਤੁਸੀਂ ਆਪਣੀ ਸ਼ੈ ਉਹਦੀ ਕਿੰਨੀ ਅਹਿਮੀਅਤ ਹੈ ਤੇ ਅਗਲੇ ਦੀ ਸ਼ੈ ਦੀ ਕੋਈ ਅਹਿਮੀਅਤ ਨਹੀਂ ਮੇਰੀ ਸ਼ੈ ਲੈ ਕੇ ਤੁਸੀਂ ਇੱਕ ਮਿੰਟ ਸੇਲ ਹੈ। ਗਿਫਟ ਕਰਨ ਦੇ ਹੋ ਤੇ ਆਪਣੀ ਮੈਨੂੰ ਮੁੱਲ ਦੇ ਉਸਤਾਦ ਰਹੇ ਜੀ ਹੋ ਦੀ ਸਿਰਦਰਦੀ ਉਹਨਾਂ ਨੇ ਦੇਖੋ ਲੈ ਲਈ ਹੈ ਸੋਚਾ ਤੁਹਾਨੂੰ ਗਿਆ ਮੁੱਲ ਹੀ ਲੈ ਰਹੇ ਮੈਂ ਤੁਹਾਨੂੰ 25 ਦੀ ਜਿਹੜੀ ਗੱਡੀ ਦੇ ਰਿਹਾ ਹਾਂ। ਇਹ ਕੀ ਆ ਆ ਗਿਫਟ ਤੇ ਹੋਰ ਕੀ ਹੁੰਦਾ ਹੈ ਇਹਦੇ ਚ 5 ਲੱਖ ਰੁਪਈਆ ਗਿਫਟ ਹੀ ਆ ਪਰ ਫੈਸਲ 30 ਦੀ ਮਾਰਕੀਟ ਚ ਆਣ ਨਹੀਂ ਜਾ 5 ਲੱਖ ਤੈਨੂੰ ਗਿਫਟ ਹੋ ਗਿਆ ਉਹਦੇ ਚੋਂ ਤੇਰੀ 5 ਦੀ ਗੱਡੀ ਮੈਂ ਇੱਥੋਂ ਕਿਸੇ ਨੂੰ ਦੇ ਦਾਂ ਮੇਰਾ ਤਾਂ 10 ਲੱਖ ਗਿਆ ਮੈਂ ਕਹਿਣ ਡਿਆ ਤੁਸੀਂ ਮੇਰੇ ਕੋਲ ਮੈਨੂੰ ਮੀਰਾ 21 24 ਦਾ ਇਸ ਟਾਈਮ ਟਿਪ ਟੌਪ ਖੜੀ ਆ ਆਹਾ ਕਿੰਨੇ ਦੀ ਮੈਂ ਕਿੰਨੇ ਦੀ 15 ਦੀ ਪੈ 20 ਦੀ ਮੈਨੂੰ 20 ਦੀ ਪਈ ਤੁਹਾਨੂੰ 20 ਦੀ ਹਾਂ ਪਈ ਹੋਰ ਮੈਂ ਕੀ ਕਰਾਂ ਤੁਹਾਨੂੰ 20 ਦੀ ਪਈ ਤੁਸੀਂ 20 ਦੀ ਮੈਨੂੰ ਦੇ ਦਿਓ ਜਿੰਨੇ ਦੀ ਤੁਹਾਨੂੰ ਪਈ ਹੈ ਨਾ ਤੁਸੀਂ ਹਾਂ ਮੈਂ 20 ਦੀ ਦਿਨਾਂ ਲਿਆ 20 ਦੇ ਹਾਂ ਆ ਗਈ ਨਾ ਹੁਣ ਇੱਥੇ ਟੱਕ ਲਾਣੇ ਹਾਂ ਲਾਣੇ ਹੁਣ 20 ਦੇ ਲਾਣੇ ਆ ਟੱਕ ਲਾ ਲਓ ਹੁਣ ਸੈਂਟਰੋ ਨਹੀਂ ਆਣੀ ਚਾਹੀਦੀ ਵਿੱਚ ਨਹੀਂ ਸੈਂਟਰ ਤੋਂ ਲੈਣੀ ਆ 10 ਲੱਖ ਰੁਪਏ ਉਸਤਾਦ ਜੀ ਕੈਸ਼ ਲੈ ਲਓ ਤੁਸੀਂ ਪਹਿਲੇ ਠੀਕ ਹੈ ਉਸ ਤੋਂ ਬਾਅਦ ਉਸਤਾਦ ਜੀ ਇੱਕ ਰਿਕੁਐਸਟ ਮੈਂ ਕਹਾਂਗਾ ਕਿ ਮੈਨੂੰ ਸਾਰੀ ਜ਼ਿੰਦਗੀ ਉਸਤਾਦ ਜੀ ਮੈਂ ਤੁਹਾਡੇ ਕੋਲ ਜੀ ਲੈਂਦਾ ਜੀ ਹੀ ਰਿਹਾ ਛੇਤੀ ਵਾਂ। ਬੋਲੋ ਛੇਤੀ ਇੱਕ ਤੁਸੀਂ ਪਾਓ ਕਮੇਟੀ 50000 ਓਕੇ ਠੀਕ ਹੈ ਠੀਕ ਹੈ ਨਾ ਉਹ ਤੁਸੀਂ ਪਹਿਲੀ ਰੱਖ ਲਓ 10 ਲੱਖ ਵਾਲੀ 10 ਲੱਖ ਠੀਕ ਹੈ, ਵਾਲੀ। ਇਹ ਬਾਈ ਕੋ ਨਾ ਗੇਟ ਤੱਕ ਛੋੜ ਕੇ ਆਓ ਯਾਰ ਕੋਣੇ ਆ ਜੋ ਭਾਈ ਦਾ ਫੋਨ ਆ ਰਿਹਾ ਉਹ ਯਾਰ ਮੇਰੇ ਕੋਲ ਨਹੀਂ ਹੈ ਯਾਰ ਕੈਸ਼ ਉਹ ਯਾਰ ਕੀ ਹੋ ਗਿਆ ਹੈਲੋ ਮੈਂ ਉਸਤਾਦ ਜੀ ਮੈਂ ਗੱਡੀ ਉਸਤਾਦ ਜੀ। ਆਪਣੇ ਪੈਸਿਆਂ ਦੀ ਲਈ ਬੇਟਾ 1 ਮਿੰਟ ਹੈ ਬਸ ਸੁਣੋ ਠੀਕ ਹੈ ਨਾ ਇਹਨੇ ਭਲਾ ਕੀ ਕਰਾਂ ਮੈਂ ਸਤਾ ਤੁਹਾਨੂੰ ਸਹੀ ਦੱਸਾਂ ਨਾ ਉਹ ਯਾਰ ਬੇਬਸ ਕਰ ਦਿੰਦੇ ਨੇ ਯਾਰ ਪੈਸਿਆਂ ਦੇ ਵਿੱਚ ਤੁਸੀਂ ਆ ਵਿੱਚ ਰਹੇ ਪੈਸਾ ਬੇਟੇ, ਕਿੱਥੋਂ ਆ ਰਿਹਾ ਯਾਰ ਭਾਈ ਮਜ਼ਾਕ ਰਾ ਚੋ 25 ਲੱਖ ਕਮਾਉਂਦੇ ਇੱਕ ਮਿੰਟ ਆ ਜਾ ਬੇਟੇ ਬੇਬਸ ਨਹੀਂ ਇੱਧਰ ਦੇ ਬਸ ਇੱਧਰ ਹਾਂ ਜਿੱਦਣ ਇਹ 4-4 5-5 ਲੱਖ ਰੁਪਈਆ ਉੱਥੋਂ ਤੇ ਇੱਥੇ ਨਾਲ ਇੱਥੋਂ ਥੋੜੇ ਬਹੁਤੇ ਉਹ ਬਾਬਾ ਜੀ ਨਹੀਂ ਲੈ ਰਹੇ ਇੰਨੇ ਪੈਸੇ ਤੁਹਾਨੂੰ ਮੈਂ ਕੀ ਖੁਦਾ ਦੀ ਕਸਮ ਤੁਹਾਨੂੰ ਮੈਂ ਦੱਸਾਂ 5 ਲੱਖ ਪਿਛਲੇ ਰੁਪਈਆ ਨਹੀਂ ਲੈ ਰਿਹਾ ਮਹੀਨੇ ਦਾ ਤੁਹਾਨੂੰ ਮੈਂ ਦੱਸ ਰਿਹਾ ਕਿ ਉਸਤਾਦ ਜੀ ਪਿਛਲੇ ਮਹੀਨੇ ਹੈ ਨਾ ਮੈਂ ਆਪਣੇ ਦੋ ਦੋਸਤਾਂ ਕੋ ਇੱਕ ਕੋ 20000 ਰੁਪਇਆ ਲੈ ਕੇ ਗੁਜ਼ਾਰਾ ਕੀਤਾ ਓਏ ਫਿਰ ਇੱਕ ਕੋ 50000 ਰੁਪਇਆ ਲੈ ਕੇ ਗੁਜ਼ਾਰਾ ਕੀਤਾ ਮੈਂ ਜਰਮਨ ਕਹਿਣ ਡਿਆ ਵਾਂ। ਯੁਗ ਤੋਂ ਹੁੰਦਾ ਈਅਰ ਭਾਜੀ 1 ਮਿੰਟ ਠਹਿਰ ਜਾਓ ਗੱਲ ਇਹ ਆ ਕਿ ਜਦੋਂ ਮੇਰੇ ਕੋਲ ਜਿਹੜੀ ਆਪਣੀ ਰਾਸ ਪਈ ਆ ਦੇਖੋ ਇਹ ਦੋ ਤਰੀਕੇ ਹੁੰਦੇ ਇਦਾਂ ਦੇ ਬੰਦਿਆਂ ਦੇ ਗੇੜਾ ਦੇਣ ਦੇ ਇਹ ਮੇਰੇ ਅੱਗੇ ਇਹਦੀ ਕੋਈ ਸ਼ਹਿਰੀ ਚਲਾਕੀ ਨਹੀਂ ਚੱਲ ਸਕਦੀ ਮੈਨੂੰ ਉਸਤਾਦ ਜੀ ਆਪਣੇ ਪਿਓ ਦੀ ਕਸਮ ਲੱਗੇ ਮੈਨੂੰ ਤੁਹਾਡੀ ਕਸਮ ਲੱਗੇ ਜੇ ਮੈਂ ਝੂਠ ਬੋਲਾਂ ਕੀ ਕਰਦੇ ਪਏ ਹੋ ਤੁਸੀਂ ਉਹ ਉਸਤਾਦ ਜੀ ਦੇ ਦਿਮਾਗ ਨਾ ਕੱਢ ਲਿਓ ਬਾਹਰ ਕਿਸੇ ਸਿੱਧਿਆ ਉਹ ਯਾਰ ਮਿੱਠੇ ਚੁੱਪ ਕਰਾ ਲਾ ਉਸਤਾਦ ਤੂੰ ਕਰਾ ਲੈ ਭਾਈ ਮੈਂ 20 ਲੱਖ ਰੁਪਇਆ ਕਮਾਇਆ ਮਹੀਨੇ ਬਾਅਦ ਇੱਕ ਮਿਸਾਲ ਇੱਕ ਮਹੀਨੇ ਦਾ ਮੈਂ 20 ਲੱਖ ਕਮਾਇਆ 20 ਲੱਖ ਮੈਂ 23 ਲੱਖ ਰੁਪਏ ਦੀ ਇੱਕ ਗੱਡੀ ਲੈ ਲਈ ਹੁਣ ਮੇਰੇ ਘਰ 20000 ਰੁਪਏ ਦੀ ਲੋੜ ਪੈ ਗਈ ਮੈਂ ਕਹਿੰਦਾ ਯਾਰ ਦਾਨਿਸ਼ ਆ 20000 ਰੁਪਏ ਦੇਈ ਯਾਰ ਦਾਨਿਸ਼ ਮੈਨੂੰ 20000 ਧਾਰਾ ਦੇ ਦਿੰਦਾ ਤੇ ਮੈਂ ਚਾਰ ਬੰਦੇ ਮੈਂ ਕਹਾਂ ਖੁਦਾ ਦੀ ਕਿਸਮੇ ਤੁਹਾਡੀ ਕਿਸਮੇ ਮੈਂ ਪਿਛਲੇ ਮਹੀਨੇ 20000 ਇਹਦੇ ਕੋਲ ਲੈ ਕੇ ਬਿੱਲ ਤਾਰਿਆ ਸਾਲਿਆ ਜਿਹੜੀ ਬਾਈ ਦੀ ਗੱਡੀ ਲਈ ਮੈਂ ਉਹ ਕਿਹਨੇ ਦੱਸਣੀ ਤੂੰ 20000 ਰੁਪਏ ਲੈ ਲਿਆ ਜਿਹੜੇ ਸਾਰੇ ਨਿਜ਼ਾਮ ਆਏ ਆ ਉਹ ਕਿੱਧਰ ਦਿੱਤੇ ਆ ਤੂੰ ਕਹਿ ਕੇ ਸਾਜੀ ਮੇਰੀ ਕਮਾਈ ਹੈ ਨਹੀਂ 1 ਰੁਪਈਆ ਨਹੀਂ ਕਮਾਉਂਦਾ ਫਿਰ 20000 ਲਿਆ ਫਿਰ ਆ ਝੂਠੇ ਜੇ ਫਿੱਕੇ ਇਹ ਜਿਹੜੇ ਟ੍ਰੈਜੇਡੀ ਐਕਸਪ੍ਰੈਸ਼ਨ ਸਾਡੇ ਤੇ ਹੈਵੀ ਕਰੀ ਮੇਰੀ ਅਰਜ਼ ਸੁਣ ਲਓ 20000 ਰੁਪਏ ਮੈਂ ਕਈ ਵਾਰੀ ਇੱਥੇ ਉਦੋਂ ਮੈਂ ਪੈਟਰੋਲ ਪਵਾਇਆ ਯਾਰ ਮੈਂ ਤੁਹਾਨੂੰ ਦੱਸਦਾ ਮੈਨੂੰ ਪਤਾ ਨਹੀਂ ਮੇਰੇ ਕੋਲ ਪੈਸੇ ਨਹੀਂ ਮੈਂ ਮੋਟਰਸਾਈਕਲ ਇਹਦੀ ਲੈ ਕੇ ਗਿਆ ਤੇ ਤੇਲ ਮੁੱਕ ਗਿਆ ਤੇ ਪੰਪ ਤੋਂ ਮੈਂ ਉਹਨੂੰ ਕਿਹਾ 500 ਰੁਪਏ ਦਾ ਤੇਲ ਪਾ ਦੇ ਉਹਨੇ 500 ਰੁਪਏ ਦਾ ਤੇਲ ਪਾਤਾ ਸਜਾਦ ਜਾਨੀ ਸਾਹਿਬ 4 ਮੁੰਡੇ ਖੜੇ ਨੇ ਜਾਨੀ ਭਾਈ ਤੇ ਮੈਂ ਇੰਜ ਬਟੂਆ ਕੱਢਿਆ ਉਹਨੂੰ ਮੈਂ ਇੱਕ ਕਾਰਡ ਦਿੱਤਾ ਉਹਨੇ ਕਿਹਾ ਭਾਜੀ ਖਾਲੀ ਆ। ਇਹਦੇ ਚ ਹੈ ਨਹੀਂ 32 ਰੁਪਏ ਨੇ ਇਹਦੇ ਚ ਦੂਜਾ ਮੈਂ ਦਿੱਤਾ ਜਿਹਦੇ ਚ ਹੈਗੇ ਸੀ
ਉਹਦੇ ਚ ਵੀ ਹੈ ਨਹੀਂ। ਨਹੀਂ ਉਹਦਾ ਐਰਰ ਚੱਲਦਾ ਪਿਆ। ਉਹੀ ਬੈਂਕ ਇਹਦੇ ਕੋਲ ਵੀ ਆ, ਉਹ ਚੱਲਿਆ ਨੀ। ਸਟੈਂਡਰਡ ਚਾਰਟਰਡ, ਉਹਦੀ ਮੇਨਟੇਨੈਂਸ ਚੱਲ ਰਹੀ ਹੈ ਜੀ। ਉਹ ਬੰਦ, ਹੱਥ ਮਾਰਾਂ ਮੈਂ ਕੱਖ ਨਹੀਂ। ਉਹ ਵੀ 5 ਜਣੇ ਐਸੇ ਨੈਸ਼, ਇੱਕ ਵੀ ਨਹੀਂ ਕਹਿ ਰਿਹਾ ਕਿ ਜਾਨੀ ਭਾਈ ਕੋਈ ਫੇਰ ਦੇ ਦੇਣਾ, ਚੁੱਪ। ਇੱਕ ਦੇ ਵਿੱਚ 246 ਰੁਪਏ ਸੀ, ਉਹਨੂੰ ਮੈਂ ਕਿਹਾ ਇਹਦੇ ਚੋਂ 200 ਤੇ ਕੱਟ ਖਾਂ ਕਾਰਡ ਚੋਂ। ਉਹਨੇ 200 ਕੱਟ ਲਿਆ, ਪਿੱਛੇ ਰਹਿ ਗਿਆ 300। ਹੁਣ ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਸਲਮਾਨ ਸਾਹਿਬ ਰਾਤ ਦੇ 2 ਵਜੇ, ਮੈਂ ਕਿਹਾ 500 ਰੁਪਏ ਤੇ ਭੇਜ ਜਰਾ। ਸੁਣ ਤੇ ਲਾਣਾ, ਮੈਂ ਕਿਹਾ 500 ਭੇਜ। ਸਲਮਾਨ ਸਾਹਿਬ ਨੇ ਅੱਗੋਂ ਮੈਨੂੰ ਕਿਹਾ ਉਸਤਾਦ ਜੀ ਉਹ ਐਪ ਹੀ ਨਹੀਂ ਚੱਲਣ ਦੀ। ਮੈਂ ਕਿਹਾ ਹਾਂਜੀ ਮੈਂ ਹੋਰ ਕਿਸੇ ਤਰੀਕੇ, ਮੈਂ ਕਿਹਾ ਭੇਜ। ਨਹੀਂ ਸਲਮਾਨ ਸੋ ਗਿਆ, ਇਹਨੇ ਸਮਝਿਆ ਪਤਾ ਨਹੀਂ ਬਾਸ ਦਾ ਫੋਨ। ਮੁੜ ਕੇ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਤੁਹਾਡੇ ਕੋਲ ਕੋਈ ਈਜ਼ੀ ਪੈਸਾ ਹੈਗਾ? ਉਹ ਕਹਿਣ ਹਾਂਜੀ ਆ ਸਾਡੇ ਕੋਲ ਜੀ ਜਾਇਜ਼ ਕੈਸ਼ ਹੈ, ਈਜ਼ੀ ਪੈਸਾ। ਮੈਂ ਇਹਨੂੰ ਦਿੱਤਾ, ਮੈਂ ਕਿਹਾ ਯਾਰ ਲੈ ਫੜ। ਤੇ ਉਹ ਹੁਣ ਇਹ ਨਹੀਂ ਉਹਨੇ ਦੱਸਿਆ ਵੀ ਜਾਇਜ਼ ਕੈਸ਼ ਹੈ ਕਿ ਈਜ਼ੀ ਪੈਸਾ। ਤੇ ਮੈਂ ਹੁਣ ਗੱਡੀ ਸਾਈਡ ਤੇ ਜਾ ਕੇ ਨਾ ਲਹਿਰਾ ਖੜਾ ਹੋ ਗਿਆ। ਮੈਂ ਕਿਹਾ ਇੱਥੇ ਜੋ ਹਰ ਬੰਦੇ ਨੇ ਆ ਕਹਿਣਾ ਕੋਈ ਜਾਨੀ ਕੋ 500 ਰੁਪਈਆ ਨੇ ਨਿਕਲਿਆ ਤੇ ਸਾਈਡ ਦੀ। ਤੂੰ ਉੱਥੇ ਹੁਣ ਮੈਨੂੰ ਪੁੱਛ ਰਿਹਾ ਜਾਇਜ਼ ਕੈਸ਼ ਆ ਕਿ ਈਜ਼ੀ ਪੈਸਾ ਵਾ? ਮੈਂ ਕਿਹਾ ਜਾਇਜ਼ ਕੈਸ਼ ਆ। ਮੈਂ ਕਿਹਾ ਜੇ ਕਹੂਗਾ ਨਹੀਂ ਮੈਂ ਕੋ ਫਿਰ ਈਜ਼ੀ ਪੈਸਾ ਵਾ। ਮਜ਼ਾਲ ਏਦਾਂ ਹੀ ਹੈ। ਮੈਂ ਕਿਹਾ ਜਾਇਜ਼ ਕੈਸ਼ ਆ, ਕਹਿੰਦਾ ਜਾਇਜ਼ ਕੈਸ਼ ਨਹੀਂ। ਮੈਂ ਕਿਹਾ ਫਿਰ ਈਜ਼ੀ ਪੈਸਾ ਹੋਣਾ, ਤੇ ਈਜ਼ੀ ਪੈਸਾ ਸੀ। ਤੇ ਹੁਣ ਮੈਨੂੰ ਥੋੜੀ ਦੇਰ ਬਾਅਦ ਆਵਾਜ਼ ਆਈ, ਜਾਨੀ ਭਾਈ ਆ ਗਿਆ 300। ਮੈਂ ਕਿਹਾ ਓਕੇ। ਮੈਂ ਕਿਹਾ ਇਹ ਮੇਰੇ ਨਾਲ ਆ ਪਰਸੋਂ ਚੌਥ ਹੋਇਆ। ਨਹੀਂ ਨਹੀਂ ਮੈਂ ਤੇ ਉਹ ਮੈਨੂੰ ਕਹਿ ਰਿਹਾ ਭਾਈ ਨੂੰ ਫੋਨ ਕਰੋ ਜ਼ਿਆਦਾ ਮੰਗਾ ਲਓ, ਅੱਗੇ ਵੀ ਲੋੜ। ਮੈਂ ਕਿਹਾ ਨਹੀਂ 300 ਆ ਜਾਵੇ ਮੈਂ ਤੈਨੂੰ ਦੇਣਾ, ਅੱਗੇ ਮੈਨੂੰ ਕੋਈ ਲੋੜ ਨਹੀਂ ਪੈਣੀ। ਚੱਲਾ ਵੈਸੇ ਸਤਾਈ ਵਾਲੀ ਗੱਲ ਨਹੀਂ, ਪਾਪਾ ਨੇ ਚਾਹੀਦਾ ਸੀਗਾ, ਕਹਿੰਦੇ ਨਹੀਂ ਸਤਾਈ। ਨਹੀਂ ਯਾਰ ਇੱਕ ਮਿੰਟ ਕਾਤੋਂ ਯਾਰ ਰਿਸਕੇ ਲਾਲ ਕਮਾਨ। ਅੱਛਾ ਜੀ ਇੱਕ ਮਿਸਾਲ ਮੈਂ ਗੱਲ ਕਰ ਰਿਹਾ। ਤੇ ਇਹ ਹੁਣ ਉੱਥੇ ਖਲੋ ਕੇ ਸਵੇਰ ਨੂੰ ਮੈਨੂੰ ਕੋਈ ਬੰਦਾ ਕਵੇ ਜੇ ਤੁਹਾਨੂੰ ਸੈਲਰੀਆਂ ਦੇਣੀਆਂ, ਤੇ ਮੈਂ ਉੱਥੇ ਇਹ ਮੌਕਫ ਰੱਖਾਂ, ਖੁਦਾ ਦੀ ਕਸਮ ਹੈ ਮੈਂ ਤਾਂ ਰਾਤੀ 300 ਰੁਪਏ ਇਹਦੇ ਕੋਲ ਲੈ ਕੇ ਤੇਲ ਪਵਾਇਆ। ਗੱਲ 'ਚ ਫਰਕ ਹੁੰਦਾ ਕਹਾਣੀ ਸੁਣਾਉਣ 'ਚ। ਇਹਦੇ ਪਿਛਲੀ ਰੀਜ਼ਨ ਨਹੀਂ ਮੈਂ ਦੱਸਣੀ। ਰੀਜ਼ਨ ਪਤਾ ਕੀ ਗੱਲ ਸਮਝ ਆ ਰਹੀ ਹੈ? ਕਹਿ ਰਿਹਾ ਨਾ ਮੈਂ ਕਿਸੇ ਕੋਲ 20,000 ਲਿਆ, ਮੇਰੇ ਹੱਥ ਖੁੱਲਾ ਉਸਤਾਦ ਜੀ ਇੰਜ ਵੰਡੀ ਦੇ ਅਲਹਮਦੁਲਿਲਾ। ਇਹ ਕਿਹੜੀ ਗੱਲ? ਤੇ ਫਿਰ ਇੱਧਰ ਵੀ ਵੰਡ। ਅੱਛਾ ਉੱਥੇ ਹੱਥ ਰੱਖ ਦਰਾਂ, ਗੋਡੇ ਦੇ ਹੱਥ ਰੱਖੇ। ਇੱਧਰ ਵੀ ਵੰਡ। ਉਸਤਾਦ ਜੀ ਮੈਨੂੰ ਕਸਮ ਵਾਲੀ ਗੱਲ, ਤੁਹਾਡੀ ਕਸਮ ਲੱਗੇ ਜੇ ਆ ਲੈ ਲਓ ਆ ਕਿਹੜੀ ਮਿੰਟ ਤੋਂ ਖੋਲੀ ਕਸਮ ਜਾ ਰਹੀ ਹੈ ਕਸਮ। ਭਾਈ ਅੱਛਾ, ਇਹ ਠੀਕ ਨੀਂਦ ਹੈ। ਵਾਲੀ ਕਸਮ ਨਾ ਖਾਓ। ਨਹੀਂ ਵੀ ਕਿਹੜਾ ਕਨੈਕਸ਼ਨ ਆ ਕਸਮ ਨਹੀਂ ਉਹ ਗੜਗੀਲਾ ਸ਼ਾਰਟ ਆ, ਮੇਰੇ ਤਾਂ ਗਾਈ ਨਹੀਂ। ਉਹ ਵਿੱਚੋਂ ਸ਼ਾਰਟ ਹੋ ਗਿਆ। ਮੇਰੇ 3 ਦੋਸਤ, ਉਹ ਯਾਰ ਮੇਰੀ ਗੱਲ ਸੀ, 3 ਦੋਸਤ ਅਸੀਂ ਸ਼ੋਅ ਸ਼ੁਰੂ ਕਰਨਾ, ਮੇਰੀ ਗੱਲ ਸੁਣ ਲਾ। ਸ਼ੋ ਮੈਂ ਜਾਣਾ, ਮੈਂ ਟਾਇਰ ਪੋਣਾ। 20 ਲੱਖ ਰੁਪਇਆ ਤੂੰ ਕੈਸ਼ ਦੇਣਾ। ਮੇਰੇ 3 ਦੋਸਤ, ਕੱਲਾ ਇੱਕ ਦੋਸਤ 20 ਦੇ ਦੇਵੇ, ਲੇਕਿਨ ਮੇਰਾ ਦਿਲ ਮੰਨਦਾ। ਓਏ ਕੀ ਕਰਦੇ ਪਏ? 20 ਲੱਖ ਰੁਪਇਆ ਤੂੰ ਕੈਸ਼ ਦੇਣਾ, ਨਾਲ ਤੂੰ ਗੱਡੀ ਦੇਣੀ ਆ, ਮੇਰਾ ਗੱਡੀ ਲੈ ਜਾ। ਅੱਜ ਜਾ ਉਹ ਲੈ ਜਾ। ਔਰ ਅਗਲੀ ਗੱਲ ਸੁਣ ਲਾ, ਉਹ ਜਿਹੜੀ ਤੂੰ ਬਾਹਰ ਗੱਡੀ ਦੇਣੀ ਮੈਂ ਵੇਚਣੀ ਨੇ, ਮੈਂ ਇੱਥੋਂ ਕਿਸੇ ਨੂੰ ਮੈਂ ਕੁਰਾਨਦਾਜ਼ੀ ਕਰਕੇ ਤੇ ਮੈਂ ਇਹਦੇ ਦੇਣੀ। ਨਹੀਂ ਉਸਤਾਦ ਜੀ, ਜਿਹਦੇ ਨਾਲ ਬਗਾੜ ਮੈਂ ਇੱਥੇ ਗੱਡੀ ਅੰਦਰ ਖਿਲਾਰ ਕੇ ਨਾ ਮੈਂ ਲਾ ਕੇ ਤੇ ਮੈਂ ਹਾਂ ਬਈ ਬੋਲੀ ਲੱਗ ਪਈ। ਲੱਖ ਰੁਪਇਆ ਗੱਡੀ, ਲੱਖ। ਕਹਿੰਦਾ ਜਿੰਨਾ 1 ਲੱਖ ਪੈ ਗਈ। ਜਿਹਦੇ ਨਾਲ ਬਗਾੜ ਨਹੀਂ ਹੋਈ ਉਹਨੂੰ ਦੇ ਦਿਓ। ਚਲੋ 1 ਲੱਖ ਵੀ 1 ਲੱਖ 20 ਬਈ 1 ਲੱਖ 20 1.5 ਲੱਖ ਰੁਪਇਆ। 1.5 ਲੱਖ ਰੁਪਇਆ ਮੈਂ 2 ਲੱਖ 2 ਲੱਖ ਰੁਪਇਆ ਕਾਲੋ ਲੋ ਜੀ। ਕਿਹਦਾ ਇਹਦੇ ਵਾਲੀ ਸੈਂਟਰ ਉਹਦਾ ਛੱਤ ਡਿੱਗੀ ਪਾਉਣ 3.5 ਲੱਖ ਨਹੀਂ ਭਾਈ, ਓਏ ਸਾਰੀ ਸ਼ਾਮਲ ਮੈਂ ਕਹਿੰਦਾ ਟੋਟਲ ਆਓ ਅੱਗੇ ਫਾਰਗ ਆ, ਗੱਡੀ ਫਾਰਗ ਆ। ਆਂਡਾ ਪੀਸ ਇਹਨਾਂ ਦੀ ਵੈਰੀ ਗੁੱਡ ਆ, ਸਾਡੀ ਗੱਡੀ ਫਾਰਗ ਆ। 370 ਭੈਣ ਮੇਰੀ ਗੱਲ ਸੁਣ, ਮੈਂ ਆਪਣੀ ਗੱਡੀ ਦੀ ਇੱਕ ਗੱਲ ਦੱਸੀ ਹੈ ਕਿ ਮੇਰੀ ਭੈਣ ਇਹ ਗੱਡੀ ਕੰਡੀਸ਼ਨ ਔਨ ਨਹੀਂ ਅੱਛਾ, ਤੇ ਮੈਂ ਆਪਣੀ ਗੱਡੀ ਦੀਆਂ ਲੁਕਾਈਆਂ ਤੁਹਾਡੇ ਕੋਲ, ਉਹਦੇ ਰਾਜ਼ ਛੁਪਾਏ ਤੁਹਾਡੇ ਕੋਲ। ਤੁਹਾਡੀ ਗੱਡੀ ਦੀ ਅਸੀਂ ਤੇਰੀਆਂ ਤਾਂ ਤੁਰੇ ਜਾਂਦੇ, ਕਿਸੇ ਰੇੜੀ ਵਾਲੇ ਨੂੰ ਪੁੱਛ ਲਓ, ਤੂੰ ਦੱਸ ਦੇਗਾ ਵੀ ਇਹਦੀ ਫਲਾਂ ਜਿਹੜੀ ਸਾਈਡ ਆ ਉਹ ਵੱਜੀ। 15 ਮਿੰਟ ਕਿਤੇ ਖਲੋਏ ਤੇ ਨਹੀਂ ਕੋਣਾ ਪੈਂਦਾ। ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ, ਤੁਸੀਂ ਮੇਰੇ ਤੇ ਸਾਨ ਨਾ ਕਰੋ, ਓਕੇ ਡਨ। ਠੀਕ ਹੈ ਨਾ? ਤੁਸੀਂ 20 ਲੱਖ ਰੁਪਏ ਦੀ ਨਾ ਮੈਨੂੰ 30 ਲੱਖ ਰੁਪਏ ਦੀ ਦੇਵੋ, 50,000 ਰੁਪਏ ਮਹੀਨਾ ਲਈ। ਕਿਸ਼ਤਾਂ 30 ਲੱਖ ਰਾਓ ਕਾਰਪੋਰੇਸ਼ਨ ਵਾਲੇ ਬੈਠੇ। ਉਸਤਾਦ ਜੀ ਨੇ ਭਲਾ ਕੀ ਕਹਿਣਾ, ਪਹਿਲੇ ਇੱਕ ਕਮੇਟੀ ਪਵਾ ਕੇ ਤੁਹਾਨੂੰ ਜਦੋਂ ਮੈਂ ਕੁਰਬਾਨੀ ਕਰਦਾ ਵਾਂ ਤੇ ਉਹ ਪੂਰੀ ਚਾਂਪ ਜਿੱਧਰ ਭੇਜੀ ਦੀ ਉਹ ਮੈਂ ਤੁਹਾਡੇ ਵੱਲ ਭੇਜਦਾ। ਨਹੀਂ, ਕਦੇ ਫਿਰ ਮੈਂ ਕਿੱਦਾਂ 30 ਦੇ ਦੇਣਾ? 50,000 ਰੁਪਏ ਮਹੀਨਾ। ਇਦਾਂ ਦੂਸਰੇ ਦਿਨ 50,000 ਮਹੀਨਾ ਕਿੱਦਾਂ ਦੇ ਤੇ ਦੇਣਾ? ਮੋਟਰਸਾਈਕਲ ਕੱਢ ਕੇ ਦੂਸਰੇ ਦਿਨ ਜਿੱਦ ਚੱਲਦੀ ਉਹ ਨਹੀਂ ਯਾਰ, ਯਾਰ ਗੱਲ ਪਤਾ ਨਹੀਂ, ਉੱਥੇ ਖਲੋਤੀ ਨੂੰ ਜ਼ੰਗ ਲੱਗ ਜਾਣੇ। 7 ਮਹੀਨੇ ਹੋ ਗਏ ਉੱਥੇ ਖਲੋਤੀ ਹੋਈ ਆ, ਨਹੀਂ ਐਲੂਮੀਨੀਅਮ ਆ ਉਹਦੇ ਜ਼ੰਗ ਲੱਗ ਜਾਣਾ, ਕਿਸੇ ਦਾ ਭਲਾ ਨਹੀਂ ਹੋਣ ਦੇਣਾ ਯਾਰ। ਓਏ ਪੰਜਾਬ ਦਬਾਵਾਂ ਤੇ ਆ ਗਏ। 50,000 ਅਗਰ ਉਹ ਕਰਦੇ ਆ ਤੇ ਤੁਹਾਡੀ ਪਤਾ ਨਹੀਂ ਕੀ ਹੋ ਜਾਂਦਾ ਵਾ। 5 ਲੱਖ ਦਾ ਤੁਹਾਡਾ ਭਲਾ ਹੋ ਗਿਆ। ਨੂੰ ਗੱਲ ਆਈ ਫੇਰ ਤੇ ਜਗ੍ਹਾ ਨਹੀਂ ਦੇ ਰਿਹਾ। ਕੱਲ ਤੋਂ 50,000 ਮਹੀਨੇ ਚ ਦੇ ਦੇਵਾਂ ਮੈਂ। ਸਾਰੇ YouTube ਤੋਂ ਪੈਸੇ ਇੰਨੇ ਕਮਾਉਂਦੇ ਹੋ ਉਹ ਹੱਥ ਪੈਰ ਸਭ YouTube ਤੋਂ ਲੈਦਾ, ਇੱਥੋਂ ਲੈਦਾ, ਉਧਰੋਂ ਲੈਦਾ। ਉਧਰੋਂ ਲੈਦਾ। ਇਵੈਂਟਸ ਵਗੈਰਾ ਲੱਗਦਾ। ਉਹ ਜਿਹੜੇ ਵਿਚਾਰੇ ਬੈਠੇ ਜਿਨ੍ਹਾਂ ਦੀਆਂ ਤੂੰ ਮੈਨੂੰ ਤਾਨੇ ਮਾਰਦਾ, ਉਹ ਤੇ ਇੱਥੇ ਚੁੱਕ ਹੀ ਆ। ਉਹ ਮਾਰਦੇ ਨੇ ਤਾਨੇ। ਚਲੋ ਜੀ ਚਲੋ, ਤੇਰੀ ਗੱਡੀ ਕਿੰਨੇ ਦੀ ਆ? 6 ਲੱਖ। 6 ਲੱਖ ਦੀ। ਮੈਂ 8 ਲੱਖ ਰੁਪਏ ਦੀ ਲੈਣਾ ਵਾ, 20,000 ਰੁਪਏ ਮਹੀਨਾ ਕਰਕੇ ਲਈ ਜਾ। ਹਾਂ ਸਹੀ ਹੈ ਸਰ। ਕਰੋ ਡਨ। ਤੂੰ 20,000 ਰੁਪਏ ਮਹੀਨਾ ਕਰਕੇ 8 ਲੱਖ ਦੀ। ਸਾਰੀਆਂ ਗੱਲਾਂ ਹੁੰਦੀਆਂ। 8 ਲੱਖ ਦੀ ਮੈਂ ਰੈਂਟ ਤੇ ਦਵਾਂ ਨਾ ਗੱਡੀ, 60,000 ਰੁਪਏ ਮਹੀਨਾ ਰੈਂਟ ਦਵੇ ਮੈਨੂੰ। ਉਪਰ ਟੀਮ ਤੇ ਚੱਲੇ ਨਾ ਤੇ ਲੱਖ ਨਹੀਂ ਮੀਰਾ
ਅੱਛਾ ਔਰ ਤੁਹਾਡਾ ਨਾਰਮਲ 60000 ਰੁਪਏ ਮਹੀਨਾ ਦੇਵੇ Easy। ਪਲੱਸ ਜਿੰਨੀ ਇਹਦੀ ਤੇਲ ਪਾਣੀ ਟੁੱਟ ਪੋ ਜੋ ਵੀ ਉਹਨਾਂ ਦੀ ਸਾਰਾ ਮੈਂ ਤੁਹਾਡਾ ਜਿੱਦਾਂ ਗੱਡੀ ਦੇਣੀ ਉਦਾਂ ਹੀ ਲੈਣੀ ਹੈ। ਹੋਰ ਕੀ ਚਾਹੀਦਾ? ਹਾਂ ਤੇ ਉਹ 50 ਦੀ ਗੱਡੀ ਲੈ ਰਿਹਾ ਮੈਨੂੰ। ਸਾਜੀ ਤੇ ਇਹਨਾਂ ਦੀ ਗੱਡੀ ਕਿਤੇ ਔਰ ਅੱਗੇ ਸ਼ਖਸੀਅਤ ਵੀ ਤੇ ਵੇਖੋ ਲੈਣ ਕੋਣ ਡਈ ਚੱਲ ਤੂੰ ਏਦਾਂ ਕਰ 40 ਲੱਖ ਦੀ ਲੈ ਲਾ 50000 ਰੁਪਏ ਮਹੀਨੇ ਤੇ, ਲੇਕਿਨ ਜਦੋਂ ਅੱਧੇ ਪੈਸੇ ਦੇ ਦੇਂਗਾ ਉਦੋਂ ਗੱਡੀ ਦਾ ਕਬਜ਼ਾ ਦਊਂ। ਵੀ ਸੂਲੀ ਗੱਲ ਓਏ ਐ ਸੂਲੀ ਗੱਲ ਹੋਈ ਐ ਮੈਂ ਬੰਦੀ ਦੀ ਸਾਡੀਆਂ ਨੇ ਬੈਕ ਨੂੰ ਜਾਈਦੀ ਅਗਲਾ ਵਾਹ ਵਾਹ। ਨਹੀਂ ਕਿਉਂ ਓਏ ਭਾਈਆਂ ਵਾਲੀ ਗੱਲ ਇੱਧਰ ਆ ਨਹੀਂ, ਨਹੀਂ ਹਾਜੋ ਰਾਟ ਫਕਨੋਟੋ ਇਹ ਸਤਾਜ ਜੀ ਬੇਸਿਕਲੀ ਤੁਹਾਨੂੰ ਲੁੱਟਣਾ ਚਾਹੁੰਦੇ ਆ। ਉਧਰੋਂ ਗੱਡੀ ਇਹਨੂੰ ਮਿਲਣ ਰਹੀ ਸੀ ਪਿਛਲੇ ਸਾਲ ਇਹਨੇ ਗੱਡੀ ਨਹੀਂ ਲਈ। ਮਿਲ ਰਹੀ ਸੀ ਮੇਰੀ ਨਹੀਂ। VXL ਉਹ नहीं भाई 2000 भाई को बाहर जाओ, बाहर गेट खोलो और गेट खोल के पीछे आके इन्हें लत्ते मगन करके आ जाओ। ਨਹੀਂ ਐ ਕਰੀ ਆਂਗੇ ਆਪੇ ਚੱਲ ਜਾਣੀ नहीं ਦੁਨੀਆ ਦੇਖੋ ਸਾਡਾ ਇੱਕ ਮਾਸ਼ਾਅੱਲਾ ਇੱਕ ਸਿਸਟਮ ਇੱਕ ਸੈਟਅਪ ਹੈਗਾ। ਪਹਿਲੇ ਵੀ ਤੁਸੀਂ ਕਮੇਟੀ ਪਾਈ ਸੀਗੀ, ਹੁਣ ਵੀ ਇੱਕ ਕਮੇਟੀ ਸ਼ੁਰੂ ਕਰ ਲਓ। ਅਸੀਂ ਵਿੱਚ ਆਪ ਸ਼ਮੂਲੀਅਤ ਮੈਂਬਰ ਹੋਵਾਂਗੇ। किन्नी कमेटी लाख रुपए महीने दी 50,000 किन्नियां कमेटियां ਜਿੰਨੇ ਤੁਹਾਡੇ ਪੂਰੇ ਹੋ ਜਾਣ। 50,000 ਰੁਪਏ ਮਹੀਨੇ ਦੀਆਂ 10 ਕਮੇਟੀਆਂ ਹੋਣਗੀਆਂ 5 ਲੱਖ ਬਣਨਾ। 5 ਲੱਖ ਬਣਨਾ ਨਾ। ਦੀ ਕਮੇਟੀ ਚ ਮੈਂ ਵੀ ਤੁਸੀਂ 20 ਪਾ ਲਓ 10 ਲੱਖ ਹਾਂ 10 ਲੱਖ ਹੋ ਗਏ। ਤੇ 10 ਲੱਖ ਕੈਸ਼ ਲੈ ਲਓ। ਛੱਡਿਆ ਇੱਕ ਮਿੰਟ ਹੈ ਕਮੇਟੀ ਦੀ ਇੱਕ ਮਿੰਟ ਹੈ ਜੋ ਕਮੇਟੀ ਦੀ ਜ਼ਿੰਮੇਵਾਰੀ ਕਿੰਨੇ ਲੈਣੀ? ਤੁਸੀਂ ਅੱਗੇ ਕਿੰਨੇ ਨਹੀਂ ਲਈ ਮੈਂ ਸੀ? ਨਹੀਂ ਲੈਣੀ। ਤੇ ਅੱਗੇ ਕਿੰਨੇ ਲਈ ਸੀ? ਨਹੀਂ ਨਹੀਂ ਅੱਗੇ ਮੈਂ ਪੂਰੀਆਂ ਵੀ ਕੀਤੀਆਂ ਨੇ। ਤੇ ਫਿਰ ਤੁਸੀਂ ਹੁਣ ਵੀ ਨਹੀਂ ਪੂਰੀ ਮੈਂ ਹੁਣ ਕਾਹ ਤੋਂ ਤੇਰੇ ਸਰ ਤੇ ਮੈਂ ਐਡਾ ਕਰਾਂ ਵੀ ਤੂੰ ਚੁੱਪ ਕਰਕੇ ਫਿਰਦਾ ਰਵੇਂ ਆਰਾਮ ਨਾਲ ਤੇ 50,000 ਮਹੀਨੇ ਦਾ ਦੇ ਜਿਵੇਂ ਬਾਕੀ ਕਮੇਟੀ ਦੀ 20 ਬੰਦਿਆਂ ਕੋ 20 ਬੰਦਿਆਂ ਦਾ ਸਿਆਪਾ ਮੈਂ ਗੱਡੀ ਵੀ ਦੇਣੀ ਕਮੇਟੀ ਦੀ ਜ਼ਿੰਮੇਵਾਰੀ ਵੀ ਲੈਣੀ ਤਨਖਾਹਾਂ ਚ ਪੈਸੇ ਵੀ ਬੱਚੇ ਐਂਜ਼ਾਇਟੀ ਵੱਖਰੀ। ਓਹੋ ਸਾਡੇ 10 ਵੀ ਤੇ ਇੱਥੋਂ ਦੀਆਂ ਹੀ ਬਣ ਜਾਣੀਆਂ ਨੇ। ਪੰਜ ਕਰਨਾ ਵਾ ਕਿੰਨੇ ਤੇ ਛੱਡ ਗਿਆ ਭਾਜੀ ਨੂੰ ਫਿਰ। ਕੁੱਤਰਾ ਤਰ੍ਹਾਂ ਦੇ ਰਹੇ 5 ਲੱਖ ਛੱਡਣ ਡਏ ਬਲਕਿ 7-8 ਲੱਖ ਛੱਡਣ ਡਏ ਆ। ਓ ਯਾਰ 10 ਖੁਰਕ ਬਾਅਦ ਇੱਕ ਸਲਫ ਤੇ 1 ਲੀਟਰ ਲੈਂਦੀ ਤੁਹਾਡੀ ਸੈਂਟਰ ਇੱਕ ਸਲਫ ਤੇ 2000 ਰੁਪਏ ਦਾ ਤੇਲ ਇਹ ਚ ਤੂੰ ਪਵਾਉਣਾ ਵਾ 2000 ਰੁਪਏ ਦਾ ਲਾਹੌਰ ਹਾਂ ਲਾਹੌਰ ਚੱਲ ਜਾ 2000 ਹਾਂ 2000 4000 ਚ ਆਣਾ ਕੀਤਾ ਮੈਂ ਸ਼ਰਤ ਲਾ 2000 ਦੇ ਤੇਲ ਚ ਲਾਹੌਰ ਜਾਣਾ। ਚਲੋ ਉਸਤਾਦ ਜੀ ਤੇ ਇਹਨਾਂ ਦੀ ਸੈਂਟਰ ਦੇ ਵਿੱਚੋਂ ਤੁਹਾਨੂੰ ਮੋਬਾਈਲ ਡੋਲਦਾ ਵਾ ਜਿੱਦੋਂ ਜਲਦੀ ਵੈਲਕਮ ਲਿਖਦਾ ਦੀ ਮੋਬਾਈਲ ਯਾਰ ਉਹਦੀ 18 17 18 ਸ਼ਹਿਰ ਦੇ ਅੰਦਰ ਐਵਰੇਜ ਆ। ਹਾਂਜੀ 125 ਦੀ ਹੁੰਦੀ ਨਹੀਂ। ਅੱਛਾ ਹਾਂਜੀ ਚਲੋ ਸ਼ਾਬਾਸ਼ ਉਸਤਾਦ ਜੀ ਇੰਨੀ ਗੱਲ ਵੋਗਾ ਕਸ਼ੀ ਕਰੋ ਚਲੋ ਐਡਾ ਮਜ਼ਾਕ ਕਰਾ ਤੇ ਫਲਾਣਾ ਤੇ ਢੀਂਗੜਾ ਉਸਤਾਦ ਲੱਖ ਦੇ ਟਾਇਰ ਪਵਾਏ ਲੋਕਾਂ ਚੱਲ ਆਪਤ ਕੋ ਟਾਇਰ ਪਵਾ ਕੇ ਆ ਸ਼ਾਬਾਸ਼ ਚੱਲ ਆਪਤ ਇਹਦੇ ਕੋ ਪੈਸੇ ਕੈਸ਼ ਲਈ ਓਏ ਹਾਏ ਹਾਏ ਉਸਤਾਦ ਜੀ ਮੈਂ ਪੁਆਣੀ ਨਹੀਂ ਭਾਈ ਜੀ ਬਸ ਬਿਸਤੀ ਦੀ ਮੇਰਾ ਨਾਲ ਇੱਜ਼ਤ ਦੀ ਸੈਂਟਰੋਂ ਚੰਗੀ। ਓਏ ਆ ਇਹਨਾਂ ਗੱਲ ਚਲੋ ਇਹ ਇੱਜ਼ਤ ਵੇਲਾ ਹੁਣ ਮੈਂ ਵੀ ਨਹੀਂ ਕਿਹਾ ਉਹਨੂੰ ਆਪ ਸਮਝ ਆ ਗਈ। ਗੱਲ ਤੁਸੀਂ ਵੱਡੀ ਯਾਰ ਇੱਕ ਮਿੰਟ ਹਾਰ ਜਾਣਾ ਯਾਰ ਮੇਰਾ ਵੱਡਿਆ ਸੀ ਯਾਰ ਮੈਂ ਵੱਡਿਆ ਹਿਆ ਕਰੀ ਤੁਸੀਂ ਆਪ ਪਤਾ ਜਾ ਨਹੀਂ ਕੇ ਕੀ ਪੰਜ ਗੱਲ। ਨਿਕਲੋ ਯਾਰ ਮਿੱਠੇ ਮੈਂ ਤੈਨੂੰ ਜੈਨਮਨ ਕਰਾਂ ਖੁਦਾ ਮੇਰਾ ਜਾਣਦਾ ਮੈਂ ਜਿਸ ਦਿਨ ਕੱਲਿਆਂ ਬਹਿ ਕੇ ਉਸਤਾਦ ਨਾਲ ਗੱਲ ਕੀਤੀ ਨਾ ਉਸਤਾਦ ਜੀ ਨੇ ਗੱਡੀ ਦੇ ਦੇਣੀ। ਠੀਕ ਹੈ ਨਾ। ਓਏ ਉਸਤਾਦ ਤੁਸੀਂ ਜੀ ਐਡੇ ਚੁਗਲਖੋਰ ਲੋਕ ਭਾਈ ਮੈਂ ਤਾਂ ਤੁਹਾਡੇ ਨਾਲ ਆ। ਤੁਸੀਂ ਆਪਣਾ ਕੰਮ ਬਣਨ ਦਿੱਤਾ ਸਾਰੀ ਜ਼ਿੰਦਗੀ ਨਾ ਬਣਾਣਾ। ਅਸੀਂ ਤੇ ਭਾਜੀ ਕਹਿੰਦੇ ਆ ਤੁਹਾਨੂੰ ਸਾਜ ਨੂੰ 10 ਲੱਖ ਪੈਣਾ ਵਾ 5 ਲੱਖ ਦੀ ਗੱਡੀ ਛੱਡਣੀ ਫਿਰ ਉਹਨਾਂ ਨੂੰ ਕੁਰਾਨ ਦੀ ਗੱਲ ਕਾਲੂ ਕਰਕੇ ਜੀ 5 ਲੱਖ ਇੱਕ ਮਿੰਟ ਭੌਂਕੀ ਨਾ ਜਾਓ ਸੌਰੀ ਯਾਰ ਉਸਤਾਦ ਤੁਸੀਂ ਕੀ ਕਹਿੰਦੇ ਦੱਸੋ। ਮੈਂ ਕਹਿ ਰਿਹਾ ਵਾਂ ਕਿ ਮੈਨੂੰ 20 ਲੱਖ ਰੁਪਏ ਦੀ ਮੀਰਾ ਦੇ ਦੇਣ ਠੀਕ ਆ ਮੈਂ ਕੈਸ਼ ਰੋਕ ਕਵਰ ਹੋ ਕੇ 20 ਲੱਖ ਰੁਪਏ ਤੁਸੀਂ ਨਗਦ ਦੇ ਦਿਓ ਨਗਦ ਦੇ। ਆਪਣੀ ਸੈਂਟਰ ਦੇ ਦਿਓ ਸਹੀ ਕਾਹਦੇ ਤੋਂ ਸੈਂਟਰੋ ਫਿਰ ਕਾਹਤੋਂ ਦੇਣੀ ਹੈ? ਉਹ ਯਾਰ 20 ਤੇ 30 ਵਾਲੀ ਗੱਡੀ ਉਹ ਯਾਰ 6 ਲੱਖ ਰੁਪਏ ਦੀ ਸੈਂਟਰੋ ਵੇਚਣੀ ਆ 14 ਲੱਖ ਰੁਪਈਆ ਕੋਲੋਂ ਪਾਣਾ ਵਾ। ਚੱਲ ਫਿਰ ਇਹ ਮੈਨੂੰ ਪਤਾ ਵਾ ਕਿ ਕਿੱਥੋਂ ਯਾਨੀ ਮੈਂ ਤੈਨੂੰ 30 ਲੱਖ ਰੁਪਏ ਲਈ ਗੱਡੀ 20 ਦੀ ਦੇ ਦਵਾਂ 20 ਦੇ ਦਵਾਂ ਅੱਛਾ 10 ਲੱਖ ਰੁਪਏ ਤੈਨੂੰ ਤਲਕ ਵੇਖਣੇ ਪੈਸਾ ਨਾ ਉਸਤਾਦ ਜੀ ਪੈਸਾ ਅੱਜ ਤੁਹਾਡੇ ਕੋਲੇ ਕੱਲ ਨੂੰ ਕੱਲ੍ਹ ਵੀ ਇਹਨਾਂ ਕੋਲੇ। ਪਰਸੋਂ ਮੇਰੇ ਕੋਲ ਚਲੋ ਪੰਜ ਇਹ ਘੁੰਮਣੀ ਨੇ ਫਿਰ ਪਰਸੋਂ ਆਈ ਜਦੋਂ ਪੈਸਾ ਤੇਰੇ ਕੋਲ ਪਰਸੋਂ ਆ ਜਾ ਪਰਸੋਂ ਜਦੋਂ ਪੈਸੇ ਹੋਣਗੇ ਉਦੋਂ ਆ ਜਿਓ ਚਲੋ ਯਾਰ ਤੁਸੀਂ 5 ਲੱਖ ਰੁਪਏ ਮਹੀਨਾ ਲੱਖ ਰੁਪਏ ਕਰਕੇ ਦੇ ਦੇਣਾ ਨਹੀਂ ਲੱਖ ਰੱਖ ਇੰਜ ਕਰ ਲੈਣ ਇੰਜ ਕਰ ਲੈਣ ਨਹੀਂ 20 ਤੋਂ ਇਲਾਵਾ ਦੀ ਗੱਲ ਕਰ ਰਹੇ ਹਾਂ ਹਾਂ ਉਸਤਾਦ ਜੀ 10 ਮੇਰੇ ਕੋਲ ਕੈਸ਼ ਲੈ ਲੈਣ ਲੱਖ ਰੁਪਏ ਮਹੀਨੇ ਨਹੀਂ ਦੇ ਆ ਲੈ ਉਸਤਾਦ ਜੀ ਮੈਂ 20 ਤੋਂ ਬਾਅਦ ਦੀ ਗੱਲ ਸੀ YouTube ਦੇ ਪੈਸੇ ਆਏ ਤਾਂ 10 ਲੱਖ ਕੈਸ਼ ਲੈ ਲਓ ਬਾਕੀ 10 ਜੇ ਤੁਹਾਡੇ ਕੋਲ ਲੈ ਹੁੰਦਾ ਤਾਂ ਲੈ ਲਓ ਇਹ ਹਿਸਾਬ ਆ ਨਾ ਨਹੀਂ ਉਸਤਾਦ ਜੀ ਮੈਂ ਤੇ ਇੰਨੀ ਗੱਲ ਕਵਾਂਗਾ ਕਿ ਫੈਸਲ ਭਾਈ ਆਪਣੇ ਕਾਫਲੇ ਦਾ ਇੱਕੋ ਸਿਤਾਰਾ ਵਾ ਜਿਹੜਾ ਮਿਸ਼ਲ ਬਰਦਾਰ ਹੁੰਦਾ ਪਿੱਛੇ ਸਾਰੇ ਤੁਰੇ ਜਾਂਦੇ ਹੁੰਦੇ ਉਸਤਾਦ ਜੀ ਤੁਹਾਡੇ ਤੋਂ ਬਾਅਦ ਭਾਈ ਫੈਸਲ ਹਾਂ ਮੈਂ ਕਹਿ ਰਿਹਾ ਕਿ ਹੁਣ ਇਹਨੂੰ ਨਹੀਂ ਚਾਹੀਦਾ ਤੁਹਾਡੇ ਸਾਰਿਆਂ ਨਾਲ ਮੁਹੱਬਤ ਕਰੇ ਚਾਹੀਦਾ ਉਸਤਾਦ ਜੀ ਕਿਉਂਕਿ ਤੁਹਾਡੇ ਸਾਰਿਆਂ ਨਾਲੋਂ ਠੀਕ ਜਾ ਰਿਹਾ ਜਾ ਰਹੇ ਹੋ ਇਹਨੂੰ ਨਹੀਂ ਚਾਹੀਦਾ ਇਹ ਹਾਲੇ ਵੀ ਇਹ ਕਹੀ ਜਾਂਦਾ ਕਿ ਮੇਰਾ ਪਹਿਲੇ ਬਹੁਤਾ ਕਰ ਲਓ ਸਾਸ ਇਹਨਾਂ ਨੂੰ ਛੱਡ ਦਿਓ ਹਾਂਜੀ ਲੇਕਿਨ ਤੁਹਾਡੇ ਲਾਡਲੇ ਵੀ ਆ ਨਾ ਉਹ ਅੱਛਾ ਉਸਤਾਦ ਜੀ ਮੈਂ ਇਹ ਕਹਾਂਗਾ ਉਸਤਾਦ ਜੀ ਆ ਤੇ ਮੇਰੇ ਮੂੰਹ ਤੇ ਹੀ ਮਾਰੀ ਜਾਣ ਡੇ ਉਹ ਗੱਲਾਂ
ਨਹੀਂ ਯਾਰ ਇਹ ਕੀ ਤਾਂ- ਗਿਆ ਤੇਜ ਚ ਮੈਂ ਨਹੀਂ ਇਹ ਗਲਤ ਗੱਲ ਕਰਦੇ ਯਾਰ ਹੋ ਨਾ। ਤੁਹਾਡੀ ਗੱਲ ਸਹੀ ਗੱਲ ਆ ਉਸਤਾਦ ਜੀ ਦੀ ਕਿ ਤੁਸੀਂ ਇੱਥੇ ਚਾਹ ਆਓ ਗਾਉਣਾ ਨਹੀਂ ਹੈਗਾ ਸਾਨੂੰ ਤਾਂ ਕਮ ਸੇ ਕਮ ਅਹਿਸਾਸ ਹੋਣਾ ਚਾਹੀਦਾ ਕਿ ਸਾਡਾ ਭਰਾ ਕਹੇ ਵੱਡੇ ਸਾਜੀ ਤੁਸੀਂ ਗੱਡੀ ਚਲੋ ਇਹਨਾਂ ਚੋਂ ਇੱਕ ਨੂੰ ਜਾਣਾ ਮਿੱਠੇ ਨੂੰ ਜਾਏਗੀ ਜਾਂ ਕਿਸੇ ਨੂੰ ਇੱਕ ਨੂੰ ਗੱਡੀ ਜਾਏਗੀ ਚਲੋ ਸਾਜੀ ਮੈਂ ਇੰਨਾ ਕਰ ਦਿੰਦਾ ਉਹ ਇਹ ਨਹੀਂ ਦੇਖਦਾ ਪਿਆ ਕਿ ਉਸਤਾਦ 5 ਲੱਖ 6 ਲੱਖ ਦੀ ਜਿਹੜੀ ਤੂੰ ਕਹਿ ਰਿਹਾ ਕਿ ਕਨਫਰਮ 6 ਲੱਖ ਦੀ ਹੈ ਉਸਤਾਦ 6 ਲੱਖ ਦੀ ਵੈਸੇ ਹੀ ਗਿਫਟ ਕਰ ਰਿਹਾ ਇਹਨਾਂ ਚੋਂ ਇੱਕ ਨੂੰ ਉਹ ਕਹਿੰਦਾ ਉਹ ਵੀ ਇਹਨਾਂ ਨੂੰ ਗਿਫਟ ਕਰੋ ਮੈਨੂੰ ਵੀ ਛੱਡੋ ਹੱਥ ਕੰਗਾਲ ਤੁਹਾਨੂੰ ਕਰ ਦਈਏ ਅਸੀਂ ਤੇ ਉਧਰੋਂ ਚੈਨਲਾਂ ਚੁਲਾ ਤੋਂ ਵੇਸੀ ਲਈ ਜੀਏ ਅਸੀਂ ਆਈ ਜੀਏ ਸਾਡਾ ਆ ਨਹੀਂ ਭਰਨ ਦਿਆ ਬਸ ਇਹ ਸਾਡਾ ਭਰ ਦਿਓ ਜੇ ਭਰ ਦੇਵੇ ਬਸ ਜੀ ਮੈਂ ਘਰੋਂ ਹੀ ਰੱਜਿਆ ਆਇਆ ਵਾਂ ਮੈਂ ਤੁਹਾਨੂੰ ਕਹਿਣ ਡਿਆ ਵਾਂ ਨਾਮ ਮੈਨੂੰ ਯਾਨੀ ਕਿ ਇੰਜ ਕਰਿਆ ਕਰੋ ਉਹ ਕੀ ਯਾਰ ਸ਼ੇਰ ਯਾਦ ਆ ਗਿਆ ਯਾਰ ਤੇ ਜਲੀਲ ਕਲੀਮ ਸਾਹਿਬ ਦਾ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਓਏ ਹੋਏ ਹੋਏ ਰੱਬਾ ਤੈਨੂੰ ਥੋੜੇ ਕਾਦੀ ਚੇਤੋਂ ਵੀ ਨਹੀਂ ਰੱਖਦੇ ਬੰਦੇ ਜਿਹਨੇ ਪਹਿਲੀ ਲੈਣ ਕਹੀ ਦੂਜੀ ਵੀ ਨਹੀਂ ਕਹਿਣੀ ਯਾਰ ਉਸਤਾਦ ਜੀ ਵੱਡੇ ਇਸ ਲਈ ਤੁਸੀਂ ਅੱਜ ਤੱਕ ਇੱਥੇ ਹੀ ਬੈਠੇ ਹੋ ਤੁਹਾਨੂੰ ਕੰਟੈਂਟ ਦੀ ਸਮਝ ਹੀ ਨਹੀਂ ਆਈ ਕੀ ਬਾਤ ਹੈ ਉਸਤਾਦ ਗੀਤ ਜੀ ਸਾਜੀ ਸੁਣਾਈਓ ਜ਼ਰਾ ਤੁਸੀਂ ਜਿੱਦਾਂ ਰੱਬਾ ਕਿਹੜੀ ਰੱਬਾ ਤੈਨੂੰ ਥੋੜੇ ਕਾਦੀ ਹਾਂਜੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਹਾਏ ਤੁਹਾਡੀ ਜ਼ਿਕਰ ਕੀਤਾ ਉਹਨਾਂ ਨੇ ਕੀ ਬਾਤ ਉਸਤਾਦ ਜੀ ਫਿਰ ਤੁਸੀਂ ਫਰਾਜ਼ ਸਾਹਿਬ ਦਾ ਨਹੀਂ ਸੁਣਿਆ ਕਿਹੜਾ हाय हाय मोहब्बत को दौलत की निगाह से ना देख अहले वफा अक्सर गरीब होते ਚੱਲ ਯਾਰ ਚੱਲ ਚੱਲ ਹੁਣ ਤਾਂ ਛੱਡ ਤੇ ਬਣਦਾ ਹੀ ਜਿੰਨਾ ਤੁਹਾਡਾ ਚਲੋ ਕਿ ਮੈਂ ਕਿਸੇ ਨੂੰ ਕਹਾਂ ਇਹਨਾਂ ਦੋਵਾਂ ਨੂੰ ਛੱਡ ਆਓ ਚਲੋ ਲਓ ਜੀ ਉਸਤਾਦ ਜੀ ਸੀ ਕਿ ਨਤੀਜਾ ਕੱਢਿਆ ਭਾਈ ਫੈਸਲ ਤੇ ਕਨਫਰਮ ਲਾਲਚੀ ਹੈ। ਕਨਫਰਮ ਲਾਲਚੀ ਅੱਛਾ ਜੀ ਉਸਤਾਦ ਜੀ ਦੀ ਦਰਿਆ ਦਿਲੀ ਤੇ ਸਾਡੇ ਲਈ ਜਿਹੜੀ ਇਹਨਾਂ ਦਾ ਦਿਆਲੂਪਨ ਆ ਉਹਦੇ ਲਈ ਜ਼ਰਾ ਜ਼ਕ ਜ਼ੁਬਾਨ ਹੋ ਕੇ ਨਾਰਾ ਲਾਇਆ ਜਾਏਗਾ ਸਿਆਯਾਨੀ ਜਿੰਦਾਬਾਦ ਸਿਆਯਾਨੀ ਜਿੰਦਾਬਾਦ। ਇਹ ਸਿਆਯਾਨੀ ਜਿੰਦਾਬਾਦ। ਫੈਸਲਾ ਨਹੀਂ ਓਏ ਓਏ ਰਾਮੇ ਓਏ मिठा पोंका ਤੁਸੀਂ ਭਾਈ ਫੈਸਲ ਨੂੰ ਗੱਡੀ ਦੇ ਦੇਣੀ ਮੈਨੂੰ ਪਤਾ ਤੁਹਾਡਾ ਤੁਸੀਂ ਦੇ ਦੇਣੀ ਤੁਸੀਂ ਜਿਹੜੀ ਮੁਹੱਬਤ ਕਰਦੇ ਆ ਨਾ अच्छी भी ना करते की क्या ਇਹਨੂੰ ਆਪਣੀ ਗੱਡੀ ਦਾ ਉਹ ਕਹਿੰਦਾ ਕਿ ਮੈਨੂੰ ਵੇਚ ਕੇ ਹੈਂਡ ਕੋਲ ਬਿੱਟੇ ਜਾਮ ਕੇ ਸੈਂਟਰ ਇੱਧਰ ਆੜੀ ਆ ਪਰਸਨ ਦੇਸੀ ਕੀ ਹੈਗਾ ਉਹ ਠਹਿਰ ਜਾ ਕਿਤੇ ਦਿਲ 'ਚ ਇੱਕ ਪਰਸਨ ਸੈਂਟਰ ਦਾ ਮਲਾਲ ਨਹੀਂ ਲੈ ਮੈਂ ਕਹਿੰਦਾ ਯਾਰ ਨੋ ਗੱਡੀ ਨਹੀਂ ਚਾਹੀਦੀ ਗੱਡੀ ਚਾਹੀਦੀ ਹੈ ਕੀ ਗੱਲ ਰਕਸ਼ਾ ਜਵਾਬ ਦੇ ਗਿਆ जी ਸਾਜੀ ਗੱਡੀ ਯਾਰ ਵੇਚੋ ਭਾਈ ਫੈਸਲ ਇੱਕ ਸੈਂਟਰ ਮਿੰਟ ਹੈ ਮੈਨੂੰ ਸੇਲ ਕਰ ਦਿਓ ਸੈਂਟਰ ਤੂੰ ਕਿੱਥੇ ਖਿਲਾਰਨੀ ਸਾਜੀ ਕਿੱਥੇ ਮੈਂ ਕੋਈ ਹੈ ਜਦੋਂ ਉਹਦੇ ਗਰਾਜ ਹੈਗਾ ਅੱਛਾ ਸਰ ਚੀਜ਼ਾਂ ਲਈ ਜਾਣ ਡਿਆ ਵਾ ਚਲਾਉਣ ਦਾ ਪਤਾ ਨਹੀਂ ਆਈਫੋਨ 'ਚ ਲੋਡ ਹੀ ਨਹੀਂ ਕਰਾਉਣ ਡਿਆ ਗਰਾਜ ਦੀਗਾ ਉੱਥੇ ਰਜਾਈਆਂ ਪਈਆਂ ਸਾਜੀ ਮੈਨੂੰ ਦੋਗੇ ਤੇ ਮੈਨੂੰ ਇਹਦਾ ਫਾਇਦਾ ਵਾ ਉਸਤਾਦ ਜੀ ਆਈਫੋਨ ਦੀ ਬੈਟਰੀ ਮੈਂ ਨਿਕਲ ਲੈਣੇ ਛੱਡਣੇ ਆ ਵੀਕਐਂਡ ਰੋ ਸਾਜੀ ਨੂੰ ਪਤਾ ਮੇਰਾ ਮੈਂ ਇਹਨੂੰ ਆਲੇ ਲਾ ਲੈਣਾ ਵਾ ਉਸਤਾਦ ਜੀ ਫੈਸਲ ਭਾਈ ਲਾਹੌਰ ਜਾਣਾ ਆਣਾ ਹੁੰਦਾ ਉਹਨਾਂ ਕੋਲ ਨਵੀਂ ਗੱਡੀ ਬਣਦੀ ਹੈ ਇਹ ਕੋਈ ਉਸਤਾਦ ਜੀ ਜਾਂਦੇ ਆ ਆ ਵੀ ਤੇ ਵੇਖਣਾ ਇੱਜ਼ਤ ਕਿਹਦੀ ਆ ਮੈਂ ਗੱਡੀ ਤੇ ਜਾਵਾਂਗਾ ਇੱਜ਼ਤ ਕਿਹਦੀ ਬੰਨੀ ਮਾਈ ਬਾਪ ਨਹੀਂ 5 ਮਿੰਟ ਦੀ ਐਂਟਰੀ ਤੁਸੀਂ ਉੱਥੇ ਇੰਜ ਕਹਿੰਦਾ ਡੈਵੋ ਲੈਣੀ ਜਿੱਦਾਂ ਹੁਣ ਬੈਗ ਤੁਸੀਂ ਪਾਇਆ ਤੁਸੀਂ ਉਹ ਲੈਓ ਨਾ ਉਹਨਾਂ ਕੋ ਦਾਰੇ ਕੋ ਲੈਣ ਪੈਸੇ ਸਾਜੀ ਹਾਂਜੀ ਸਾਡੇ ਦਾਰੇ ਨੂੰ ਕਿਤੇ ਫਟਾ ਮਾਰੀ ਜਾਂਦੇ ਓਏ ਗੱਲ ਸੁਣ ਲੱਖ ਰੁਪਏ ਵੀ ਨਾ ਕਟਾਈ ਜੋ ਤੁਸੀਂ ਇਹ ਤੇਰਾ ਪੱਕਾ ਐਗਰੀਮੈਂਟ ਨਹੀਂ ਹੋਇਆ ਸਿਰਫ ਉਧਰ ਜਵਾਬ ਦਿੱਤਾ ਤੂੰ ਉਸਤਾਦ ਜੀ ਦਿਲੀ ਖੁਆਇਸ਼ ਆ ਭਲ ਫੈਸਲ ਦੇ ਥੱਲੇ ਵੱਡੀ ਗੱਡੀ ਹੋਵੇ ਨਹੀਂ ਤੁਸੀਂ ਮੀਰਾ ਦੇ ਦੇਣੀ ਆ ਸਾਜੀ ਦੇ ਦਿਓ ਓਏ 14 ਅਗਸਤ ਨੂੰ ਯਾਰ ਤੁਹਾਨੂੰ ਲੇਕਿਨ ਪਤਾ 14 ਅਗਸਤ ਨੂੰ ਕੀ ਹੈ ਉਸਤਾਦ ਜੀ 14 ਅਸਾਂ ਅਗਸਤ ਸਾਦੀਆਂ ਦੇ ਨੂੰ ਆ ਕੀ ਹੈ ਉਸਤਾਦ ਜੀ ਯਾਦ ਹੋਇਆ ਸਾਲਗਿਰਾ ਫੈਸਲ ਭਾਈ ਦੀ ਉਹ ਬਿਮਾਰ ਕਰਦੇ ਆ 14 ਅਗਸਤ ਨੂੰ ਉਸਤਾਦ ਜੀ ਇੱਥੇ ਨਵੀਂ ਗੱਡੀ ਤੇ ਮੈਂ ਆਵਾਂਗਾ ਆ ਲੋ ਯਾਰ ਅੱਲਾ ਕਰੇ ਆ ਮੇਰਾ ਤੂੰ ਯਾਰ ਅੱਲਾ ਉਹ ਕਰੇ ਜਾ ਯਾਰ ਛੱਡ ਕੇ ਆ ਕਹਿੰਦਾ ਲਿਖ ਲੈਣਾ ਯਾਰ ਅੱਲਾ ਕਰੇ ਮੈਂ ਕਹਿੰਦਾ ਤੂੰ ਨਵੀਂ ਤੋਂ ਵੀ ਮਹੀਨਾ ਪਹਿਲੇ ਜਿਹੜੀ ਬਣੀ ਉਹਦਾ ਉੱਤੇ ਆ ਜਾਵੇ ਅੱਲਾ ਕਰੇ ਵੀ ਤੋਂ ਵੀ ਪਹਿਲੇ ਅੱਲਾ ਕਰੇ ਤੂੰ ਗੱਡੀ ਤੇ ਇੱਥੇ ਆ ਜਾਵੇਂ ਤਾਂ ਵੀ ਉਹ 0 ਮੀਟਰ ਤੇ ਖੜੀ ਹੋਵੇ ਇੰਨੀ ਵੀ ਨਾ ਚੱਲੀ ਹੋਵੇ ਹੋਰ ਦੱਸ ਥੱਲੇ ਬੈਰੰਗ ਪਾ ਕੇ ਉਸਤਾਦ ਜੀ ਤੰਗ ਨਾ ਕਰਿਆ ਨਹੀਂ ਮੈਂ ਤੇ ਕਸਮ ਦੁਆ ਤੁਹਾਡੇ ਬਣਦੇ ਨਹੀਂ ਉਸਤਾਦ ਜੀ ਪੁੱਤਰ ਆਪਣੇ ਦਿਲੋਂ ਉਸਤਾਦ ਜੀ ਦਾ ਦਿਲ ਏਡਾ ਵੱਡਾ ਵਾ ਕਿ ਉਹ ਕੀ ਹੋ ਗਿਆ ਕਿਤੇ ਮਾਖੀ ਚੋਂਦਿਆਂ ਵਾ ਓਏ ਗੱਡੀ ਉਹਨੇ ਲੈ ਜਾਣੀ ਉਸਤਾਦ ਜੀ ਓਕੇ ਕਰੋ ਜੀ ਗੱਡੀ ਲੇਕਿਨ ਪੋਮਾ ਨਾ ਬੈਠੇ ਵਿੱਚ ਫੇਰ ਵੀ ਤਾਂ ਕਿਹੜੀ ਗੱਡੀ 'ਚ ਮੀਰਾ ਚ ਨਹੀਂ ਜਦੋਂ ਮੈਂ ਵੇਚਤੀ ਉਦੋਂ ਭਾਵੇਂ ਪੋਮਾ ਬੈਠੇ ਭਾਵੇਂ ਪੰਮਾ ਬੈਠੇ ਕੋਲ ਬੈਠੇ ਪੰਮਾ ਬੋਲ ਰਿਹਾ ਜੀ ਹੁਣ ਨਹੀਂ ਲੈਣੀ ਹੈ ਮੈਂ ਡਾਕਟਰ ਵਾਦਨ ਬੋਲਾਂ ਵਿੱਚੋਂ ਮੈਂ ਉਦੋਂ ਦਾ ਬੋਲਿਆ ਨਹੀਂ ਤੁਸੀਂ ਬੋਲਦੇ ਸਾਡੀ ਫੇਵਰ ਚ ਬੋਲਦੇ ਹੋ ਕੋਈ ਤੇ ਫੇਵਰ ਚ ਨਹੀਂ ਤੁਹਾਡੀ ਬੋਲਦੇ ਫੇਵਰ ਚ ਆ ਇੰਨਾ ਕੀ ਕਰ ਲੋਗੇ ਯਾਰ ਮੇਰੀ ਅਸੀਂ ਭਾਜੀ ਦਿਲੀ ਤੁਹਾਡੀ ਦੁਆ favor ਪੰਜ ਫੈਸਲ ਅੱਲਾ ਤੁਹਾਨੂੰ ਵੱਡੀ ਗੱਡੀ ਦੇਵੇ ਅੱਲਾ ਜਹਾਜ਼ ਦੇਵੇ ਜੈਟ ਦੇਵੇ ਦਲਜੀਤ ਦਸਾਂਝ ਤਰ੍ਹਾਂ ਤੁਸੀਂ ਆਇਆ ਜਾਇਆ ਕਰੋ ਹਾਏ ਕੀ ਕਹਿੰਦਾ ਵਾ ਹਲਕਾ ਹਲਕਾ ਦਾੜੀ ਰੱਖੋ ਬੁੱਗਾ ਹਦਾਇਤਾਂ ਹੋ ਤੁਸੀਂ 20 ਲੱਖ ਚ ਮੰਨਦੇ ਹੋ ਗੱਡੀ ਸਾਜੀਆਂ ਦੀ ਆਹੋ 20 ਲੱਖ 'ਚ ਨਹੀਂ ਨਾਲ ਆਇਆ ਦੇ ਕੇ ਸਾਜੀ ਨੂੰ ਗਲਤ ਕਰ ਲੈਂਦੇ ਹਾਂ, ਕਰ ਲੋ ਕਰ ਲੋ ਗੱਲ ਕਰ ਲੈਂਦੇ ਨੂੰ ਵਿੱਚ ਤੁਸੀਂ ਕਰ ਲੋ ਕਰ ਲੋ 20 ਲੱਖ ਕੈਸ਼ ਤੇ ਨਾਲ ਸੈਂਟਰੋ ਹੈ 20 ਲੱਖ ਰੁਪਈਆ ਵਿੱਚ ਹੀ ਟੋਟਲ ਸੈਂਟਰ ਵਿੱਚ ਹੀ ਸੈਂਟਰ ਹੋ ਨਹੀਂ ਫੇਰ ਨਹੀਂ ਮੇਰੀ ਵੀ ਤੇ ਉਹ ਵੀ ਸਮਝ ਦੇ ਕਹਿਣ ਦੇ ਸਾਰਿਆਂ ਨੂੰ ਚੁੱਪ ਕਰਾ ਕੇ ਆਇਆ ਜਿਵੇਂ ਪਤਾ ਨਹੀਂ
ਹੱਸਦੇ ਐ ਲੱਗਦਾ ਇੱਕ ਸਾਈਡ ਤੋਂ ਕਨਾਤ ਖੋਲਦੇ ਆ ਸਾਡੀ ਮੈਨੂੰ ਉਹਨੇ ਗੱਲ ਬਣਿਆ ਵੀ ਨਹੀਂ ਨਾ ਮਾੜਾ ਮੋਟਾ ਰੱਖਿਆ ਇੰਜ ਕਹਿੰਦੇ ਵੀ 24 ਦੇ ਦੇਣਾ ਮੈਂ ਹਾਏ ਹਾਏ ਅੱਜ ਕਸਮ ਹੈ ਕੋਲੇ ਅੱਜ ਸੱਚੀ ਮੁੱਚੀ ਉਸਤਾਦ ਜੀ ਗੁਰਬਤ ਤੇ ਰੋਣਾ ਆ ਗਿਆ ਭਾਜੀ ਗੁਰਬਤ ਦੇ ਸਾਨੂੰ ਤੇ ਇਹ ਨਹੀਂ ਕਲੀਅਰ ਤੁਸੀਂ ਕਿਹੜੇ ਮਕਾਨ 'ਚ ਰਹਿਣ ਡਏ ਆ ਹਲੇ ਗੁਰਬਤ ਦਾ ਵਾਹ 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 ਮੈਨੂੰ ਬੜੀ ਜ਼ਰੂਰਤ ਹੈ ਗੱਡੀ ਹੈ ਮੈਨੂੰ ਬਹੁਤ ਜ਼ਰੂਰਤ ਹੈ ਗੱਡੀ ਉਸਤਾਦ ਜੀ ਘੋੜਾ ਲੈ ਤੂੰ ਮਮਾ ਅੱਛਾ ਉਸਤਾਦ ਜੀ ਉਹਦੇ ਪਿੱਛੇ ਟਾਂਗਾ ਜੋ ਜ਼ਰਾ ਕਲਚਰ ਨਵਾਂ ਦੁਬਾਰਾ ਜ਼ਿੰਦਾ ਕਰ ਰਹੇ ਆ ਅੱਜ ਤੂੰ ਘੋੜਾ ਟਾਂਗਾ ਅਗਰ ਤੂੰ ਪਾਏਗਾ ਨਾ 100 ਰੁਪਏ 200 ਰੁਪਏ ਵੀ ਸਵਾਰੀ ਦੇਣਗੇ ਲੋਕੀ ਸ਼ੌਕ ਚ ਟਾਂਗੇ ਵਾਲਾ ਖੈਰ ਕਿ ਯਾਰ ਨੋਨੀ ਇਕੱਲਾ ਹੀ ਸ਼ਹਿਰ 'ਚ ਲੈ ਕੇ ਫਿਰ ਰਿਹਾ ਇਹ ਗੱਲ ਉਸਤਾਦ ਜੀ ਇਹ ਸੈਂਟਰੋਂ ਲੈ ਲਵੇ ਜਿਹੜੀ ਗਲੀ 'ਚ ਰਹਿੰਦਾ ਉਹ 'ਚੋਂ ਸੈਂਟਰੋਂ ਲੰਘ ਜਾਵੇ ਮੈਨੂੰ ਛਿੱਤਰ ਫੇਰ ਲੈਣਾ ਤੂੰ ਖਿਲਾਰ ਦੀ ਪੁੱਤ ਕਿੱਥੇ ਆ ਏ ਅੱਛਾ 21 ਮਕਾਨ ਪਿੱਛੇ ਖਿਲਾਰਿਆ ਕਰੇਗਾ ਲੋਕਾਂ ਨੇ ਮੰਨਣੇ ਤੇਰੀ ਚਲੋ ਉਸਤਾਦ ਜੀ ਕਿਸੇ ਨੂੰ ਕਹਿ ਕੇ ਨਾ ਮੈਨੂੰ ਇੰਸਟਾਲਮੈਂਟ ਤੇ ਲੈ ਦਿਓ ਯਾਰ ਯਾਰ ਫੈਸਲ ਇੰਸਟਾਲਮੈਂਟ ਤੇ ਬਾਬੇ ਉਹ ਤੇ ਲੈ ਦਿਓ ਨਾ ਮੈਨੂੰ ਉਹ ਤੁਸੀਂ ਕਹਿਣਾ ਮੈਨੂੰ ਗੱਡੀ ਲੈ ਦਿਓ ਉੱਥੇ ਵੀ ਉਸਤਾਦ ਜੀ ਨੇ ਫਸਾਉਣਾ ਇੱਥੇ ਨੁੱਕਰ ਤੇ ਮਿਜ਼ਾਨ ਬੈਂਕ ਆ ਮੇਰਾ ਵੀਰ ਆ ਛੋਟਾ ਤਲਹਾ ਉੱਥੇ ਤਲਖਾ ਉਹਨੂੰ ਮੈਂ ਇੱਥੇ ਬੁਲਾ ਲੈਣਾ ਬੁਲਾ ਉਹਨਾਂ ਤੁਸੀਂ ਗੱਲ ਕਰ ਲਓ ਠੀਕ ਹੈ ਜਿਹੜੀ ਮਰਜ਼ੀ ਗੱਡੀ ਕਢਾ ਆਲਟੋ ਲੇਕਿਨ ਮੈਂ ਆਪਣੀ ਸਟੇਟਮੈਂਟ ਤੇ ਨਹੀਂ ਨਿਕਲਣੀ ਮੈਂ ਡਿਫਾਲਟਰ ਹਾਂ ਸਟੇਟਮੈਂਟ ਵੀ ਭਾਜੀ ਲੱਗਣੀ ਆ ਉਹ ਨਹੀਂ ਤੁਹਾਨੂੰ ਪਤਾ ਤੇ ਹੈਗਾ ਸਾਰੀ ਗੇਮ ਦਾ ਤੇ ਮੈਂ ਆਪਣੇ ਰਿਲੇਟਿਵ ਨੂੰ ਰਕਸ਼ਾ ਲੈ ਕੇ ਦਿੱਤਾ ਉਹਨੇ ਵੇਚ ਕੇ ਖਾ ਲਿਆ ਉਹ ਸਾਰਾ clear ਹੋਇਆ ਹਾਲੇ ਤੱਕ? ਨਹੀਂ ਭਰਾਵਾ ਮੈਂ ਕਲੀਅਰ ਕਰਾਉਂਦਾ ਹੈ ਇਹ ਹਲਫੀਆ ਬਿਆਨ ਤੂੰ ਵਿੱਚ ਨਾ ਆਵੇਂ ਤਾਂ ਮੈਂ ਗੱਡੀ ਲੈਣਾ ਕੈਸੀ ਗੱਲ ਪਰ ਫੈਸਲ ਮੈਂ ਤਾਂ ਖੈਰ ਲੈਂਡ ਆ ਚਲੋ ਜੀ ਭਾਜੀ ਮੈਂ ਉਹਨੂੰ ਤਲਹਾ ਨੂੰ ਬੁਲਾਉਣਾ ਉਹਨੂੰ ਮੈਂ ਕਹਿੰਦਾ ਵੀ 2-3 ਗੱਡੀਆਂ ਠੀਕ ਹੈ 3 ਗੱਡੀਆਂ ਸਾਨੂੰ ਇਕੱਠੀਆਂ ਦੇਣੀਆਂ ਨੇ ਅਲਟੋ ਤੇ ਮੇਰਾ ਵੀ ਕਹਤਾ ਸਰ ਆਲਟੋ ਨਹੀਂ ਲੈਣੀ ਨਾ ਸਾਰੀ ਨਹੀਂ ਉਹ ਤੁਸੀਂ ਦੇਖ ਲੈਣਾ ਨਾ ਜਿਹੜੀ ਵੀ ਲੈਣੀ ਠੀਕ ਹੋ ਮੇਰੀ ਗੱਡੀ ਦਾ ਵੀ ਸੋਚ ਲੈ ਨਾਲ ਹੀ ਕਲਟਸ ਲੈ ਲੈਣਾ ਨਹੀਂ ਓਏ ਉਹਨਾਂ ਤੇਰੀ ਗੱਡੀ ਤਾਂ ਓਏ ਪਹਿਲਾਂ ਉਹਨਾਂ ਨੇ ਆ ਵੀ ਲੀਜ਼ ਮੇਰੇ ਵਾਲੀ ਵੀ ਲੀਜ਼ ਤੇ ਦੇ ਦੇਣੀ ਤੈਨੂੰ ਐ ਵਾਲੀ ਹਾਂ ਇਹ 21-24 ਹੈ ਨਾ ਉਹਨਾਂ ਨੇ ਇਹ ਵੀ ਤੈਨੂੰ ਲੀਜ਼ ਤੇ ਦੇ ਦੇਣੀ ਹੈ 4-5 ਸਾਲ ਪੁਰਾਣੀ ਗੱਡੀ ਲੈ ਦਿੰਦੇ ਹੋ ਸਨਾਟਾ ਉਸਤਾਦ ਜੀ ਦਾ ਸਨਾਟਾ ਪਾਤਾ ਇਹ ਗੱਲ ਕਰ ਜੀ ਸਨਾਟਾ ਤੇ ਯਾਰ ਜਿਹੜੀ ਪੁਰਾਣੀ ਵੀ ਚੱਲੀ ਨਾ ਉਹ ਵੀ 90 ਲੱਖ ਕਰੋੜ ਦੀ ਹੋਣੀ ਤੁਸੀਂ ਕਿਸ਼ਤਾਂ ਦੇ ਸ਼ਰਾਟ ਲੈ ਦੇਣਾ ਸਾਡੀ ਸ਼ਰਾਟ ਲੈ ਦੇ ਕਿਸ਼ਤ ਇੰਨੀ ਬਣਨੀ ਹੈ ਤੂੰ ਕਿਸ ਕੋ ਜਾ ਕੇ ਮੰਗੇਗਾ ਮੁੜ ਕੇ ਉਸਤਾਦ ਜੀ ਜੇ ਮੈਂ ਮੰਗਣਾ ਹੁੰਦਾ ਤੇ ਮੈਂ 10 ਮਿੰਟ 'ਚ ਤੁਹਾਨੂੰ ਲੈ ਦਵਾਂ ਮੀਰਾ ਯਾਰ ਉਹ ਨਹੀਂ ਜਿਹੜੀ ਆ ਓਏ ਤੂੰ ਘੁੱਟਣਾ ਕਿ ਲੈਟਰ ਲੱਭਣ ਡਿਆ ਨਹੀਂ ਉਹਨੇ ਘੁੱਟ ਲਿਆ ਹੁਣ ਟੋਟਲ ਲਾਉਂਦੇ ਸਾਰਾ ਘੁੱਟ ਕੇ ਹੁਣ ਇੱਥੇ ਟੋਟਲ ਲਾ ਦੇ ਉਸਤਾਦ ਜੀ ਕਿੰਨਾ ਘੁੱਟ ਲੈ ਜਿਹੜਾ ਬਕਾਇਆ ਉਸਤਾਦ ਜੀ ਜੇ ਬੈਂਕ ਕੋਲ ਲੈ ਕੇ ਦੇਣੀ ਸਪੋਰਟ 'ਚ ਲੈ ਦੋ ਕੀ ਐਸ ਤੁਹਾਡੇ ਕੀ ਹੈ ਸਪੋਰਟ 'ਚ ਉਸਤਾਦ ਜੀ ਬਾਤ ਵਾਲੀਆਂ ਗੱਲਾਂ ਫਿਰ ਉਹੀ ਉਹ ਯਾਰ ਲੱਖ ਰੁਪਈਆ ਫਿਰ ਗੱਲ ਕਿਸ਼ਤ ਜਿਹੜੀ ਦੇਣੀ ਬਣਦੀ ਉਹ ਲੋ ਜਿਹੜੀ ਭਰਾਵਾ ਜਿਹੜੀ ਮੈਂ ਕਿਸ਼ਤ ਤੇ ਲੈਣੀ ਜੇ ਬੈਂਕ ਤੋਂ ਲੈਣੀ ਹੈ ਤੇ ਫਿਰ ਮੈਂ ਸੁਤਰੀ ਲੈਣੀ ਹੈ। ਇਸ ਲੈ ਲਈ ਫਿਰ ਤਾਂ ਮੀਰਾ ਮੂਰਾ ਦੇ ਚੱਕਰ ਵਿੱਚ ਡੁੱਬ- ਯਾਰ ਕਰੋੜ ਰੁਪਏ ਦੀ ਗੱਡੀ ਹੋਵੇ ਨਾ ਹਾਂਜੀ ਉਸਤਾਦ ਤੇ ਉਹਨੇ 25-30 ਲੱਖ ਰੁਪਏ ਦਾ ਐਡਵਾਂਸ ਆ ਉਸਤਾਦ ਜੀ 40 ਮੈਂ ਕਹਿ ਰਿਹਾ 25-30 ਲੱਖ ਐਡਵਾਂਸ ਆ ਉਸ ਤੋਂ ਬਾਅਦ ਉਹਦੀ ਕੋਈ ਲੱਖ 1.5 ਲੱਖ ਕਿਸ਼ਤ ਹੋਣੀ ਕੱਲ ਨੂੰ ਨਾ ਉਸਤਾਦ ਜੀ ਤਲਖਾਨਾ ਮੇਰੀ ਮੀਟਿੰਗ ਰਖਾ ਦਿਓ ਭਾਜੀ ਮੀਟਿੰਗ ਦਾ ਸਾਫਾ ਲੈ ਕੇ ਨਾ ਆਉਣਾ ਹੈ ਮੀਟਿੰਗ ਰਖਾ ਮੈਂ ਵੀ ਨਹੀਂ ਲੈ ਕੇ ਆਉਣਾ ਉਸਤਾਦ ਜੀ ਚਲੋ ਠੀਕ ਹੈ ਡਨ ਨਿਕਲੋ ਭਈਆ ਨੂੰ ਟਾਰਾਂ ਦਾ ਤੇ ਕਹਿ ਦੇਣਾ ਮੈਂ ਕਹਿ ਦਿੰਦਾ ਚਲੋ ਜਾਓ ਅੱਛਾ ਸਪੋਰਟ ਹੀ ਲੈ ਕੇ ਨਾਲ ਉਸਤਾਦ ਜੀ ਤੇ ਟੈਰਰ ਤੇ ਕਿਹੋ ਜਰਾ ਵੀ ਬਹੁਤੇ ਘਸੇ ਨਾ ਪਵੇ ਚਲਾ ਯਾਰ ਦਾਨਿਸ਼ ਉੱਧਰ ਆ ਜਾ ਯਾਰ ਆ ਨਾ ਚਲੋ ਜੀ ਐਂ ਲੱਗਦਾ ਸੀਗਾ ਹਮਨਵਾ ਬੈਠੇ ਆ ਟੀਮ ਲੱਕੜੀ ਹਾਂਜੀ ਕਾਲੂ ਸਾਹਿਬ ਹਾਂਜੀ ਸਾਥ ਜੀ ਇਹ ਨਵਾਂ ਫੈਸਲਾ ਆਰਡਰ ਆਊਟ ਹੁਣ ਅਗਲੀ ਜਰਾ ਕਾਲੂ ਦੀ ਸੁਣ ਲੈਣਾ ਭਾਜੀ ਕੱਲ ਮੈਂ ਨਾਜ਼ਰੀ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਨਹੀਂ ਜਿੰਨਾ ਮਰਜ਼ੀ ਕਰ ਲਾ ਸਾਰੇ ਨੇ ਕਰ ਲਾ ਲੋ ਜੀ ਸਾਥ ਜੀ ਮੈਂ ਆਲ ਟੀਮ ਮੈਂਬਰ ਪਲੀਜ਼ ਇੱਕ ਰਿਕੁਐਸਟ ਆ ਸਾਥ ਜੀ ਐਲਾਨੀਆਂ ਕਹਿ ਰਹੇ ਹਾਂ ਯਕਮ ਅਗਸਤ ਨੂੰ ਮੈਂ ਰਿਜ਼ਾਈਨ ਦੇਤਾ ਫੈਕਟਰੀ ਮੈਂ ਜੁਆਇਨ ਕਰ ਰਿਹਾ ਜੀ ਸਜਾਦ ਜਾਨੀ ਆਫੀਸ਼ੀਅਲ ਫੁੱਲ ਟਾਈਮ ਸਜਾਦ ਜਾਨੀ ਟੀਮ 'ਚ ਵੀ ਕੰਮ ਕਰਾਂਗਾ ਜਾਨੀ ਕਿ ਚਾਹ 'ਚ ਵੀ ਕਰਾਂਗਾ ਹੋ ਸਕੇ ਤਾਂ ਤੁਹਾਡੇ ਬਲੌਗ ਵੀ ਕਰਾਂਗਾ ਨਾਲ ਹੋ ਸਕੇ ਤੇ ਹੋ ਸਕੇਗੀ ਤੇ ਬਾਕੀ ਹੁਣ ਤੁਸੀਂ ਆਰਡਰ ਲਾਉਣਾ ਵਾ ਜੋ ਜਿੱਦਾਂ ਤੁਸੀਂ ਕਰਨਾ ਕਿਉਂ ਮਿਠਾਈ ਜੀ ਆ ਕੇ ਨਹੀਂ ਇਹਦਾ ਮਤਲਬ ਇਹ ਆ ਕਿ ਅਗਰ ਤੂੰ ਉੱਥੋਂ ਛੱਡਿਆ ਤੇ ਜ਼ਾਹਰੀ ਗੱਲ ਆ ਇੱਥੇ ਭਾਰ ਪਏਗਾ ਨਾ ਤਨਖਾਹ ਸਾਰੀ ਦਾ ਹਾਂਜੀ ਉਧਰੋਂ ਜੋ ਛੱਡਿਆ ਹਾਂਜੀ ਤੇ ਇਹ ਤੂੰ ਕਿਸੇ ਕੋਲ ਇਜਾਜ਼ਤ ਲਈ ਪੁੱਛਿਆ ਤੈਨੂੰ ਕਿ ਵੀ ਤੂੰ ਆਪ ਹੀ ਆ ਗਿਆ ਲਓ ਜੀ ਮੈਂ ਜੀ ਫਲਾਂ ਤੇ ਮੈਂ ਆ ਕੇ ਤੇ ਆਪ ਹੀ ਉਸੇ ਤਨਖਾਹ 'ਚ ਕਰੇਂਗਾ ਇੱਥੇ ਕਿਸੇ ਤਰੀਕੇ ਦੀ ਤਨਖਾਹ ਜਿਹੜੀ ਤੂੰ ਉੱਥੋਂ ਛੱਡੀ ਆ ਮਤਲਬ ਤੂੰ ਇੱਕ ਮਿਸਾਲ ਆ 50 ਉੱਥੋਂ ਲੈਣਾ ਸੀ ਹਾਂਜੀ ਨਹੀਂ 52 52 ਉੱਥੋਂ ਲੈਣਾ ਸੀ ਹਾਂਜੀ। ਕੁਛ ਇੱਥੋਂ ਲੈਣਾ ਸੀ ਹਾਂਜੀ ਤੇ ਹੁਣ ਤੂੰ ਉਧਰੋਂ ਛੱਡ ਕੇ ਤੇ ਤੇਰੇ ਜ਼ਿਹਨ 'ਚ ਆ ਵੀ ਉਧਰ ਵਾਲੇ ਵੀ ਇੱਥੋਂ ਹੀ ਮਿਲਣਗੇ ਹੁਣ ਨਹੀਂ ਸਾਥ ਜੀ ਤੁਸੀਂ ਇੱਕ ਤਨਖਾਹ ਦੇਣੀ ਕਿਹੜੀ ਜਿੰਨੇ ਮਰਜ਼ੀ ਦਾ ਬਸ ਠੀਕ ਤੇ ਜਿਹੜੇ ਤੂੰ ਵੜਦੇ ਅੰਦਰ ਕਹੀ ਨਾ ਲੱਖ ਚ ਤੁਹਾਡਾ ਭਾਈ ਵਾਪਸ ਆ ਗਿਆ ਨਹੀਂ ਉਹ ਲੱਖ ਚ ਕਿਤੇ ਕਹਿਤਾ ਕਿਤੇ ਢੋਲ ਲੈ ਕੇ ਆਏ ਸੀ ਨਾਲ ਸਾਥ ਜੀ ਇੱਕ ਮਿੰਟ ਸਾਥ ਜੀ ਜਿੰਨੀ ਫੈਕਟਰੀ ਉਹ ਲੈਂਦਾ ਸੀ ਨਾ ਉਹ 3000 ਵੱਧ ਦੇ ਦੀ ਮੇਰਾ ਆਉਣ ਜਾਣ ਦਾ ਖਰਚਾ ਜਿਹੜਾ ਤੇਲ ਤੂਰ ਪਾ ਆਏ 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 ਟੋਟਲ 55 ਨਹੀਂ ਜ਼ਿਆਤੀ ਆ ਮਹਿੰਗਾ ਪੈਣ ਡਿਆ
ਚਲੋ 2000 ਵੱਧ ਦੇ ਦੀ ਉਸਤਾਦ ਜੀ ਮੈਂ ਦੱਸਾਂ ਇਹਨੂੰ ਉਹ ਤੂੰ ਕਦ ਅੱਜ ਇਸੇ ਵਜ੍ਹਾ ਤੋਂ ਟੀਮਾਂ ਟੁੱਟਦੀਆਂ ਵਾ ਇਹਨਾਂ ਹਰਕਤਾਂ ਦੀਆਂ ਵਜ੍ਹਾ ਤੋਂ ਹੀ ਤੂੰ ਇੰਜ ਕਿ ਦੱਸ ਰਿਹਾ ਉਹ ਵੀ ਸਾਜੀਆਂ ਦਾ ਓ ਬੱਚਾ ਯਾਰ 16000 ਤੇ ਮੈਂ ਨੋਨੀ ਨੂੰ ਰੱਖਿਆ। ਲੇਕਿਨ ਉਹ ਸਿਰਫ ਘੁੱਟਣ ਹੀ ਰਿਹਾ ਵਾ। ਜੀ ਮੇਰੀ ਗੱਲ ਸੁਣੋ, ਉਹਦੀ ਕੋਈ ਜ਼ਿੰਮੇਵਾਰੀ ਕੀ ਜ਼ਿੰਮੇਵਾਰੀ ਹੈ? ਨੋਨੀ ਬੜਾ ਅੱਛਾ ਆਰਟਿਸਟ ਆ, ਬੜਾ ਅੱਛਾ। ਨੋਨੀ ਜਰਾ ਥੋੜਾ ਜਿਹਾ ਸੀਰੀਅਸ ਹੋ ਜਾਏ ਨਾ, ਕਸਮੇ ਤੁਹਾਨੂੰ ਸਾਰਿਆਂ ਨੂੰ ਲੈ ਦੇ ਜਾਵੇ। ਚਲੋ ਐਕਸਪਲੇਨ ਕਰਕੇ ਦੇਵੇ। ਹਾਂਜੀ ਫਾਰ ਐਗਜ਼ਾਮਪਲ ਨਹੀਂ ਮਤਲਬ ਇਹ ਥੋੜਾ ਸਿੱਧਾ ਹੋ ਜਾਵੇ, ਜਰਾ ਸੀਰੀਅਸ ਹੋ ਜਾਵੇ ਕੰਮ ਨਾ। ਲੱਛਾ ਖਾਣ ਵਾਲਾ ਬਾਂਦਰ ਹੁੰਦਾ। ਚੱਲ ਹਾਂ ਆ ਜਾ ਕਾਲੂ ਜੀ ਹਲੇ ਨਾ ਇੱਕ ਮਿੰਟ ਯਾਰ, ਮੈਂ ਮੈਂ ਵੱਡੀਆਂ ਗੱਲਾਂ ਵਾ ਹਲੇ ਪੱਕਾ ਹੋਇਆ ਫੇਰ ਕਰੀ। ਮੇਰੀ ਗੱਲ ਫਿਰ ਜਵਾਕ ਤੇ ਕਿਉਂ ਛਾਣ ਲੱਗਿਆ ਹੋਇਆ ਇੱਧਰ ਸਾਡੇ ਨਾਲ ਉਹ ਚੈੱਕ ਕਰ ਮੈਨੂੰ ਵੀ ਇੱਕ ਜੁਗਤ ਆਈ, ਇੱਕ ਨੱਕ ਵਾਲੀ ਇੱਕ ਮੋਰੀ ਵਾਲਾ ਨੱਕ ਹੁੰਦਾ। ਆਹਾ ਕਿਉਂ ਦੁਬਾਰਾ ਕਰ ਕਿਉਂ ਨਹੀਂ ਉਸ ਮੈਂ 16 ਕਹੀ ਹੈ ਤੇ ਉਸ ਹਿਸਾਬ ਨਾਲ ਠੀਕ ਹੈ। ਮੈਂ 16 ਨਹੀਂ ਕਹੀ, ਨਹੀਂ ਕਿ 16 ਚ ਹੋਰ ਹੁਣ ਕਿਤੇ ਨੂੰ ਬੱਕੀਆਂ ਤੋੜ ਦੇਵੇ ਤੇਰੇ ਨਾਲ। 16 ਚ ਇੰਨਾ ਕੀ 16 ਚ ਨਹੀਂ ਆ ਵੀ ਹਾਂ ਇੰਨਾ ਕਿ ਬਾਤ। ਬਹੁਤ ਹੁੰਦਾ 16 ਚ 16 ਚ ਹੁਣ ਕਿ ਤੂੰ ਮਠਿਆਈ ਲੈ ਮੈਂ ਸ਼ਗਿਰਦ ਹੋਣ ਗਾਣਾ ਨਹੀਂ ਵੀ ਉਸਤਾਦ ਜੀ, ਤੁਸੀਂ ਆਪਣੇ ਹਿਸਾਬ ਨਾਲ ਆਪਣੇ ਬਿਹਾਵ ਨਾਲ ਕਾਲੂ ਨੂੰ ਕੀ ਦਿਓਗੇ? ਨਹੀਂ ਉਸਤਾਦੇ ਮੋਹਤਰਮ ਮੈਂ ਗੱਲ ਕਰਾਂਗਾ, ਇਹ ਤੇਰੀ ਗੱਲ ਦਾ ਜਵਾਬ ਦਿੰਦੇ ਆ। ਜੋ ਮੈਂ ਸਾਰਿਆਂ ਨੂੰ ਦਿੰਦਾ ਉਹੀ ਮੈਨੂੰ ਤੇ ਦਾ। 2 ਕਿਸ਼ਤੀਆਂ ਜਿਹੜਾ ਸਵਾਰ ਹੁੰਦਾ ਸਾਜੀ ਕਦੀ ਕਾਮਯਾਬ ਨਹੀਂ ਹੁੰਦਾ। ਉਹ ਮੈਂ 3 ਕਸ਼ਤੀਆਂ 'ਚ ਵੀ ਸਵਾਰ ਰਿਹਾ। ਹਾਂਜੀ ਜਿਹਨੇ ਡੁੱਬਣਾ ਉਹਨੇ ਡੁੱਬਣਾ ਹੀ ਆ। ਹਾਂਜੀ ਲੇਕਿਨ ਇੱਕ ਕਸ਼ਤੀ ਅੱਛੀ ਮਜ਼ਬੂਤ, ਉਹਦੇ 'ਚ ਰਵੋ ਬਸ, ਹਾਂਜੀ ਤੇ ਮੈਂ ਉਹੀ ਉਹ ਕਹਿ ਤੁਹਾਨੂੰ ਰਿਹਾ ਦਰਿਆ ਨਾ ਪਾਰ ਕਰਾ ਦੇਗੀ। ਜੀ, ਮੈਂ ਉਹੀ ਕਹਿ ਰਿਹਾ ਨਾ, ਜੋ ਫਿਰ ਦੇਖੀ ਜਾਊਗੀ ਆਮ ਹੀ ਨਹੀਂ ਕਿਉਂ ਦਾਨਸ਼ ਬਾਦਸ਼ਾਹ। ਲੇਕਿਨ ਤੈਨੂੰ ਸਾਡੇ ਕੋਲ ਤਾਂ ਪਹਿਲੇ ਮੈਨੂੰ ਤਾਂ ਪੁੱਛਣਾ ਚਾਹੀਦਾ ਸੀ ਨਾ, ਤੂੰ ਆਪੇ ਹੀ ਪੁੱਛ ਕੇ ਆ ਕੇ ਤੇ ਤੂੰ ਸਾਰਾ ਇਹਨੂੰ ਸਾਡੇ ਨਾਲ ਸਲਾਹ ਕੀਤੀ ਉਸਤਾਦ ਜੀ। ਮੈਂ ਕਿਹਾ ਉਸਤਾਦ ਨਹੀਂ ਜੀ ਮੇਰੇ ਨਾਲ ਜਿੰਨੇ ਤਨਖਾਹ ਦੇਣੀ ਤੂੰ ਮਾਮਾ ਲੱਗਦਾ, ਤੇਰੇ ਨਾਲ ਕਦੀ ਸਲਾਹ ਮੈਂ ਕਰੀ? ਕਿਹਾ ਲੜ ਲੱਗ ਜਾ ਸੱਤੇ ਹੀ ਖੈਰਾ। ਮੈਂ ਕਿਹਾ ਨਾ ਵੀ ਕੁਝ ਦੇਣਗੇ ਦੱਸੇ ਤੇ ਸੀ ਨਾ ਵੀ ਕੁਝ ਦੇਣਗੇ, ਅਗਲੇ ਮਹੀਨੇ ਛੱਡ ਦੇ। ਯਾਰ ਹੋਰ ਤੂੰ ਹੁਣ ਲੜ ਲੱਗ ਗਿਆ ਬੇਪਰਵਾਹ ਦੇ ਨਾਲ। ਹੁਣ ਹੁਣ ਇਦਾਂ ਨਾ ਕਰੋ ਉਸਤਾਦ ਜੀ, ਅੱਜ ਇੱਕ ਮੈਂ ਗੱਲ ਕਰਾਂ ਛੋਟੀ ਜੀ। ਹਾਂ ਕਿੰਨੀ ਦੇਰ ਹੋ ਗਈ ਮੈਨੂੰ ਇੱਥੇ ਕੰਮ ਕਰਦੇ ਨੂੰ? 10-12 ਛੁੱਟੀਆਂ ਕੱਢ ਨਹੀਂ ਸ਼ੁਰੂ ਵਾਲੇ ਦਿਨ ਤੋਂ। ਛੁੱਟੀਆਂ ਕੱਢ ਕੇ ਹਫਤਾ ਹੋ ਗਿਆ। ਅੱਛਾ ਸ਼ੁਰੂ ਵਾਲੇ ਦਿਨ ਤੋਂ ਹੁਣ ਤੱਕ ਅੱਛਾ ਚਲੋ ਜਿੰਨੇ ਵੀ ਹੋ ਗਏ 4-5-6 ਮਹੀਨੇ ਹੋ ਗਏ, ਸਾਲ ਹੋ ਗਿਆ। ਸਾਲ ਹੋ ਗਿਆ। ਅੱਜ ਤੱਕ ਮੈਂ ਪੁੱਛਿਆ ਮੇਰੀ ਕਿੰਨੀ ਤਨਖਾਹ ਆ, ਮੈਨੂੰ ਕਿੰਨੇ ਦੇਣੇ ਪੈਸੇ ਨਹੀਂ, ਜਾਵਾਂ? ਨਹੀਂ। ਮੈਨੂੰ ਸਾਜੀ ਨੇ ਉਹ ਦੋਨੇ ਵੀ ਤੇ ਨਹੀਂ ਮੇਰਾ ਪੁੱਛਿਆ। ਵੀ ਪੁੱਛ ਲੈਣਾ। ਤੇ ਆ 52 ਦੀ ਕਦੀ ਨਹੀਂ ਡਿਮਾਂਡ ਤੇ ਮੈਂ ਤੇਰੇ ਤੋਂ ਪਹਿਲੇ ਇਹ ਵਾਹਦ ਬੰਦਾ ਜਿਹਦੀ ਮੈਂ ਤਨਖਾਹ ਸਿਰਫ ਮੈਂ ਆਪੇ ਹੀ ਸੋਚ ਕੇ ਵਧਾ ਵੀ ਦੇਣਾ ਘਟਾ ਵੀ ਦੇਣਾ, ਇਹਨੂੰ ਨਹੀਂ ਮੈਂ ਪੁੱਛਦਾ। ਉਹ ਹੋ ਗਿਆ ਉਹਨੂੰ ਮੈਂ ਦੇ ਦੇਣਾ, ਉਹਨੇ ਲੈ ਕੇ ਚਲਾ ਜਾਂਦਾ। ਸਹੀ ਗੱਲ ਆ। ਇਹ ਵੀ ਪਿਆਰ ਹੈ ਯਾਰ ਸਾਜੀਆਂ ਦਾ। ਮੈਂ ਆਪੇ ਸੋਚਦਾ ਯਾਰ ਕੀ ਨਾ ਇਹਦੀ ਤਨਖਾਹ 10000 ਵਧਾ ਦਿਓ, ਅਗਲੇ ਮਹੀਨੇ ਮੈਂ ਸੋਚਦਾ ਨਹੀਂ ਯਾਰ ਕੀ ਘਟਾ ਦਿਓ। ਵੀ ਘਟਾ ਦੋ ਸਹੀ ਆਹੋ ਨਹੀਂ ਹੁਣ ਕੰਮ ਰੈਗੂਲਰ ਆਉਣ ਲੱਗਾ ਵਾ। ਹੁਣ ਕੀ ਹੋਣਾ ਚਾਹੀਦਾ ਵਾ? ਯਾਰ, ਕਾਲੂ ਦਾ ਇਸਤੇਮਾਲ ਮੈਂ- ਕੀਤਾ ਜਾਏ ਉਸਤਾਦ ਜੀ ਨੇ ਭਰਪੂਰ ਤਰੀਕੇ ਨਾਲ। ਮੇਰੇ ਨਾਲ ਇਹਨੇ ਗੱਲ ਕੀਤੀ ਸੀ, ਮੈਂ ਇਹਨੂੰ ਕਿਹਾ ਸੀ ਕਾਲੂ ਪੁੱਤਰ ਆਪਣੇ ਹੱਥ ਨਾ ਵੱਡੀ, ਉੱਥੇ ਤੂੰ ਲੱਗਾ ਸੋਹਣਾ ਤੇਰਾ ਸਿਸਟਮ ਚੱਲ ਰਿਹਾ ਵਾ। ਆਹੋ ਇੱਥੇ यही मैं ਉਸਤਾਦ ਜੀ ਉਹਨਾਂ ਨੇ 2-3 ਮੁੰਡੇ ਨਵੇਂ ਰੱਖੇ ਆ। ਲੇਕਿਨ ਦਾਨਿਸ਼ यही तो मैं कह रहा हूँ कि किनको पूछ के ਉਹ ਨਵੇਂ ਰੱਖ ਕੇ ਕਿਹੜਾ ਮਿਲੀਅਨ ਸਬਸਕ੍ਰਾਈਬਰ ਹੋ ਗਏ ਆ, ਕੋਈ ਐਸਾ ਮਤਲਬ ਨਹੀਂ। ਯਾਰ ਹੁਣ ਦੇਖੋ ਨਾ ਨਾਜ਼ਰੀਨ ਵੀ ਟੀ ਟਾਈਮ ਹੁੰਦਾ 4 ਬੰਦਿਆਂ ਨਾਲ, 4 ਐਕਸਟਰਾ ਨੇ। ਹਾਂਜੀ ਹੋਰ ਕੁਝ ਜਾਂ ਤਾਂ ਤੁਸੀਂ ਕੋਈ ਉਹਦਾ ਐਸਾ ਸ਼ੋਅ ਸ਼ੁਰੂ ਕਰੋ ਬਾਹਰ, ਕੋਈ ਸਵੇਰੇ ਆ ਕੇ ਪਤਾ ਲੱਗੇ ਕਿ ਯਾਰ ਕਾਲੂ ਆ ਗਿਆ, ਨੋਨੀ ਆ ਗਿਆ, ਮੈਰ ਆ ਗਿਆ, ਇਹਨਾਂ ਨੇ ਕੋਈ 5-5 ਮਿੰਟ ਦੇ 2 ਰਿਕਾਰਡ ਕਰ ਦਿੱਤੇ ਆ ਆਪਣੀਆਂ। ਤਾਂ ਤੁਸੀਂ ਵੀ ਗੈਰਤ ਖਾਓ ਨਾ ਕਿ ਯਾਰ ਅਸੀਂ ਵੀ ਗੈਰਤ ਖਾਈਏ, ਕਿ ਅਸੀਂ ਨਾ ਵੀ ਹੋਈਏ ਟੀ ਟਾਈਮ ਦੇ ਉਸਤਾਦ ਨੇ 4 ਜਣਿਆਂ ਨੇ ਕਰ ਲੈਣਾ, ਅਸੀਂ 4 ਜਣਿਆਂ ਨੇ ਕਾਹਤੋਂ ਉਸਤਾਦ ਤੇ ਭਾਰ ਪਾਇਆ, ਅਸੀਂ ਵੀ ਕੁਝ ਕਰੀਏ। ਤੁਸੀਂ ਵੀ ਸੋਚੋ, ਬੱਚਿਆਂ ਦੇ- ਗੜਗੀਲਾ ਆ ਜਾਂਦਾ, ਗੜਗੀਲੇ ਨੂੰ ਕਹ ਸਵੇਰੇ 7 ਵਜੇ ਆ ਜਾਏਗਾ ਗੜਗੀਲਾ। ਮੈਂ ਹੁਣ ਤੁਸੀਂ ਇੱਧਰ ਦੇਖੋ ਉਸਤਾਦ ਜੀ ਗੜਗੀਲਾ ਸਾਹਿਬ, ਤੁਹਾਨੂੰ ਮੈਂ ਪਰਸਨਲੀ ਕਿੰਨੀ ਵਾਰ ਪੁੱਛਿਆ ਵੀ ਕੁੱਕ ਦੀ ਵਰਦੀ ਲਿਆਂਦੀ ਕਿ ਨਹੀਂ? ਕੀ ਲੈਂਦੀ ਕੁੱਕ ਦੀ ਵਰਦੀ ਕਿੱਥੇ ਆ? ਉਹ ਕਹਿੰਦਾ ਜ਼ਖਮੀ ਲੇਲਾ ਹੁੰਦਾ ਕੁੱਕ ਦੀ ਓਏ ਵਰਦੀ। ਉਹ ਰੈਗੂਲਰ ਸ਼ੋਅ ਉਹਦੇ ਨਾਲ ਨਹੀਂ ਹੋਣੇ ਹੋ ਜਾਣੇ ਆ ਕੁੱਕ ਦੀ ਵਰਦੀ ਨਾਲ ਹੀ। ਵਰਦੀ ਤੇ ਏਦਾਂ ਮੰਗਣਾ ਜਿਵੇਂ ਤੈਨੂੰ ਮਸਾਲਾ ਭਾਈ ਟਿੱਕੀ ਅਸੀਂ ਨੂੰ ਫਿਰਦੇ ਆ। ਉਹ ਸਿਚੁਏਸ਼ਨ ਵਾਲੇ ਸਕ੍ਰਿਪਟ ਕਰਦੇ ਆ ਆਪਾਂ। ਜੋ ਸਿਚੁਏਸ਼ਨਾਂ ਵਾਸਤੇ ਕਿਹਾ ਸੀ ਉਸਤਾਦ ਕੋ ਬਟਨ ਘਟਾਓ। ਗੌਰ ਨਾਲ ਮੂੰਹ ਵੀ ਉਹ ਗ੍ਰਾਈਂਡਰ 'ਚ ਨਹੀਂ ਹੁੰਦੀ ਮਸਾਲਾ ਪੀਸਣ ਵਾਲੀ ਡੱਬੀ, ਉਹਦੇ ਵਰਗਾ ਮੂੰਹ। ਹੁਣ ਉਸਤਾਦ ਜੀ ਸਕ੍ਰਿਪਟ ਉਹ ਤਾਂ ਏਡੀ ਕੁ ਹੁੰਦੀ ਹੈ। ਉਸਤਾਦ ਜੀ ਨਹੀਂ ਸਿਰਫ ਮੂੰਹ ਹੈ ਯਾਰ ਸਵੇਰੇ ਸਵੇਰੇ ਉਹਨੇ ਸਿਰਫ ਮੇਨ ਏਰੀਆ ਮੇਰੀ ਜੁਗਤ ਜਿਹੜੀ ਨਾ ਉਸਤਾਦ ਜੀ ਜਦੋਂ ਮੈਂ ਫੌਤ ਹੋ ਜਾਣਾ ਉਦੋਂ ਵਾਇਰਲ ਹੋਣੀ ਆ। ਯਾਰ ਸਵੇਰੇ ਸਵੇਰੇ ਇੰਜ ਕਰਕੇ ਕਿਰਾਣੇ ਸਟੋਰ ਤੇ ਜਾਓ ਨਾ, ਨੁੱਕਰ ਚੇਤਨ ਦਾ ਰਸਾਲਾ ਪੈਕਟ ਪਿਆ ਹੁੰਦਾ। ਦੇਖ ਲਾ ਕੇ ਕੋਲਿਆਂ ਤੇ ਪਾਣੀ ਛਿੜਕੂ ਨਾ ਇਦਾਂ ਦਾ ਹੋ ਜਾਂਦਾ। ਗਿੱਲੇ ਰਸਤੇ ਪੈਰ ਆ ਜਾਏ ਨਾ ਤੇ ਉਹ ਇਦਾਂ ਦਾ ਬਣਦਾ ਕਿ ਦੇਖਿਆ ਗਿੱਲੇ ਰਸਤੇ ਉੱਤੇ ਪੈਰ ਆ ਜਾਏ ਤੇ ਉਦੋਂ ਆ ਕੀ। ਨਹੀਂ ਕਾਲੂ ਸਾਹਿਬ ਦੱਸੋ ਨਾ ਫਿਰ ਤੁਸੀਂ ਕਿਹਦੇ ਕੋ ਪੁੱਛ ਕੇ ਕਿਸ ਤਰ੍ਹਾਂ ਹਿਸਾਬ ਕਿੰਨੀ ਤਨਖਾਹ ਉੱਤੇ ਤੂੰ ਕਿੰਨੀ ਸੋਚੀ ਮਹੀਨੇ ਦੀ ਤੈਨੂੰ ਮੈਂ ਕਿੰਨੀ ਤਨਖਾਹ ਦੇਵਾਂ ਟੋਟਲ ਸਾਰੀ? ਸਾਜੀ 1.5 ਲੱਖ ਤੇ ਹੋਣਾ ਚਾਹੀਦਾ। ਉਹ ਇੱਕ ਮਿੰਟ ਠਹਿਰ ਜਾ। 55,000 ਕਹਿ ਰਿਹਾ ਤੂੰ। ਪਿਓ ਪੁੱਤ ਦੀ ਗੱਲ ਹੋ ਰਹੀ ਆ। 55,000 ਕਰੇ 52 ਦੇ ਤੂੰ ਕਹ 3 ਵਧਾ ਦਿਓ 55। ਉਸਤਾਦ ਜੀ ਮਾਦਰ ਤੋਂ ਨੇ ਮੇਰੇ ਨਾਲ ਭਾਨ ਫੈਸਲ ਨਾਲ ਗੱਲ ਕੀਤੀ ਸੀ ਸੀਰੀਅਸਲੀ। ਹਾਂਜੀ ਇਹਨੇ ਕੀ ਕੀਤਾ, ਰਾਤ ਨੂੰ ਫੋਨ ਕੀਤਾ ਯਾਰ ਮਿੱਠੇ ਕਿੱਦਾਂ? ਮੈਂ ਸੀ ਬੜਾ ਫੋਰਸ ਕੀਤਾ। ਮੈਂ ਭਾਨ ਫੈਸਲ ਦਾਨ ਜਿੱਦਣ ਉਹ ਆਪਣੇ ਕਰੈਕਟਰ ਸਾਹਿਬ ਆਏ ਸੀ ਨਾ, ਜਿਹੜੇ 2000 ਲੈ ਗਏ ਆ, ਉਸ ਦਿਨ ਅਸੀਂ ਬਾਸ। ਆਹੋ ਬਾਹਰ ਬਿਠਾ ਕੇ ਸਮਝਾਇਆ ਸੀ ਕਿ ਯਾਰ ਤੂੰ ਰੈਗੂਲਰ ਆ, ਆਪਾਂ ਨਾ ਸਾਰਾ ਸਿਸਟਮ ਕਰੀਏ, ਹੋਰ ਚੈਨਲ ਵਿੱਚ ਚਲਾਈਏ।
ਇਹ ਕਹਿੰਦਾ ਸੈਲਰੀ ਸੂਟਰੀ ਭਾਰ ਫੈਸਲ ਨੇ ਕਿਹਾ ਸੀ, ਯਾਰ ਉਧਰੋਂ ਇਧਰੋਂ ਤੈਨੂੰ ਇਕੱਠੀ ਉਸਤਾਦ ਜੀ ਉਹਨੇ ਨਾ ਦੇਣਗੇ ਤੂੰ ਮੇਰੇ ਕੋਲ ਲੈ ਜਾਈਂ। ਹੈ ਇਹ ਉਹਨੇ ਕਿਤੇ ਕੋ ਪੁੱਛ ਆ ਤੂੰ ਉਹਦੇ ਕੋਲ ਲੈ ਲਾ ਜੀ, ਉਹਨੇ ਕਿਹਾ ਤੇ ਉਹਨੇ ਕਿਹਾ ਮੇਰੇ ਕੋਲ ਲਈ ਜੀ ਤੇ ਲੈ ਉਹਦੇ ਕੋਲ। ਤੂੰ ਹੁਣ ਜੇ ਭਾਈ ਸਮਝਦਾਰ ਫੈਸਲੇ ਇੱਥੇ ਹੁੰਦੇ ਤਾਂ ਫਿਰ ਮੂੰਹ ਤੇ ਗੱਲ ਹੋ ਜਾਣੀ ਸੀ ਉਸਤਾਦ ਜੀ। ਗੱਲ ਇਹ ਹੈ ਕਿ ਤੂੰ ਜਿੰਨੀ ਸੈਲਰੀ ਉੱਥੋਂ ਲੈਂਦੇ ਆ ਉਨੀ ਤੇ ਸਾਡੀ ਨਹੀਂ ਇੱਥੇ। ਸਹੀ ਗੱਲ ਆ ਮੁੰਡੇ ਦੋਨੇ ਸਾਈਡਾਂ ਤੇ ਬੈਠੇ, ਤੂੰ ਸਮਝਦੇ ਆ 2 ਫਨਕਾਰ ਬੈਠੇ, 30,000 ਰੁਪਇਆ ਬੈਠਾ, 16,000 14,000 ਤੇ ਕਤਲ ਹੋਣ ਨੂੰ ਫਿਰਨ ਦੇ ਆ। ਸਿਰਫ ਕਿਸ ਲਈ ਕਿ ਉਸਤਾਦ ਜੀ ਦੇ ਕੋਲ ਲੜ ਲੱਗ ਗਿਆ। ਤੂੰ ਤੇ ਲੱਖ ਰੁਪਏ ਦੀਆਂ ਮਹੀਨੇ ਦੀਆਂ ਸ਼ਰਟਾਂ ਲੈ ਜਾਇਆ ਕਰਨੀਆਂ। ਤੇ ਮੇਰੀ ਗੱਲ ਯਾਰ ਦਾਨਿਸ਼ ਪਤਾ ਚਲੋ ਯਾਰ ਮਕਾਓ ਨਾ ਹੁਣ, ਜੇ ਵੀ ਉਹਨੇ ਇੱਕ ਕਦਮ ਉਹਨੇ ਚੁੱਕ ਲਿਆ ਹੁਣ ਉਹਨੂੰ ਅਸੀਂ ਤਾਂ ਨਹੀਂ ਛੱਡ। ਉਸਤਾਦ ਜੀ ਆਮੀਨ ਉਸਤਾਦ ਜੀ ਜੀ ਆਮੀਨ ਜੋ ਪਤਾ ਕੀ ਗੱਲ ਆਮੀ ਨੇ ਹੋਣੀ ਕਰਨਾ ਮੈਂ ਬੈਕ ਹੁਣੇ ਤੂੰ ਕਿਹਾ ਉਸਤਾਦ ਜੀ 52 ਸੀ 55 ਕਰ ਦਿਓ। ਉਸਤਾਦ ਜੀ ਜਿੰਨੀ ਮਰਜ਼ੀ ਦੇ ਦਿਓ। ਨਹੀਂ ਇੰਜ ਨਹੀਂ, ਨਹੀਂ ਸਹੀ ਤੁਸੀਂ ਦੱਸੋ ਭਾਈ। ਦੇਖੋ ਉਹਨੇ ਦੂਰੋਂ ਆਣਾ ਮੱਕੂ ਆਣੇ ਹਾਂ। ਮੋਟਰਸਾਈਕਲ ਵੀ ਉਹਦੇ ਕੋਲ ਹੈ ਨਹੀਂ, ਹਾਂ। ਉਹਨੂੰ ਇੱਕ 70 ਕਢਾ ਕੇ ਦਿਓ ਨਵੀਂ ਪਲੇਟਫਾਰਮ। ਠੀਕ ਹੈ। ਠੀਕ ਹੈ, ਨਾਲ 1,40,000 ਦੇ ਜਾਓ, ਇਹ ਤੇ ਟੱਕ ਲਾ ਦਿਓ। ਉਹ ਭਾਈ ਬੱਚਿਆਂ ਵਾਲਾ ਵਾ, ਮਾੜਾ ਬੰਦਾ ਵਾ ਕਿਤੇ ਕੰਟਰੀ ਹੈਡ ਨਹੀਂ ਆਉਣ ਡਿਆ ਵੀ 1.5 ਲੱਖ। ਬੇਟਾ ਪਹਿਲੇ ਆਪ ਤੇ ਪੱਕਾ ਹੋ ਕਿਤੇ। ਇਹ ਤਾਂ ਅਗਲੇ ਦੀਆਂ ਸਾਡਾ ਵੀ ਸ਼ਕੀਰ ਦਾ ਸੱਚ ਯਾਰ ਮਾਰੋ ਉਹ ਸਾਰੇ ਤੁਹਾਡੇ ਸ਼ਕੀਰ ਦੇ ਬਾਹਰ ਐਟਮ ਕਰਦੇ ਆ। ਉਸਤਾਦ ਜੀ ਮੈਂ ਦੱਸ ਆ ਮੇਰਾ ਖੱਬਾ ਸ਼ਗਿਰਦ ਆ, ਮੇਰਾ ਸੱਜਾ ਸ਼ਗਿਰਦ। ਨਹੀਂ ਇਹ ਖਬਰ ਉਸਤਾਦ ਜੀ ਇਧਰੋਂ ਟੈਨਸ਼ਨ ਵਾਲੀ ਖਬਰ ਮਿਲੀ, ਇਧਰੋਂ ਖੁਸ਼ੀ ਵਾਲੀ ਮਿਲੀ। ਹੈਂਡਸਮ ਅਮਾਉਂਟ ਹੈ ਇਹਦੇ ਵਾਸਤੇ ਔਰ ਅੱਛੀ ਗੱਲ ਮਿੱਠਾ ਜੀ ਅਦਾਰੇ ਲਈ ਵੀ ਅੱਛੀ, ਇਹਦੇ ਲਈ ਵੀ ਅੱਛੀ। 40,000 ਰੁਪਇਆ ਪਰ ਮੰਥ ਤੇ ਓਕੇ ਕਰ ਦੋ ਉਸਤਾਦ ਜੀ। ਇਹਨੇ ਆ ਕੇ ਮੈਨੂੰ ਕਿਹਾ ਵਾ ਨਹੀਂ ਯਾਰ ਮੈਨੂੰ ਪਤਾ ਤੁਹਾਡੀਆਂ ਸਾਰੀਆਂ ਮਜਬੂਰੀਆਂ ਦਾ ਮੈਨੂੰ ਪਤਾ ਵਾ। ਖਰਚੇ ਜ਼ਿਆਦਾ ਮੈਂ ਵਾ, ਨਹੀਂ ਇਹਨੇ ਸਰਦਾ। ਆ ਕੇ ਇੱਥੇ ਲੰਮੇ ਪਿਆ ਸੀ, ਅਸੀਂ ਔਛੂਕਾਂ ਤੇ ਬਿਛੂਕਾਂ ਦੀ ਇਹ ਸਾਰਾ ਕੁਝ ਤੁਹਾਡਾ ਹੀ ਕਰਦਾ ਰਿਹਾ, ਤੁਸੀਂ ਹੀ ਰੱਖਣਾ ਸੀ ਇਹਨੂੰ। ਹਾਂਜੀ ਉਸਤਾਦ ਜੀ ਅਸੀਂ ਸਾਨੂੰ ਤੁਸੀਂ ਅੱਗੇ ਨਹੀਂ ਕੀਤਾ ਵੀ ਤੁਸੀਂ ਦੋਨੋਂ ਵੱਡੇ ਆ, ਤੁਸੀਂ ਆਪ ਨਹੀਂ ਕਿਹਾ। ਅਦਾਰੇ ਦੀ ਜ਼ਿੰਮੇਵਾਰੀ ਛੁੱਟੀ ਨਹੀਂ। अच्छा ਜਿਹਨੂੰ मैं आगे करता हूँ तू हो? अच्छा मैं वो ब्लूबेरी ड्रामे लगना, अच्छा जिसको मैं आगे करता हूँ वो तुम हो? अच्छा ਜਦੋਂ ਆਇਆ ਇਹਨਾਂ ਨੇ ਕਿਹਾ ਮੈਂ ਜਵਾਬ ਦਿੱਤਾ, ਮੈਂ ਕਿਹਾ ਵੈਲਕਮ ਟੂ ਦਾ ਸਜਾਜੇ ਨੇ ਆਫੀਸ਼ੀਅਲ ਪੁੱਛੋ ਕਿਹਾ, ਮੈਂ ਕਿਹਾ ਅਦਾਰੇ ਨੂੰ ਅੱਗੇ ਲੈ ਕੇ ਜਿਹੜਾ ਉਸਤਾਦ ਜੀ ਨੂੰ ਆਪਾਂ ਤਰੱਕੀ ਦੇ ਦੀਆਂ ਤੇਰੀ, ਮੈਂ ਕਿਹਾ ਮੈਨੂੰ ਪਤਾ ਉਹ 70-80 ਹਜ਼ਾਰ ਤਨਖਾਹ ਕਿਤੇ ਨਹੀਂ ਗਈ। ਹਾਂ ਤੇ ਕਿਤੇ ਨਹੀਂ ਗਈ। ਆਪਾਂ ਦੇਖੋ ਆਪਾਂ ਕੁੱਤੇ ਤਰ੍ਹਾਂ ਬਾਉਣਾ ਵਾ ਸ਼ਹਿਰ ਆਪਾਂ ਇਹਨੂੰ ਕੁਝ ਚੈਨਲ ਦਿਓ ਜਿਹੜਾ ਬੰਦ ਪਿਆ ਨਾ, ਇਹ ਜਾਵੇ ਪਿੰਡਾਂ ਜਾ ਕੇ ਸ਼ੋਅ ਕਰਕੇ ਆਵੇ, ਲੱਗੇ ਪਤਾ। ਅਰੇ ਜੱਤ ਬਦਲਦੀ ਇੱਧਰ ਦੇਖੋ ਉਸਤਾਦ ਜੀ। ਆ ਵੇਖੋ ਉਧਰ ਦੇਖੋ ਉਸਤਾਦ ਜੀ, ਇਹ ਨਾ ਕੌਣ ਪੜਾ ਲੱਗਾ ਇਹਦਾ ਵਾ। ਨਿਉਲਾ ਬਣ ਜਾਣਾ ਹੋਰ 1.5 ਮਹੀਨੇ ਬਾਅਦ। ਲੋਹਲਾ ਬਣ ਲੇਵਲਾ ਕਰ ਲੇਵਲਾ ਬਣ ਜਾਣਾ। ਉਸਤਾਦ ਜੀ ਤੁਹਾਡੇ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਅਦਾਰੇ ਯਾਰ ਨੂੰ ਤੂੰ ਸਾਰੇ ਸਹੀ ਮੱਦੇਨਜ਼ਰ ਰੱਖ ਰਿਹਾ। ਦੇਖ ਕੇ ਨਾ, ਕਿਉਂਕਿ ਮੈਨੂੰ ਤਾਂ ਤੁਸੀਂ ਸਾਰੀ ਗੱਲਬਾਤ ਦੱਸੀ ਅੱਲਾ ਅੱਛਾ ਮਾਸ਼ਾ ਜੀ। ਆਪਣੇ ਪੱਲੇ ਇਸ ਟਾਈਮ ਸਾਰਾ ਸਿਸਟਮ ਚਲਾ ਰਹੇ ਆ। ਹਾਂ ਠੀਕ ਹੈ, ਕੱਲ ਨੂੰ 40,000 ਰੁਪਇਆ ਉਹ ਵੀ ਮੇਰੇ ਕਹਿਣ ਤੇ ਉਹਨਾਂ ਨੇ 30-35 ਸੋਚਿਆ ਸੀ, ਮੈਂ 5 ਕੋਲੋਂ ਕਹਿ ਕੇ ਵਧਵਾ ਰਿਹਾ ਮਿੱਠਾ ਜੀ। ਮੈਂ ਤੈਨੂੰ ਗੱਲ ਦੱਸਾਂ, ਪੌਣੇ 4 ਲੱਖ ਦਾ ਰੋਹ ਲੈਣ ਦਾ ਉਹ ਲੈ ਕੇ ਆ ਕੀਬੋਰਡ ਟੋ ਨੋ ਐਵੇਂ ਗਾਣੇ ਵਜਾਈ ਜਾਂਦੇ ਆ ਯਾਰ ਸਾਰਾ ਦਾਨਿਸ਼ ਉਹੀ ਹੁੰਦਾ ਵਾ। 7 ਲੱਖ ਰੁਪਏ ਦਾ ਉਹ ਨਾਲੇ ਉਹ ਨਹੀਂ, ਉਹ ਚੀਜ਼ਾਂ ਨਹੀਂ ਗਿਣੀ ਦੀਆਂ। ਕਾਲੂ ਜੀ ਉਸਤਾਦ ਜੀ ਫਿਰ ਮੈਂ ਫੈਨਾਂ ਨੂੰ ਦੁੱਖ ਸੁਣਾ ਸਕਦਾ ਹਾਂ। ਮੇਰੀ ਗੱਲ ਸੁਣ ਕਾਲੂ, ਦੋਸਤੋ ਆਰਡਰ ਲਓ। ਮੈਂ ਤੁਹਾਨੂੰ ਗੱਡੀ ਲੈ ਕੇ ਦਿਖਾਉਂਗਾ। ਕਸਮੇ ਬਈ ਮੈਂ ਮੇਰੇ ਮੂੰਹ ਫਿਰ ਉਹ ਖੁਦਾ ਦੀ ਕਸਮੇ ਨਿਕਲਣ ਲੱਗਾ ਸੀ। ਅੱਜ ਮੈਂ ਮੈਸੇਜ ਦੇਖੇ ਨੇ ਫਿਰ ਵਿਚਾਰੇ ਬਾਹਰ ਇੱਕ ਦੇ, ਤੇ ਕੀ ਮੈਨੂੰ ਦੁੱਖ ਹੋਇਆ ਯਾਰ ਕਸਮੇ ਖੁਦਾ ਦੀ ਕਰੈਕਟਰ ਦੇ। ਤੁਸੀਂ ਯਾਰ ਕੀ ਤੁਹਾਨੂੰ ਕੀ ਮਸਲਾ, ਮੈਂ ਹੁਣ ਤੁਹਾਨੂੰ ਇੱਕ ਮਾਨ ਦੇ ਵਿੱਚ ਅਗਰ ਕਹਾਂ ਨਾ ਤਾਂ ਮੈਂ ਤੁਹਾਨੂੰ ਕਹਾਂ ਯਾਰ ਤੁਹਾਨੂੰ ਕੀ ਤਕਲੀਫ ਕੀ ਹੈ, ਤੁਹਾਨੂੰ ਜਿਹੜੇ ਬਾਹਰ ਮੇਰੇ ਭਰਾ ਬੈਠੇ ਨੇ, ਜਿਹੜੇ ਮੈਨੂੰ ਕੋਈ ਵੱਡਾ ਭਰਾ ਸਮਝਦਾ, ਕੋਈ ਭਰਾ ਸਮਝਦਾ, ਕੋਈ ਦੋਸਤ ਸਮਝਦਾ, ਕੋਈ ਮੈਨੂੰ ਕਹਿੰਦਾ ਜੀ ਜਾਨੀ ਭਾਈ ਫਲਾਂ ਟਾਈਮ ਬੜਾ ਔਖਾ ਸੀ ਤੁਹਾਡੇ ਸ਼ੋਅ ਵੇਖ ਕੇ, ਤੁਹਾਨੂੰ ਕੀ ਤਕਲੀਫ ਆ, ਤੁਸੀਂ ਕਿਉਂ ਭੇਜਦੇ ਮੈਨੂੰ ਇਹ ਦੱਸੋ। ਹਰ ਚੌਥੇ ਦਿਨ ਮੈਨੂੰ ਨਵਾਂ ਸਕਰੀਨਸ਼ਾਟ ਆਉਂਦੇ, ਔਰ ਬੰਦਾ ਇੱਕੋ ਹੀ ਆ। ਤੁਹਾਨੂੰ ਸਮਝ ਨਹੀਂ ਲੱਗਦੀ ਪਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਉਹ ਤੁਸੀਂ ਜਿਸ ਹਿਸਾਬ ਨਾਲ ਮੁਹੱਬਤ ਚ ਭੇਜਦੇ ਹੋ ਅੱਗੇ ਪੂਰਾ ਨਿਜ਼ਾਮ ਖਿਚਾਊ ਆ। ਹਟ ਜੋ, ਖੁਦਾ ਦਾ ਵਾਸਤਾ ਹਟ ਜੋ। ਨਹੀਂ ਹਟਦੇ। ਨਹੀਂ ਸਮਝ ਆਉਂਦੀ ਤੁਹਾਨੂੰ। ਸਾਜੀ ਅਗਲਾ ਬੰਦਾ ਵੀ ਤਾਂ ਗੱਲ ਟੋਰੀ ਸੁਣਾਉਂਦਾ ਉਹ ਯਾਰ ਮੈਂ ਜੋ ਕਹਿ ਰਿਹਾ ਇਹਨਾਂ ਨੂੰ ਕਿ ਹਟ ਜੋ, ਤੁਹਾਨੂੰ ਨਹੀਂ ਪਤਾ, ਮੈਂ ਕਹਿੰਦਾ ਮੈਂ ਹਟ ਜੋ, ਤੁਸੀਂ ਨਹੀਂ ਹਟਦੇ ਪਏ। ਉਸਤਾਦ ਜੀ ਤੁਹਾਡੇ ਤੱਕ ਪਹੁੰਚਣ ਲਈ ਤੁਹਾਡੇ ਨਾਲ ਸਲਾਮ ਦੁਆ ਸ਼ੁਰੂ ਹੋਣੀ ਆ ਤਾਂ ਵੱਟ ਤੇ ਕੋਈ ਨਾ ਕੋਈ ਚੀਜ਼ ਪਈ ਹੈ ਜਾਂ ਪੈਸੇ ਪਏ ਨੇ। ਹਾਂਜੀ ਉਹਨਾਂ 15 ਦਾ ਨੰਬਰ ਨਹੀਂ ਫੈਸਲਾਬਾਦ ਚ ਮਸ਼ਹੂਰ ਜਿੰਨਾ ਉਸ ਕਰੈਕਟਰ ਦਾ ਨੰਬਰ ਮਸ਼ਹੂਰ ਹੋ ਗਿਆ। ਨੰਬਰ ਤੇ ਉਹਨੇ ਮੱਥੇ ਤੇ ਨਹੀਂ, ਉਹਦਾ ਵਸ ਨਹੀਂ ਚੱਲਦਾ, ਇੱਥੇ ਲਿਖ ਲਵੇ ਨੰਬਰ ਆਪਣਾ। ਹਾਂਜੀ ਨੰਬਰ ਦਿਓ, ਨੰਬਰ ਉਹ ਰੱਖੋ ਇੱਕ ਤੁਹਾਡਾ। ਯਾਰ ਐਸੀ ਗੱਲ ਖੁਦਾ ਦੀ ਕਸਮ ਮੈਂ ਤੁਹਾਨੂੰ, ਤੁਸੀਂ ਕਹਿੰਦੇ ਨਾ ਜੀ ਦੱਸਦਾ ਨਹੀਂ, ਮੈਂ ਕੁਝ ਵੀ ਨਹੀਂ ਤੁਹਾਨੂੰ ਦੱਸਦਾ। ਲੇਕਿਨ ਦੱਸੋ ਵੀ ਨਾ ਹਟ ਜੋ ਯਾਰ, ਮੈਂ ਤੁਹਾਨੂੰ ਤੁਹਾਡੀ ਮਾਂ ਦੀ ਕਸਮ ਪਾਵਾਂ, ਕਿਸੇ ਦੀ ਕਸਮ ਪਾਵਾਂ, ਜਿਹਨੂੰ ਤੁਸੀਂ ਮੰਨਦੇ ਹੋ, ਜਿਸ ਰੱਬ ਨੂੰ, ਜਿਸ ਵੀ ਧਰਮ ਦੇ ਜਿਸ ਨੂੰ ਮੰਨਦੇ ਹੋ, ਉਹਦਾ ਵਾਸਤਾ ਤੁਹਾਨੂੰ ਹਟ ਜੋ ਯਾਰ।
ਨਹੀਂ ਭੇਜਣੇ ਪੈਸੇ ਕਿਸੇ ਨੇ, ਤੁਹਾਡੀ ਮਿਹਰਬਾਨੀ ਹੈ ਯਾਰ, ਤੁਹਾਡੀ ਬੜੀ ਮਿਹਰਬਾਨੀ ਆ। ਮੈਨੂੰ ਮਜਬੂਰ ਨਾ ਕਰੋ ਹਾਂਜੀ ਹੁਣ ਫਾਇਦਾ ਤੁਸੀਂ ਹੋਣਾ ਪਰੇਸ਼ਾਨ ਨਾ ਹੋ। ਉਹ ਨਹੀਂ ਮੈਂ ਯਾਰ। ਮੈਂ ਦੇਖੇ ਨੇ, ਮੈਂ ਜੋ ਚੈਟਾਂ ਪੜੀਆਂ ਨੇ, ਮੈਂ ਵਾਇਸਾਂ ਸੁਣੀਆਂ ਨੇ, ਮੈਂ ਪਰੇਸ਼ਾਨ ਹੋ ਗਿਆ ਯਾਰ। ਹਰਾਮ ਦੇ ਪੈਸੇ ਯਾਰ ਉਹਨਾਂ ਦੇ ਕੋਲ। ਮਿਹਨਤ ਮਜ਼ਦੂਰੀ ਨਾਲ ਕਮਾ ਤੁਹਾਡੀ ਕੇ ਮੁਹੱਬਤ ਪਰਦੇਸ ਨਾਲ ਕੱਟ ਦੇਈ ਕੇ। ਜਾਂਦੇ। ਉਹ ਚੱਲਾ ਵਾਪਸ ਨੂੰ ਬੰਦੇ ਕਹਿੰਦਾ ਜਿਸ ਕੰਮ ਦਾ ਕਰਕੇ ਆਏ ਸੀ ਉਹੀ ਬੰਦ ਕਰਾ ਮੈਂ ਇਹਨੂੰ ਕਿਹਾ ਯਾਰ ਮੇਰੀ ਗੱਲ ਸੁਣੋ, ਇੱਕ ਤਰੀਕਾ ਹੁੰਦਾ ਗੱਲ ਦਾ, ਇੱਕ ਤਰੀਕਾ ਹੁੰਦਾ ਮੈਂ ਆਪਣੀ ਮੁਹੱਬਤ ਦੇ ਨਾਲ ਤੈਨੂੰ ਆਈਫੋਨ ਭੇਜ ਰਿਹਾ। ਮੈਂ ਅਮਰੀਕਾ ਬੈਠਾ, ਮੈਂ ਤੈਨੂੰ ਆਪਣੀ ਮੁਹੱਬਤ ਨਾਲ ਆਈਫੋਨ ਭੇਜਦਾ। ਹਾਂਜੀ ਤੂੰ ਨਹੀਂ ਮੈਨੂੰ ਕਿਹਾ, ਤੂੰ ਨਹੀਂ ਡਿਮਾਂਡ ਕੀਤੀ। ਮੈਂ ਦੇਖਿਆ ਸ਼ੋਅ ਦੇ ਵਿੱਚ ਯਾਰ ਇਹਦੇ ਕੋ ਮਿੱਠੇ ਕੋ ਮੋਬਾਈਲ ਮਾੜਾ, ਇਹਦੇ ਕੋ ਮੈਂ ਚੱਲ ਯਾਰ ਮੈਂ ਆਪ ਮੇਰੇ ਦਿਲ 'ਚ ਆਇਆ ਮੈਂ ਮਿੱਠੇ ਨੂੰ ਮੋਬਾਈਲ ਭੇਜਦਾ। ਮਿੱਠਾ ਮੇਰੇ ਕੋਲ ਉਸਤਾਦ ਜੀ ਆ ਬੰਦਾ ਇਦਾਂ ਕਹਿ ਰਿਹਾ, ਮੈਂ ਉਹਨੂੰ ਕਹਾਂ ਦੱਸ ਜਾਂ ਮੇਰੀ ਗੱਲ ਕਰਾ, ਜਾਂ ਅਗਰ ਉਹ ਦੇ ਰਿਹਾ ਦੇਖ ਮੈਨੂੰ ਚੈਟ ਦਾ ਕਿ ਤੂੰ ਤਾਂ ਨਹੀਂ ਮੰਗ ਰਿਹਾ, ਤੂੰ ਤਾਂ ਨਹੀਂ ਕੁਝ ਕਹਿ ਰਿਹਾ, ਤੂੰ ਤਾਂ ਨਹੀਂ ਕਿਹਾ ਮੈਂ ਮਰ ਗਿਆ ਲੁੱਟਿਆ ਗਿਆ, ਤੂੰ ਤਾਂ ਨਹੀਂ ਮਾਂ ਭੈਣ ਵੇ ਅੱਲਾ ਮਾਫੀ ਦੇਵੇ ਵੀ ਮੇਰੀ ਮਾਂ ਮਰ ਗਈ, ਬਿਮਾਰ ਆ, ਮੇਰੀ ਬੁੱਢੀ ਬਿਮਾਰ ਆ, ਮੇਰੇ ਬੱਚੇ ਬਿਮਾਰ ਆ, ਮੇਰੇ ਘਰ ਖਾਣ ਨੂੰ ਹੈ ਨਹੀਂ ਮੇਰਾ, ਤੂੰ ਤਾਂ ਨਹੀਂ ਇੱਦਾਂ ਕਰ ਰਿਹਾ। ਜਦੋਂ ਮੈਨੂੰ ਪਤਾ ਲੱਗੇ ਕਿ ਯਾਰ ਨਹੀਂ ਯਾਰ ਉਹ ਬੰਦਾ ਆਪਣੀ ਮੁਹੱਬਤ ਦੇ ਰਿਹਾ, ਮੈਨੂੰ 1% ਕੋਈ ਟੈਨਸ਼ਨ ਨਹੀਂ ਗਈ। ਲੈ ਲਾ ਮੰਗਾ ਲਾ, ਸਹੀ ਗੱਲ। ਮੈਨੂੰ ਪਤਾ ਹੋਵੇ, ਤੁਹਾਨੂੰ ਪਤਾ ਹੋਵੇ, ਸਾਰਿਆਂ ਨੂੰ ਪਤਾ ਹੋਵੇ ਕਿ ਫਲਾਂ ਅਮਰੀਕਾ ਚੋਂ ਇੱਕ ਬੰਦੇ ਨੇ ਮਿੱਠੇ ਨੂੰ ਆਈਫੋਨ ਭੇਜਿਆ ਭਾਈ। ਮੁਹੱਬਤ ਆਪਣੀ। ਤੇ ਫਿਰ ਕੰਮ ਤੁਰੇ ਬਾਕੀ ਵੀ ਭੇਜਣ। ਹਾਂ ਹਾਂਜੀ ਮੇਰੀ ਗੱਡੀ ਆਉਂਦੀ ਆ ਉਹ ਤਾਂ ਪ੍ਰੀਤ ਬਾਣੀ ਭਾਜੀ ਦੀ ਇੱਕ ਹੋ ਗਈ ਗੱਲ। ਇੱਕ ਗੱਲ ਇਹ ਹੈ ਕਿ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਕਿ ਤੁਹਾਨੂੰ ਧੌਰ ਸਮਝਿਆ ਜਾ ਰਿਹਾ। ਧੌਰ ਤੋਂ ਮੁਰਾਦ ਇਹ ਕਿ ਤੁਹਾਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਤੁਹਾਡੀ ਮੁਹੱਬਤ ਜਿਹੜਾ ਤੁਸੀਂ ਪਿਆਰ ਕਰਦੇ ਹੋ ਨਾ, ਉਹਨੂੰ ਹੋਰ ਹਿਸਾਬ ਦੇ ਨਾਲ ਵੇਖਿਆ ਜਾ ਰਿਹਾ। ਤੁਹਾਨੂੰ ਰੱਬ ਦਾ ਵਾਸਤਾ ਵੇਖੋ, ਮੇਰੇ ਹੱਥ ਜੋੜੇ, ਮਾਫੀ ਦੇ ਦਿਓ। ਇੱਥੇ ਕੋਈ ਹੈਗਾ ਜਾਂ ਇੱਥੋਂ ਚਲਾ ਗਿਆ, ਜਿਹੜਾ ਵੀ ਬੰਦਾ ਮੇਰੀ ਟੀਮ ਨਾਲ, ਉਹਨੂੰ ਤੁਹਾਡੀ ਮਿਹਰਬਾਨੀ, ਠੀਕ ਹੈ ਨਾ। ਉਸਤਾਦ ਜੀ ਉਸਤਾਦ ਜੀ ਤੁਹਾਨੂੰ ਮੈਨੂੰ ਵੱਡੀ ਗੱਲ ਦੱਸਾਂ, ਇੱਕ ਬੰਦਾ ਵਾ ਉਹਨੇ ਮੈਨੂੰ WhatsApp ਤੇ ਮੈਸੇਜ ਕੀਤਾ, ਉਸਤਾਦ ਜੀ ਇਹ ਐਡੀ ਢੇਰੀ ਹੋਣੀ ਹੈ, ਐਡੀ ਚੌਕੜੀ ਆ, ਲੱਦੀ ਪਈ ਆ ਵੀ ਆਹ ਉਚਾਈ ਉਹਦੀ, ਪਰਫਿਊਮ ਆ, ਬਾਡੀ ਸਪਰੇ, ਪਤਾ ਨਹੀਂ ਕੀ ਸ਼ਰਟਾਂ ਹੋਈਆਂ। ਕਾਕਾ ਜੀ ਮੈਂ ਗੱਲ ਕਰਨ ਡਿਆ ਤੇ ਆਪਾਂ ਨੰਬਰ ਇੱਕੋ ਹੀ ਆ। ਅੱਛਾ ਉਹਨੇ ਕਿਹਾ ਵਾ ਵੀ ਹਾਂ ਜਿਹੜੀ ਢੇਰੀ ਹੈ ਮਿੱਠਾ ਜੀ ਇਹ ਸਿਰਫ ਔਰ ਸਿਰਫ ਉਸਤਾਦ ਜੀ ਦੀ ਆ। ਸੀਰੀਅਸਲੀ ਕਹਿੰਦਾ ਮੈਂ ਦੁਬਈ ਆਇਆ। ਮੈਂ ਕਿਹਾ ਭਾਜੀ ਉਸਤਾਦ ਜੀ ਤੇ ਇੱਥੇ ਬੈਠੇ ਆ। ਕਿੱਥੇ ਉਹ ਢੇਰੀ? ਮੈਂ ਤੁਹਾਨੂੰ ਦਿਖਾ ਦਿੰਦਾ ਵਾ। ਚੌਂਕ ਨਹੀਂ ਹੈ ਕਿੱਥੇ ਉਹ ਕਹਿੰਦਾ ਫਿਜ਼ੀਕਲ? ਮੈਂ ਉਸਤਾਦ ਜੀ ਜਿਹੜੀ ਮੈਂ ਦੁਬਈ ਆਇਆ ਹਾਂ, ਉਹ ਕਹਿੰਦਾ 3 ਦਿਨਾਂ ਮੈਂ ਚੱਲ ਜਾਣਾ, ਪਤਾ ਨਹੀਂ ਕਿਹੜੇ ਮੁਲਕ ਚੱਲ ਜਾਣਾ। ਤੇ ਦੁਬਈ ਆਓ। ਹਾਂਜੀ ਤੁਸੀਂ ਛੱਡ ਤੁਸੀਂ ਇੱਥੇ ਸੀ, ਕਹਿੰਦਾ ਢੇਰੀ। ਮੈਨੂੰ ਉਸਤਾਦ ਜੀ ਨੰਬਰ ਸੈਂਡ ਕਰੋ। ਮੈਂ ਕਿਹਾ ਭਾਜੀ ਨੰਬਰ ਉਸਤਾਦ ਜੀ ਕੋਈ ਨਹੀਂ ਚਲਾਉਂਦੇ। ਇਹ ਕੀ ਹੋ ਰਿਹਾ ਵਾ? ਨਹੀਂ ਦੇਖ ਤੂੰ ਸ਼ੋਅ 'ਚ ਬੈਠਿਆ ਕਹਿਣਾ ਸਾਰਿਆਂ ਨੂੰ, ਮੈਂ ਲੋਕੇ ਦੇ ਨਹੀਂ ਕਿਸੇ ਨੂੰ ਕਿਹਾ ਨਹੀਂ ਸਹੀ ਗੱਲ। ਯਾਰ। ਤੁਸੀਂ ਦੇਖੋ, ਤੁਸੀਂ ਹੁਣ ਮੈਨੂੰ ਇੱਕ ਇਮਾਨਦਾਰੀ ਨਾਲ ਗੱਲ ਦੱਸਣਾ ਕਿ ਅੱਜ ਮੈਂ ਪੜਿਆ ਸਾਰਾ ਕੁਝ, ਉਸ ਬੰਦੇ ਨਾਲ ਮੈਂ ਗੱਲ ਕੀਤੀ ਪੌਣਾ ਘੰਟਾ, ਰਿਕਾਰਡ ਵੀ ਕੀਤੀ ਮੈਂ ਉਹ ਗੱਲ। ਯਾਰ ਮੈਂ ਇੱਕ ਮਿੰਟ, ਤੁਸੀਂ ਕਹਿੰਦੇ ਨਾ ਤੂੰ ਦੱਸਦਾ ਇੱਥੇ ਬਹਿ ਕੇ ਆਪਣੀਆਂ, ਮੈਂ ਦੱਸਦਾ ਹੀ ਕੁਛ ਨਹੀਂ। ਕੀ ਮੈਂ ਦੱਸਾਂ ਤੇ ਨਾ ਤੁਹਾਨੂੰ ਨੱਸਣ ਨੂੰ ਰਾਹ ਲੱਭੇ, ਨਾ ਉਸ ਬੰਦੇ ਨੂੰ ਨੱਸਣ ਨੂੰ ਰਾਹ ਲੱਭੇ। ਬਹਾਨੇ ਬੰਦ ਕਰਦੇ ਆ ਮੈਂ ਸਾਰੇ, ਕਿ ਜਦੋਂ ਮੈਂ ਅੱਗੇ ਚੀਜ਼ਾਂ ਰੱਖਣੀਆਂ ਬਹਾਨੇ ਹੀ ਹੈ ਨਾ। ਬਹੁਤ ਲੁਤਰੀ ਚੱਲਦੀ ਆ, ਬਹੁਤ ਦਿਮਾਗ 'ਚ ਤੇਜ਼ੀ ਚੱਲਦੀ ਆ, ਗੱਲ ਨੂੰ ਇੰਜ ਘਮਾਉਣਾ, ਗੱਲ ਨੂੰ ਇੰਜ ਘਮਾਉਣਾ ਕਰਨਾ, ਬਹੁਤ ਮੈਨੂੰ ਪਤਾ ਤੇਜ਼ੀ ਆ। ਲੇਕਿਨ ਜੇ ਸਾਰੀਆਂ ਹੀ ਤੇਜ਼ੀਆਂ ਮੈਂ ਬੰਦ ਕਰ ਦਿਆਂ ਤੇ ਉਹ ਕਰ ਸਕਦੇ ਹੋ ਸਰ। ਅੱਗੋਂ ਗੱਲ ਹੀ ਕੋਈ ਨਾ ਆਵੇ ਫੇਰ। ਯਾਰ ਕੁਛ ਸ਼ਰਮ ਹਯਾ ਕਰਨੀ ਚਾਹੀਦੀ ਬੰਦੇ ਨੂੰ ਨਾ। ਅੱਛਾ ਇੱਕ ਬੰਦਾ ਮੁਹੱਬਤ ਕਰ ਰਿਹਾ ਯਾਰ, ਉਹ ਕਿੱਡੀ ਦੂਰੋਂ ਤੈਨੂੰ ਪਤਾ ਨਹੀਂ ਕਿਹੜੇ ਮੁਲਕ 'ਚੋਂ ਮਿਲਣ ਆਇਆ। ਸਾਡੇ ਕੋਲ ਇੱਥੇ ਅਕਸਰ ਗੈਸਟ ਆਉਂਦੇ ਨੇ। ਬੇਬਾ ਸਾਡਾ ਵੀਰ ਹੈ ਆਜ਼ਾਦ ਸ਼ੇਰ ਅਲੀ, ਆਜ਼ਾਦ ਸ਼ੇਰ ਅਲੀ, ਉਹਦੇ ਕੋਲ ਸਾਡੇ ਸਿੱਖ ਭਰਾ ਆਏ ਜਿਹੜੇ ਇੱਥੇ ਬੈਠੇ, ਜਿਨ੍ਹਾਂ ਨਾਲ ਸ਼ੋਅ ਵੀ ਅਸੀਂ ਕੀਤਾ ਸੀ, ਮਿਊਜ਼ੀਕਲ। ਠੀਕ ਹੈ ਜੀ। ਉਹ ਆਏ ਆਜ਼ਾਦ ਸ਼ੇਰ ਅਲੀ ਦੇ ਘਰ। ਆਜ਼ਾਦ ਸ਼ੇਰ ਅਲੀ ਦੇ ਮਹਿਮਾਨ ਸੀ ਉਹ, ਆਜ਼ਾਦ ਦੇ ਘਰ ਨੇ। ਤੇ ਆਜ਼ਾਦ ਵੀ ਮਾਸ਼ਾਅੱਲਾ ਰਜਾ ਕੇ ਭੇਜਦਾ ਵਾ ਉਹਨਾਂ ਦੀ ਫੈਮਿਲੀ 'ਚ ਕੋਈ ਵੀ ਜਾਵੇ ਖਾਣਾ ਪੀਣ। ਲੇਕਿਨ ਉਹ ਰਜਾਵੇ ਨਾ ਰਜਾਵੇ, ਉਹ ਭੁੱਖਾ ਰੱਖੇ, ਉਹ ਉਹਨਾਂ ਕੋ ਖਾਵੇ ਕੋਈ ਵੀ, ਉਹ ਆਜ਼ਾਦ ਦੇ ਗੈਸਟ ਨੇ। ਉਹਦੀ ਰਿਸਪੌਂਸਿਬਿਲਿਟੀ ਇਜਾਜ਼ ਦੇ ਉੱਪਰ ਆ। ਇਜਾਜ਼ ਨੇ ਹੁਣ ਮੈਨੂੰ ਫੋਨ ਕੀਤਾ ਕਿ ਭਾਈ ਜਾਨੀ ਭਾਈ ਯਾਰ ਦੋਸਤ ਆਏ ਨੇ ਸਰਦਾਰ, ਬੜੇ ਪਿਆਰ ਵਾਲੇ, ਤੂੰ ਮਿਲਣਾ ਚਾਹੁੰਦੇ। ਤੇ ਮੈਂ ਕਿਹਾ ਆ ਜਾ। ਹੁਣ ਵਿਦ ਇਜਾਜ਼ ਦੇ ਨਾਲ ਇੱਕ ਦੋ ਵੀਰ ਸਾਡੇ, ਅਲੀ ਸ਼ੇਰ ਵਿਦ ਉਹ ਸਾਰੇ ਇੱਥੇ ਜਿਹੜੇ ਬੈਠੇ ਸੀ ਸਾਡੇ ਭਰਾ, ਉਹ ਸਾਰੇ ਮੇਰੇ ਕੋ ਆ ਗਏ। ਹੁਣ ਮੇਰੇ ਕੋਲ ਵਿੱਚ ਹੀ ਇਜਾਜ਼ ਜਿਹੜਾ ਫੈਸਲਾਬਾਦ ਦਾ ਵਾ, ਮੇਰਾ ਵੀਰ ਆ, ਵਿੱਚ ਹੀ ਬਾਕੀ ਵਿੱਚ ਹੀ ਸਾਰੇ, ਉਹ ਸਾਰੇ ਮੇਰੇ ਗੈਸਟ ਹੋ ਗਏ। ਜਦੋਂ ਇਸ ਜਗ੍ਹਾ ਤੇ ਆ ਗਏ ਤਾਂ ਮੇਰੇ ਗੈਸਟ ਹੋ ਗਏ ਜੀ ਬਿਲਕੁਲ। ਹੁਣ ਉਹ ਸਰਦਾਰ ਜੀ ਜਿਹੜੇ ਜਦੋਂ ਮੇਰੇ ਬੈਠੇ ਨੇ ਤੇ ਉਹ ਇਜਾਜ਼ ਦੇ ਗੈਸਟ ਨਹੀਂ ਗਏ, ਉਹ ਮੇਰੇ ਗੈਸਟ ਨੇ। ਬਿਲਕੁਲ ਇਜਾਜ਼ ਵੀ ਉਸ ਟਾਈਮ ਮੇਰਾ ਗੈਸਟ ਆ ਜੀ। ਠੀਕ ਆ। ਉਹ ਮੇਰੀ ਰਿਸਪੌਂਸਿਬਿਲਿਟੀ ਹੈ ਉਹਨਾਂ ਨੂੰ ਖਾਣਾ ਪਿਆਉਣਾ ਜਾਂ ਜੋ ਉਹ ਮੈਂ ਕਰਨਾ, ਜੋ ਕਰਨਾ। ਇਹ ਇੱਕ ਤਰੀਕਾ ਹੁੰਦਾ, ਹਿਸਾਬ ਕਿਤਾਬ ਹੁੰਦਾ। ਹੁਣ ਇੱਕ ਬੰਦੇ ਨਾਲ ਤੁਸੀਂ 2 ਸਾਲ 3 ਸਾਲ ਤੋਂ ਮੁਹੱਬਤ ਪਾਈ, ਉਹਦੇ ਕੋਲੋਂ ਭੋਟਾ ਵੀ ਕਰੀ ਜਾ ਰਹੇ ਹੋ, ਉਹਦੇ ਕੋਲ ਚੀਜ਼ਾਂ ਵੀ ਮੰਗਾਈ ਜਾ ਰਹੇ ਹੋ, ਠੀਕ ਹੈ ਨਾ। ਚੀਜ਼ਾਂ ਤੋਂ ਇਲਾਵਾ ਉਹਦੇ ਕੋਲ ਪੈਸੇ ਵੀ ਮੰਗਾਈ ਜਾ ਰਹੇ ਹੋ, ਉਹਦੇ ਨਾਲ ਫੁੱਲ ਕਹਾਣੀ ਵੀ ਪਾਈ ਆ, ਫੇਕ ਹੋ ਕੇ ਉਹਨੂੰ ਦਿਖਾ ਰਹੇ ਹੋ ਆਪਣਾ ਆਪ ਜੋ ਹੈਗੇ ਉਹ ਨਹੀਂ ਬੋਲ ਰਹੇ, ਤੇ ਲਾਡੀਆਂ ਮਾਡੀਆਂ ਕਰਕੇ ਉਹਦੇ ਕੋਲ ਮੰਗਾਈ ਜਾ ਰਹੇ ਹੋ ਚੀਜ਼ਾਂ।
ਉਹ ਬੰਦਾ ਜਦੋਂ ਆਇਆ ਤੁਹਾਡੇ ਘਰ, ਯਾਨੀ ਉਹ ਲੱਗ ਪਿੰਡੀ ਦਾ ਵਾ, ਇਸਲਾਮਾਬਾਦ ਦਾ ਵਾ, ਕਰਾਚੀ ਦਾ ਵਾ, ਜਦੋਂ ਓਵਰਸੀਜ਼ ਆਉਂਦੇ ਨੇ ਨਾ, ਮੈਂ ਤੁਹਾਨੂੰ ਦੱਸਦਾ, ਸਾਲ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ, 5 ਸਾਲ ਬਾਅਦ, ਭਾਈਜਾਨ ਉਹਨਾਂ ਕੋਲ ਮਖਸੂਸ ਜਿਹਾ ਟਾਈਮ ਹੁੰਦਾ, 7 ਦਿਨ ਦਾ, 8 ਦਿਨ ਦਾ, 6, ਕਿਉਂਕਿ ਪਿੱਛੇ ਨਿਜ਼ਾਮ ਉਹਨਾਂ ਦੇ ਡਿਸਟਰਬ ਹੁੰਦੇ ਨੇ। ਹਾਂਜੀ, ਕੰਮ ਹੁੰਦਾ। ਇੱਥੇ ਆ ਕੇ ਨਾ ਕਿੱਡੀ ਵੱਡੀ ਗੱਲ ਆ ਕਿ ਉਹ ਆਪਣੇ ਪੂਰੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕਦੇ, ਸਾਰਿਆਂ ਨੂੰ ਨਹੀਂ ਮਿਲ ਸਕਦੇ। ਉਹ 7 ਸਾਲ ਬਾਅਦ ਇੱਕ ਬੰਦਾ ਆਇਆ, 5 ਸਾਲ ਬਾਅਦ ਆਇਆ, ਉਹ ਆਪਣੇ ਉਸ ਘਰ 'ਚ ਆਇਆ, ਮਿਲ ਲਵੇ, ਚੰਦ ਕੋਈ ਦੋਸਤ ਉਹਨਾਂ ਨੂੰ ਮਿਲ, ਯਾਨੀ ਉਹਦੇ ਕੋਲ ਇੰਨਾ ਕਿ ਲਿਮਿਟਿਡ ਜਿਹਾ ਟਾਈਮ ਹੁੰਦਾ। ਉਸ ਟਾਈਮ ਦੇ ਵਿੱਚੋਂ ਉਹ 4 ਘੰਟੇ ਸਫ਼ਰ ਕਰਕੇ ਪਿੰਡੀਓਂ ਫੈਸਲਾਬਾਦ ਜਾਂ ਲਾਹੌਰੋਂ ਫੈਸਲਾ ਜਾਂ ਇਸਲਾਮਾਬਾਦੋਂ ਫੈਸਲਾਬਾਦ ਜਾਂ ਮੁਲਤਾਨੋਂ ਫੈਸਲਾਬਾਦ ਆਉਂਦਾ। ਉਸ 7 ਦਿਨ 'ਚੋਂ ਇੱਕ ਪੂਰਾ ਦਿਨ ਕੱਢ ਕੇ ਸਜਾਦ ਜਾਨੀ ਟੀਮ ਜਾਂ ਸਜਾਦ ਜਾਨੀ ਦੇ ਨਾਲ ਆ ਕੇ ਕਿਸ ਮੁਹੱਬਤ ਨਾਲ, ਕਿਸ ਉੱਥੇ ਬਹਿ ਕੇ ਕੀ ਉਹ ਵਿਚਾਰੇ ਫੀਲ ਕਰਦੇ ਹੋਣੇ ਨੇ ਉੱਥੇ ਬਹਿ ਕੇ ਕਿ ਯਾਰ ਅਸੀਂ ਗਏ ਤੇ ਸੀ, ਇਹਨਾਂ ਨੂੰ ਇੱਕ ਵਾਰੀ ਜੱਫੀ ਜ਼ਰੂਰ ਪਾ ਕੇ ਆਉਣੀ ਕਿ ਅਸੀਂ ਤੁਸੀਂ ਕਿੰਨੇ ਜ਼ਿਆਦਾ ਇਨਵੋਲਵ ਹੋ ਸਾਡੇ ਨਾਲ। ਇਸ ਤਰ੍ਹਾਂ ਹੀ ਸਰ। ਉਹ ਆਪਣਾ ਪੂਰਾ ਦਿਨ ਛੱਡ ਕੇ ਸਫ਼ਰ ਕਰਕੇ ਗੱਡੀ 'ਚ ਮੇਰੇ ਕੋ ਆਵੇ ਮਿਲਣ, ਯਾਨੀ ਮੈਂ 3 ਮਹੀਨੇ 3 ਸਾਲ ਤੋਂ ਉਹਨੂੰ ਮੁਹੱਬਤ ਹੈ ਇੱਥੇ ਆਵਾਂ, ਤੇ ਇੱਥੇ ਆ ਕੇ ਤੇ ਲੱਖ ਲਾਹਨਤ ਮੇਰੀ ਜ਼ਿੰਦਗੀ ਤੇ ਮੇਰੀ ਪਦੈਸ਼ ਤੇ ਮੇਰੀ ਨਸਲ ਤੇ ਕਿ ਇੱਥੇ ਬਹਿ ਕੇ ਰੋਟੀ ਉਹ ਮੈਨੂੰ ਖਵਾ ਕੇ ਜਾਵੇ। ਓਏ ਹੋਏ, ਯਾਨੀ ਕਿ ਜਿਹੜਾ ਮਹਿਮਾਨ ਆਇਆ ਉਹ ਹੀ ਰੋਟੀ ਸਾਰਾ ਜੀ, ਯਾਨੀ ਕਿ ਉਹਦੀ ਮਹਿਮਾਨ ਉਹ ਫੈਰ ਮਾਰ ਲਵੇ ਆਪਣੇ ਆਪ ਨੂੰ ਕਿ ਪੈਸੇ ਮੈਂ ਦੇਣੇ ਆ, ਨਹੀਂ ਤੇ ਮੈਂ ਫੈਰ ਮਾਰ ਲੂੰ। ਮੈਂ ਕਹੂੰ ਭਾਈ ਤੂੰ ਫੈਰ ਮਾਰ ਲਾ, ਪੈਸੇ ਨਹੀਂ ਤੂੰ ਦੇਣੇ। ਬੰਦਾ ਹੀ ਹੈ। ਜੇ ਤੇ ਇਹ ਗੱਲ ਆ ਨਾ ਕਿ ਜੀ ਉਹਨੂੰ ਪਤਾ ਮੈਂ ਕਿਹਾ ਸੀ, ਉਹਨੇ ਕਿਹਾ ਨਹੀਂ, ਮੈਂ ਕਹਿੰਦਾ ਉਹ ਮਰ ਜਾਵੇ, ਤਲਕ ਖਤਮ ਕਰ ਦੇਵੇ, ਉਹ ਕਵੇ ਯਾਰ ਅੱਜ ਤੋਂ ਬਾਅਦ ਤੂੰ ਮੇਰੇ ਲਈ ਮਰ ਗਿਆ, ਮੈਂ ਤੇਰੇ ਲਈ ਮਰ ਗਿਆ, ਪੈਸੇ ਮੈਂ ਦੇਣੇ। ਉਹਨੂੰ ਕਹੋ ਭਾਈ ਮਰ ਗਏ ਸਹੀ ਗੱਲ। ਭਾਜੀ ਤੁਸੀਂ ਉੱਥੇ ਲਿਟਣਾ ਲਿਟ ਲਓ, ਜੋ ਕਰਨਾ ਇਹ ਬਣਦੀ ਇੱਕ ਗੱਲ ਬਣਦੀ ਹੀ ਨਹੀਂ। ਯਾਨੀ ਏਦਾਂ ਵੀ ਤੂੰ ਮੈਂ ਕਹਾਂ ਤੂੰ ਆਪਣੇ ਪਿਓ ਨੂੰ ਗਾਲਾਂ ਕੱਢ ਦੇ, ਕਦੇ ਵੀ। ਇੱਕ ਮਿਸਾਲ ਆ, ਹਾਂਜੀ, ਮਾਂ ਨੂੰ ਗਾਲਾਂ ਕੱਢ ਕੋਈ ਦੇ, ਹਿਸਾਬ ਨਹੀਂ। ਤੇ ਕਿੱਦਾਂ ਹੋ ਸਕਦਾ? ਇਹ ਤੇ ਆਪਣੀ ਆਪਣੀ ਗੱਲ ਹੈ ਨਾ। ਉਹ ਯਾਰ ਨਹੀਂ ਯਾਰ ਅਸੀਂ ਆਏ ਆ, ਔਰ ਨਹੀਂ ਮੈਂ ਖਵਾਉਣਾ ਯਾਰ। ਉਹਨੂੰ ਕਹੋ ਭਾਈ ਠੀਕ ਹੈ ਰੱਖ ਕੋਲ, ਠੀਕ ਆ, ਲੇਕਿਨ ਉਹ ਵੀ ਤੂੰ ਉਹਦੇ ਕੋਲ ਖਾਵੇਂ, ਹੈ ਉਹ ਵੀ ਤੂੰ ਖਾਵੇਂ ਉਹਨਾਂ ਦੇ ਕੋਲ, ਮੰਗ ਕੇ ਖਾਵੇਂ, ਤੇ ਉਹਦੇ ਕੋਲੋਂ ਰੋਟੀ 20-25 ਹਜ਼ਾਰ ਦੀ ਲੈ ਕੇ, ਤੇ ਜਿੱਥੇ ਤੂੰ ਰੋਟੀ ਲੈ ਕੇ ਜਾਵੇਂ ਉੱਥੇ ਕਵੇਂ ਮੈਂ ਘਰੋਂ ਲੈ ਕੇ ਆਇਆ, ਉਹਦਾ ਨਾਮ ਹੀ ਨਾ ਦੱਸੇ। ਹਾਏ ਹਾਏ ਹਾਏ। ਮੈਂ ਤੁਹਾਨੂੰ ਕਹਿ ਰਿਹਾ ਹਟ ਜਾਓ, ਮੈਨੂੰ ਉੱਤੇ ਨਹੀਂ, ਮੈਨੂੰ ਤੁਹਾਡੇ ਤੇ ਹੈ, ਹਟ ਜਾਓ, ਬਸ ਕਰ ਦਿਓ। ਮੈਂ ਫਿਰ ਸਖਤੀ ਨਾਲ ਪੇਸ਼ ਆਵਾਂਗਾ, ਫਿਰ ਕੰਮ ਖਰਾਬ ਹੋ ਜਾਣਾ। ਔਰ ਇਹ ਮੈਂ ਸਿਰਫ ਜਿੰਨੀਆਂ ਗੱਲਾਂ ਕਰ ਰਿਹਾ ਨਾ, ਜਿੰਨੇ ਵੇਖਣ ਦੇ ਉਹਨਾਂ ਨੂੰ ਨਹੀਂ ਕਹਿ ਰਿਹਾ, ਜਿਹੜੇ ਉਹ ਮੇਰੇ ਹੈਗੇ ਨੇ ਨਾ ਆਪਣੇ ਜਿਹੜੇ ਸਮਝਦੇ ਨੇ ਇਸ ਗੱਲ ਨੂੰ, ਮੈਂ ਉਹਨਾਂ ਨੂੰ ਕਹਿ ਰਿਹਾ ਹਟ ਜਾਓ, ਸਹੀ ਗੱਲ। ਹਟ ਜਾਓ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਟ ਜਾਓ ਬਸ, ਨਹੀਂ ਤੇ ਮੈਂ ਕੀ ਤੁਹਾਨੂੰ ਵਹਾਵਾਂ, ਤੁਸੀਂ ਪਾਗਲ ਹੋ ਜਾਓ। ਨਾ ਸਾਨੂੰ ਰਾਹ ਨਾ ਲੱਭੇ, ਅਗਲੇ ਬੰਦੇ ਨੂੰ ਬਹਾਨਾ ਲਾਉਣ ਨੂੰ ਰਾਹ ਨਾ ਲੱਭੇ। ਫੇਰ ਜਦੋਂ ਆਵਾਜ਼ ਹੀ ਉਹਦੀ, ਮੈਸੇਜ ਉਹਦੇ, ਆਡੀਓ ਉਹਦੀ ਦੇ ਵਿੱਚ ਮੈਂ ਤੁਹਾਨੂੰ ਸੁਣਾ ਦਿਆਂ ਸਾਰਾ ਕੁਝ, ਫੇਰ ਚੰਗੇ ਰਹੋਗੇ। ਹਟ ਜਾਓ ਯਾਰ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਮੈਂ ਤੁਹਾਨੂੰ ਕਸਮ ਪਾਤੀ ਨਾ, ਮਾਂ ਦੀ, ਤੁਹਾਡੇ ਪਿਓ ਦੀ ਕਸਮ ਹੈ ਤੁਹਾਨੂੰ, ਇਹ ਇਦਾਂ ਨਹੀਂ ਲੁੱਟੇ ਜਾਣਾ। ਉਹ ਲੁੱਟ ਰਿਹਾ ਤੁਹਾਨੂੰ, ਫੁੱਲ ਟਾਈਮ ਲੁੱਟ ਰਿਹਾ, ਜ਼ੇਨ ਬਣਾ ਕੇ ਲੁੱਟ ਰਿਹਾ। ਹਟ ਜਾਓ। ਬਸ ਮੈਨੂੰ 10,000 ਭੇਜ ਦੇਣਾ, ਉਸ ਤੋਂ ਬਾਅਦ ਸਾਜੀ ਕਾਲੂ ਕਹਿੰਦਾ ਫਿਰ ਤਨਖਾਹ ਹੀ ਰਹਿ ਗਈ, ਉੱਤੋਂ ਤਾਂ ਕੁਛ ਨਾ ਹੋਣਾ। 40,000 ਰੁਪਏ ਚ ਤੂੰ ਓਕੇ ਕਰ। ਉਹ ਨਹੀਂ, ਉਹ 40,000 ਰੁਪਏ ਚ ਯਾਰ, ਉਸਤਾਦ ਨਾਲ ਰੇਟ ਬਾਜ਼ੀ। ਉਹ ਚੇਨਾ ਕਰਨ ਦਿਆ ਮੈਂ, ਚਾਈਨਾ ਰੇਟ ਬਾਜੀ ਨਹੀਂ ਕਰਨ ਦਿਆ ਮੈਂ। ਉਸਤਾਦ ਜੀ ਨੇ ਮੈਨੂੰ ਪਤਾ ਕਾਲੂ ਦਾ ਇੱਕ ਆਦਮੀ ਹੈ, ਸਾਜੀ ਨਾਲ ਰੇਟ ਨਹੀਂ ਕਰੇਗਾ। ਇੱਕ ਬੰਦਾ ਤੁਹਾਨੂੰ ਚੀਜ਼ ਬਾਹਰੋਂ ਭੇਜਦਾ, ਤੁਸੀਂ ਮੈਨੂੰ ਆ ਕੇ ਕਹੋ ਉਸਤਾਦ ਜੀ ਇਹ ਬੰਦਾ ਮੈਨੂੰ, ਕਾਲੂ ਨੇ ਮੈਨੂੰ 20 ਵਾਰੀ ਕਿਹਾ, ਕਾਲੂ ਦੀ ਮੋਟਰਸਾਈਕਲ ਚੁੱਕ ਗਈ, ਇਹਨੂੰ 250 ਬੰਦੇ ਨੇ ਕਿਹਾ ਕਾਲੂ 10 ਮੋਟਰਸਾਈਕਲ ਲੈ ਦੇਣਾ। ਹਾਂਜੀ, ਮੈਂ ਕਿਹਾ ਕਾਲੂ ਨਹੀਂ ਲੈਣੀ ਮੋਟਰਸਾਈਕਲ, ਮੇਰੇ ਕੋਲ ਇੱਕ ਮੋਟਰਸਾਈਕਲ ਤੇ ਖੜੀ ਹੈ, ਉਹਨੂੰ ਸਹੀ ਕਰਾ ਲਾ। ਹਾਂ ਮੈਨੂੰ ਡਾਇਰੈਕਟ ਮੈਨੂੰ ਕਹਿ ਦੇ ਕਿ ਉਸਤਾਦ ਜੀ ਮੈਨੂੰ ਨਵੀਂ ਲੈ ਕੇ ਦਿਓ, ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲੈ ਕੇ ਦਿਓ, ਮੈਂ ਨਵੀਂ ਲੈਣੀ, ਮੈਨੂੰ ਕਹਿ ਦੇ। ਤੇ ਜੇ ਮੇਰੇ 'ਚ ਗੱਲ ਕਹਿਣ ਦੀ ਹਿੰਮਤ ਨਹੀਂ ਗਈ, ਮੈਨੂੰ ਕਹਿਣ ਦੀ ਹਿੰਮਤ ਨਹੀਂ ਗਈ, ਬਾਹਰਲੇ ਨੂੰ ਕਿੱਦਾਂ ਹਿੰਮਤ ਹੋ ਗਈ ਤੂੰ ਕਹਿਣ ਦੀ? ਮੈਨੂੰ ਦੱਸ ਨਾ। ਸਭ ਤੋਂ ਪਹਿਲੇ ਸ਼ਰਮ ਹਜਾ, ਜੇ ਮੈਨੂੰ ਕਹਿਣ ਲੱਗਿਆ ਸ਼ਰਮ ਆਉਂਦੀ ਆ, ਜਿਹਦੇ ਨਾਲ ਇੰਨੇ ਸਾਲਾਂ ਤੋਂ ਤੂੰ ਇਕੱਠਾ ਖਾ ਪੀ ਰਿਹਾ, ਉਹਨੂੰ ਕਹਿਣ ਲੱਗਿਆ ਸ਼ਰਮ ਆਉਂਦੀ, ਤੇ ਬਾਹਰ ਕਿਸੇ ਨੂੰ ਕਹਿਣ ਲੱਗਾ ਤਾਂ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਸਹੀ ਗੱਲ। ਉੱਥੇ ਸ਼ਰਮ ਕਿਉਂ ਨਹੀਂ ਤੈਨੂੰ ਆਉਂਦੀ? ਤੇ ਤੂੰ ਮੈਨੂੰ ਕਹਿ ਕੇ ਉਸਤਾਦ ਜੀ ਮੈਂ ਨਵੀਂ ਮੋਟਰਸਾਈਕਲ ਲੈਣੀ, ਯਾਨੀ ਤੁਹਾਡਾ ਇਹਨਾਂ ਦਾ ਹੱਕ ਆ, ਤੁਸੀਂ ਮੇਰੇ ਕੋਲ ਲੜ ਕੇ ਲੈ ਸਕਦੇ। ਉਸਤਾਦ ਜੀ ਮੈਨੂੰ ਨਹੀਂ ਪਤਾ, ਮੈਂ ਬੈਠਾ, ਮੈਨੂੰ ਲੈ ਕੇ ਦਿਓ ਮੋਟਰਸਾਈਕਲ, ਮੈਂ ਨਵੀਂ ਲੈ ਕੇ ਜਾਣੀ। ਅੱਗੋਂ ਦੇਖੋ ਸਹੀ ਮੈਂ ਕੀ ਕਹਿੰਦਾ। ਠੀਕ ਹੈ, ਸਹੀ ਗੱਲ। ਇਦਾਂ ਹੀ ਉਸਤਾਦ ਜੀ ਜੋ ਵੀ ਆ ਸਾਨੂੰ ਤੁਹਾਡੇ ਕੋਲੋਂ ਲੈ ਲੈਣਾ ਚਾਹੀਦਾ, ਔਰ ਲੈਂਦੇ ਵੀ ਆ। ਸਹੀ ਗੱਲ। ਬਾਹਰ ਅੰਦਰ ਦੀ ਸਾਨੂੰ ਨਾ ਬਣਦਾ ਹੀ ਨਾ ਜ਼ਰੂਰਤ। ਉਸਤਾਦ ਜੀ ਇੱਥੇ ਹੀ ਕੰਮ ਕਰਦੇ ਇੱਥੇ। ਸਾਦਾ ਜੀ ਮੈਂ ਗੱਲ ਕਰ ਰਿਹਾ, ਅਗਰ ਭੇਜਦਾ ਵੀ ਨਾ, ਮਕਸਦ ਇਹ ਸੀ ਕਿ ਤੁਸੀਂ ਮੈਨੂੰ ਕਹੋ ਉਸਤਾਦ ਜੀ ਉਹ ਫਲਾਂ ਬੰਦਾ ਨਹੀਂ, ਉਹ ਮੇਰਾ ਇੱਕ ਦੋਸਤ ਆ ਫਲਾਂ, ਉਹ ਮੈਨੂੰ ਕਹਿ ਰਿਹਾ ਕਾਲੂ ਮੈਂ ਤੈਨੂੰ ਮੋਟਰਸਾਈਕਲ ਭੇਜਣੀ। ਹਾਂਜੀ,
ਤੇ ਅਗਰ ਮੈਂ ਕਹਾਂ ਨਹੀਂ ਯਾਰ ਕਾਲੂ ਰਹਿਣ ਦੇ, ਤੂੰ ਆਹ ਲੈ ਲੈ, ਤੂੰ ਆਹ ਲੈ ਲੈ, ਗੁਜ਼ਾਰਾ ਕਰ ਲਾ, ਜਾਂ ਇਹ ਕਹਿੰਦਾ ਨਹੀਂ ਉਸਤਾਦ ਜੀ ਉਹ ਮੈਨੂੰ ਦੇ ਰਿਹਾ ਆਪ, ਤੇ ਮੈਂ ਕਹਾਂ ਅੱਛਾ ਚੱਲ ਮੈਨੂੰ ਪਤਾ, ਮੈਂ ਸ਼ੋਅ 'ਚ ਬੈਠਾ ਕਹਾਂ ਕਾਲੂ ਨੂੰ ਗਿਫਟ ਆਇਆ ਜੀ ਯੂਕੇ 'ਚ ਸਾਡੇ ਫਲਾਂ ਭਰਾ ਨੇ, ਕਾਲੂ ਨੂੰ ਬਾਈਕ ਭੇਜੀ ਜਨਾਬ, ਲਵ ਯੂ, ਥੈਂਕ ਯੂ ਯਾਰ, ਕੀ ਇਹਦੇ 'ਚ ਸਾਹਮਣੇ ਆ ਜਾਏਗਾ, ਕੀ ਅੱਛੀ ਗੱਲ, ਕਿਹੜੇ ਬੰਦੇ ਨੂੰ ਨਹੀਂ ਪਤਾ? ਸਗੋਂ ਰਜਿਸਟਰਡ ਹੋ ਜਾਏਗੀ ਗੱਲ। ਇੱਕ ਗੱਲ ਹੋ ਗਈ, ਠੀਕ ਆ, ਚਲੋ ਮੈਂ ਸ਼ੋਅ 'ਚ ਨਹੀਂ ਵੀ ਕਹਿੰਦਾ ਕਿ ਐਵੇਂ ਤੁਰੇ ਜਾਂਦੇ ਨੂੰ ਬਾਹਰ ਲੋਕੀ ਕਹਿਣਾ ਉਹ ਮੋਟਰਸਾਈਕਲ ਜਿਹੜੀ ਉਹਨੇ ਭੇਜੀ ਇੱਕ ਮਿਸਾਲ, ਮੈਨੂੰ ਤੇ ਪਤਾ ਲੱਗ ਜੂ ਨਾ, ਮੈਨੂੰ ਕੱਲ ਨੂੰ ਮੇਰੇ ਤੱਕ ਗੱਲ ਆਉਂਦੀ ਤੇ ਮੈਂ ਕੋਈ ਮੈਨੂੰ ਪਤਾ ਸੀ, ਇੱਕ ਮਿਸਾਲ। ਇੱਕ ਚੀਜ਼ ਇਹ ਹੈ ਕਿ ਨਾ ਉਸਤਾਦ ਨੂੰ ਨਾ ਦੱਸੇ, ਪਹਿਲੀ ਗੱਲ ਹੀ ਕਰੈਕਟਰ ਦੀ ਇਹ ਹੁੰਦੀ, ਉਸਤਾਦ ਨੂੰ ਨਹੀਂ ਦੱਸਣਾ, ਹਾਂਜੀ, ਤੇ ਉਹ ਉਸਤਾਦ ਦੀ ਵਜ੍ਹਾ ਤੋਂ ਹੀ ਉਹ ਉਸਤਾਦ ਦੀ ਵਜ੍ਹਾ ਤੋਂ ਹੀ ਹਾਏ ਹਾਏ ਸਮਝ ਆਈ ਨਾ। ਉਹ ਗੱਲਾਂ ਆਪਣੀ ਗਲੀ ਦੀ ਨੁੱਕਰ ਤੇ ਨਾ ਸਜਾਦ ਜੀ ਆਫੀਸ਼ੀਅਲ ਦਾ ਗੱਲਾਂ ਰੱਖ ਲਾ, ਸਜਾਦ ਨੂੰ ਅਫੀਸ਼ੀਅਲ ਕਾਤੋਂ ਰੱਖਿਆ? ਵੱਡਾ ਹੋਵੇ ਪਰ ਸਜਾਦ ਜੀ ਆਫੀਸ਼ੀਅਲ ਦਾ ਗੱਲਾਂ ਰੱਖ ਲਾ ਗਦੀ ਦੀ ਨੁੱਕਰ ਤੇ, ਨੰਗਦਾ ਪਹੁੰਚਾ ਸਜਾਦ ਜੀ ਆਫੀਸ਼ੀਅਲ ਵਾਲਾ ਜੀ। ਸਾਹ ਜੀ ਮੈਨੂੰ ਤਾਂ ਸਵੇਰ ਦਾ ਇੱਕੋ ਗੱਲ ਦਾ ਨਸ਼ਾ ਹੋਈ ਜਾਣ ਡਿਆ ਮੁੰਡਾ ਦੋਸਤ ਆ ਜੀ, ਉਹਨੂੰ ਕੈਂਸਰ, ਉਹਨੇ ਅੱਜ ਹੀ ਮੈਨੂੰ ਰਾਬਤਾ ਕੀਤਾ, ਕਹਿੰਦਾ ਮਿੱਠਾ ਭਾਈ ਵਿਰਾਟ ਕੋਹਲੀ ਤੁਹਾਡੀ ਟੀਮ ਦਾ ਬਹੁਤ ਫੈਨ ਆ। ਇਦਾਂ ਹੀ ਆ ਰੀਜਨਲ। ਬਾਕੀ ਗੱਲ ਕਹਿੰਦੇ, ਬਾਕੀ ਗੱਲ ਕਾਲੂ ਦਾ ਤੂੰ ਇਸੇ ਤੋਂ ਇਹਨੂੰ ਹਟਵਾਇਆ ਉੱਥੋਂ ਕਿ ਅਕਸਰ ਉਹ ਲੇਟ ਇੱਥੇ ਹੁੰਦਾ ਸੀ, ਇੱਕ ਸ਼ੋਅ ਤੈਨੂੰ ਇਸ ਤੋਂ ਬਗੈਰ ਕਰਨਾ ਪੈਂਦਾ ਸੀ, ਤੇਰਾ ਡੱਡੂ ਨਹੀਂ ਸੀ ਹੁੰਦਾ ਇੱਥੇ, ਤੂੰ ਖਵਾਜਾ ਵਾਂ, ਤੇਰਾ ਡੱਡੂ ਮਿਸ ਹੁੰਦਾ ਸੀ, ਤੂੰ ਡੱਡੂ ਨੂੰ ਕੰਮ ਤੋਂ ਹਟਵਾ ਲਿਆ ਵੀ ਇੱਦੇ ਆ ਆਹੋ। ਮੇਰੀ ਗਵਾਹੀ ਦੇ ਉਹਨੇ ਕਿਹਾ ਜੀ, ਕਹਿੰਦਾ ਤੁਸੀਂ ਸਿਟੀ 41 ਦਾ ਸ਼ੋਅ ਕੀਤਾ ਸੀ, ਉਹ ਪੈਂਚਰ ਵਾਲਾ ਜ਼ਿਆਦਾ ਸਟਾਈਲ ਜਿਹੜਾ ਆਪਾਂ ਅਚਾਨਕ ਕਰਨਗੇ। ਜੀ ਜੀ ਸਰ, ਮੈਡੀਕਲ ਸਟੋਰ ਮੈਨੂੰ ਸਰ ਨੇ ਕਹੋ ਸਾਜੀ ਇਧਰ ਮੇਰੇ ਪੂਰੀ ਤਵੱਜੋ ਕਰੋ। ਜਿਹਦੇ ਸੁੱਤਾ ਸੀਗਾ ਇਹ ਕਹਿੰਦੇ ਜੀ ਉਹ ਟਾਇਰਾਂ ਵਾਲਾ। ਉਹਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਹਿੰਦਾ ਵਿੱਚ ਮਾਸਟਰਪੀਸ ਸੀ, ਕਹਿੰਦਾ ਉਹਨਾਂ ਨੇ ਬੜਾ ਵੇਖਿਆ ਕੋਹਲੀ ਹੋਣਾ ਨੇ, ਤੇ ਜਰਮਨੀ ਆਇਆ ਸੀ, ਕਹਿੰਦਾ ਹਾਂ ਜਰਮਨੀ ਤੁਸੀਂ ਕੈਸਰ ਸਾਹਿਬ, ਕਹਿੰਦਾ ਬੜਾ ਹਾਸੇ ਬੜਾ, ਉਹਨੇ ਕਿਹਾ ਯਾਰ ਅਸੀਂ ਸਟੀਵ ਨੂੰ ਬੜਾ ਪਸੰਦ ਕਰਦੇ, ਯਾਨੀ ਸਾਹਿਬ ਨੂੰ ਦਾਨਿਸ਼ ਨੂੰ ਤੇ ਮਿੱਠੇ ਨੂੰ। ਬਾਈ ਨੇਮ ਜਾਣਦੇ ਨੇ। ਉਹਦੇ ਚ ਕਿਹੜਾ ਐਸਾ ਸ਼ਾਰਟ ਸੀ, ਕਿਹੜਾ ਸੀ? ਮਾਸਟਰਪੀਸ ਉਹਨੇ ਕਿਹਾ, ਕਹਿੰਦਾ ਪਤਾ ਨਹੀਂ ਪੈਂਚਰ ਤੁਸੀਂ ਪੈਂਚਰ ਲਾਉਣੇ, ਇਹ ਬਣਿਆ ਸੀ ਮੈਡੀਕਲ ਸਟੋਰ। ਮੈਡੀਕਲ ਸਟੋਰ ਵਾਲਾ ਤੇ ਜੀ ਤਾਂ ਆਪਾਂ ਬਾਸ ਨੂੰ ਐਂਡ ਤੇ ਸਹੀ ਬਣਾਇਆ ਸੀਗਾ, ਪੂਰਾ ਸ਼ੋਅ ਸੀ ਕੀਤਾ ਆਪਾਂ। ਜਿਹ ਚ ਮੈਂ ਵੀ ਸੀਗਾ ਯਾਰ। ਉਦੋਂ ਬਣਾਇਆ ਸੀ ਉਹਨੂੰ, ਹਾਂਜੀ, ਬਾਸ ਨੂੰ ਨਾ ਕਿਆ ਕਰੋ ਯਾਰ, ਮੈਂ ਕੀ ਕਰਾਂ ਯਾਰ, ਹੁਣ ਮੈਨੂੰ ਅੱਜ ਪਤਾ ਲੱਗੀ ਇਹ ਗੱਲ, ਮੈਂ ਸੋਚਿਆ ਯਾਰ ਮੇਰੀ ਗੱਲ ਹੀ ਨਹੀਂ ਕਰਨੀ ਯਾਰ, ਖਸਮਨ ਕੋ ਦੀ ਆਪ, ਲੇਕਿਨ ਮੇਰੇ ਵਾਲੇ ਪਾਸੇ ਮੇਰੇ ਤਲਕ ਵਾਲਾ ਉਹ ਬੰਦਾ ਕਹਿ ਰਿਹਾ ਯਾਰ ਅਸੀਂ ਜਾਨੀ ਭਾਈ ਨੂੰ ਮਿਲਣਾ, ਜਾਨੀ ਤੂੰ ਜਾਨੀ ਨੂੰ ਮਿਲਾ ਵੀ ਨਹੀਂ ਰਿਹਾ। ਦੂਸਰੀ ਗੱਲ, ਇੱਕ ਮੇਰੀ ਗੱਲ ਦੱਸੇ ਨਾ, ਤੈਨੂੰ ਕੋ ਬੰਦਾ ਕਵੇ ਮਿੱਠਾ ਜੀ ਕਿ ਜੀ ਯਾਰ ਜਾਨੀ ਭਾਈ ਨੂੰ ਮਿਲਣਾ, ਆਹੋ ਤੈਨੂੰ ਪਤਾ ਵਾ ਕਿ ਉਸਤਾਦ ਨੇ ਮਨਾ ਕੀਤਾ ਨਹੀਂ ਮਿਲਣਾ, ਤੂੰ ਉਹਨੂੰ ਕਹੇ ਜੀ ਭਾਜੀ ਸੌਰੀ ਉਹ ਨਹੀਂ ਮਿਲਦਾ। ਹੁਣ ਇਹ ਤੂੰ ਉਹਨੂੰ ਆਸਤੇ ਵੀ ਰੱਖੇ, ਬਾਹਰੋਂ ਵੀ ਉਹਨੂੰ ਬੁਲਾ ਲਵੇ, ਉਹਦੇ ਕੋਲੋਂ ਛਬੀਲੇ ਵੀ ਮੰਗਾ ਲਵੇ, ਉਹਦੇ ਕੋਲੋਂ ਚੀਜ਼ਾਂ ਵੀ ਮੰਗਾਈ ਜਾਵੇ, ਤੇ ਉਹ ਤੇਰੇ ਨਾਲ ਸਿਰਫ ਇਸ ਚੱਕਰ 'ਚ ਤੇਰੇ ਕੋਲ ਆਈ ਜਾ ਰਿਹਾ ਕਿ ਯਾਰ ਜਾਨੀ ਭਾਈ ਨਾਲ ਮਿਲਾ ਦਿਓ, ਤੈਨੂੰ ਵਕਫਨ ਕਹਿ ਵੀ ਰਿਹਾ ਯਾਰ ਜਾਨੀ ਭਾਈ ਨਾਲ ਮਿਲਾ, ਤੂੰ ਉਹਨੂੰ ਨਹੀਂ ਮਿਲਣਾ, ਨਹੀਂ ਮੈਂ ਨਹੀਂ ਕਰਦਾ, ਤੇ ਉਹਨੂੰ ਲੁੱਟੀ ਵੀ ਜਾ ਰਿਹਾ। ਨਹੀਂ ਮੈਂ ਜੇ ਤੂੰ ਨਹੀਂ ਉਹਨੂੰ ਮਿਲਾਉਣਾ ਜਾਂ ਮੇਰੀ ਗੱਲ ਆ ਤੇ ਉਹਨੂੰ ਕਹ ਪਾਇਆ ਨਾ ਮੈਂ ਨਹੀਂ ਜੇ ਮਿਲਾਉਣਾ, ਜਾਨੀ ਭਾਈ ਤੁਸੀਂ ਸਮਝੋ ਜਾਨੀ ਹੈ ਨਹੀਂ, ਮੈਂ ਇਕੱਲਾ ਹੀ ਆ, ਮੇਰੇ ਨਾਲ ਤਲਕ ਰੱਖਣਾ ਰੱਖੋ ਨਹੀਂ ਤੇ ਮੈਂ ਉਹਨੂੰ ਪੁੱਛਿਆ ਅੱਜ ਜਿਹਦੇ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਯਾਰ ਹੋ ਸਕਦਾ ਤੂੰ ਉਹਦੇ ਨਾਲ ਡਾਇਰੈਕਟ ਤੇਰਾ ਤਲਕ ਬਣ ਗਿਆ, ਕਹਿੰਦਾ ਭਾਈ ਨਾ ਅਗਰ ਉਹ ਮੈਨੂੰ ਇਹ ਗੱਲ ਕਹਿ ਦਿੰਦਾ ਕਿ ਮੈਂ ਜਾਨੀ ਭਾਈ ਨਾਲ ਬਿਲਕੁਲ ਕਤਨ ਮੈਂ ਨਹੀਂ ਮਿਲਾ ਸਕਦਾ, ਕਹਿੰਦਾ ਮੈਂ ਹੁੰਦਾ ਜੇ ਮੈਂ ਮਿਲਣ ਆਇਂਦਾ ਜਾਂ ਮੈਂ ਗੱਲ ਕਰ ਲੈਂਦਾ, ਮੈਂ ਤੁਹਾਡੀ ਵਜ੍ਹਾ ਨਾਲ ਕਹਿੰਦਾ ਆਸ ਲਵਾਈ ਰੱਖੀ। ਹੁਣ ਇੱਕ ਬੰਦਾ ਮੈਨੂੰ ਕਹਿ ਰਿਹਾ ਭਾਈ ਮੈਂ ਸਿਰਫ ਤੁਹਾਡੀ ਵਜ੍ਹਾ ਨਾਲ ਮੇਰੇ ਕੋਲ ਲੰਗਰ ਵੀ ਖਾਦੇ ਗਏ ਹਜ਼ਾਰਾਂ ਰੁਪਈਆਂ ਦੇ, ਮੇਰੇ ਕੋਲ ਚੀਜ਼ਾਂ ਵੀ ਮੰਗਾਈਆਂ, ਮੇਰੇ ਕੋਲ ਪੈਸੇ ਵੀ ਲਏ ਨੇ, ਲੇਕਿਨ ਤੁਹਾਡਾ ਮੈਂ FM ਦੇ ਦੌਰ ਦਾ ਫੈਨ ਆ, ਤੇ ਮੈਂ ਆਪਣੇ ਵੱਡੇ ਭਰਾ ਨੂੰ ਬਾਅਦ ਚ ਮੈਂ ਮੰਨਦਾ, ਜਿਹੜਾ ਸਕਾ ਮੇਰਾ ਵੱਡਾ ਭਰਾ ਤੁਹਾਨੂੰ ਮੈਂ ਪਹਿਲੇ ਮੰਨਦਾ, ਪਤਾ ਨਹੀਂ ਕਿਸ ਮੁਹੱਬਤ ਚ ਵਿਚਾਰਾ, ਮੈਨੂੰ ਤੇ ਇਹ ਦੁੱਖ ਹੁੰਦੇ ਆ ਕਿ 2 ਵਾਰੀ ਫੈਸਲਾਬਾਦ ਆਇਆ ਇੰਨੀ ਮੁਹੱਬਤ ਲੈ ਕੇ, ਤੂੰ ਬਗੈਰਤ ਆਦਮੀ, ਉਹਦੇ ਕੋਲ ਖਾ ਪੀ ਰਿਹਾ ਸਾਰਾ ਕੁਝ ਕਰ ਰਿਹਾ, ਤੂੰ ਇੰਨਾ ਕੁਝ ਜੂ ਕਰ ਰਿਹਾ, ਜਾਂ ਤੇ ਖਾ ਨਾ ਉਹਦੇ ਕੋਲੋਂ, ਜਾਂ ਤਾਂ ਉਹਦੇ ਕੋਲ ਖਾ ਨਾ, ਉਹਦੇ ਕੋਲ ਪੈਸੇ ਨਾ ਲੈ, ਉਹਦੇ ਕੋਲ ਚੀਜ਼ਾਂ ਨਾ ਮੰਗਾ, ਤੇ ਜੇ ਨਾ ਉਸ ਕਰ ਰਿਹਾ ਤਾਂ ਫਿਰ ਆ ਕੇ ਇੱਥੇ ਭਾਵੇਂ ਮੇਰੇ ਪੈਰੀ ਵੀ ਪਿਆ ਤੇ ਉਹਨੂੰ ਕਹ ਉਸਤਾਦ ਜੀ ਇਸ ਬੰਦੇ ਨਾਲ ਮਿਲ ਲਓ, ਹੁਣ ਮੈਂ ਦਿਹਾੜੀ ਲਾ ਲਈ ਹੈ ਲੇਕਿਨ ਇਹਨਾਂ ਮਿਲ, ਉਹਨੂੰ ਵੀ ਕੁਛ ਇਹ ਹੋਵੇ ਕਿ ਯਾਰ ਮੈਂ 2 ਵਾਰੀ ਦੂਜੇ ਸ਼ਹਿਰ ਤੋਂ ਦੂਜੇ ਮੁਲਕ ਚੋਂ ਪਾਕਿਸਤਾਨ ਆਇਆ, ਆਪਣੇ ਘਰ ਚੋਂ ਗੱਡੀ ਕਰਾ ਕੇ ਮੈਂ ਫੈਸਲਾਬਾਦ ਆਇਆ ਤੇ ਲੰਗਰ ਕਰਵਾ ਕੇ ਗਿਆ, ਨੋਟੂ ਦੇ ਕੇ ਗਿਆ, ਤੈਨੂੰ ਬਗੈਰ ਤਾਂ ਇੰਨੀ ਸ਼ਰਮ ਨਹੀਂ ਆਈ ਕਿ ਆਇਆਂ ਨੂੰ ਘਰ ਕਮ ਅਜ਼ ਕਮ ਤੂੰ ਰੋਟੀ ਖਵਾ ਦੇਵੇਂ। ਮੈਂ ਤੁਹਾਨੂੰ ਇਸ ਤੋਂ ਸਾਰਿਆਂ ਨੂੰ ਕਹਿ ਰਿਹਾ, ਮੈਂ ਮੇਰੇ ਮੂੰਹ ਨਾਲ ਹੁਣ ਹਟ ਜਾਓ ਬਸ, ਹਟ ਜਾਓ, ਜਿੰਨਾ ਮਰਜ਼ੀ ਤੁਹਾਨੂੰ ਲੱਗਦਾ ਨਾ ਕਿ ਵੀ ਨਹੀਂ ਹਟ ਜਾਓ, ਉਹ ਕੋਈ ਨਹੀਂ ਤੇਰਾ ਉਹਦਾ ਮਿਸ਼ਨ ਇਹ ਆ, ਕੋਈ ਬੰਦਾ ਉਹਦੇ ਕੋਲੋਂ ਖਾਲੀ ਨਹੀਂ ਜਾ ਰਿਹਾ, ਕੋਈ ਬੰਦਾ ਉਹਦੇ ਵਾਰ ਤੋਂ ਖਾਲੀ ਨਹੀਂ ਜਾ ਰਿਹਾ, 20,000 40,000 30,000 35,000 ਲੱਖ 50,000 ਖਾਲੀ ਨਹੀਂ ਜਾ ਰਿਹਾ, ਮੈਂ ਤੁਹਾਨੂੰ ਸਮਝਾ ਰਿਹਾ ਹਟ ਜਾਓ, ਜੇ ਹਰਾਮ ਕਮਾਉਂਦੇ ਹੋ ਨਾ ਕਿਤੇ ਤੇ ਫਿਰ ਭਾਵੇਂ ਦੇਈ ਜਾਓ। ਕਾਹਨੂੰ ਪਰੇਸ਼ਾਨ ਕਾਤੋਂ ਹੋਣੇ ਆ, ਉਹਨੇ ਕੈਸ਼ ਤੋਂ ਮਨਾ ਕੀਤਾ ਵਾ, ਤੂੰ ਕੁਛ ਹੈ ਮੰਗਾ ਲਿਆ ਕਰੀ, ਪਹਿਲਾਂ ਸ਼ੈ ਮੰਗਾ ਲਈ, ਫਿਰ ਉਹਨੂੰ ਕਲੀਅਰ ਕਰਾਉਣ ਲਈ ਉਹਦੀ ਫੀਸ ਵੀ ਮੰਗਾ ਲਈ। ਹਾਂ ਕਿਉਂ ਤੂੰ ਦੇਖ ਹੁਣ ਇੱਕ ਮਿਸਾਲ ਤੂੰ ਆਈਫੋਨ ਮੰਗਵਾਉਣਾ 2 ਲੱਖ ਦਾ, ਤੂੰ ਕਿ ਭਾਜੀ 1,99,000 ਅਕਸੈਸ ਮੰਗਣ ਡਏ 2 ਲੱਖ ਵਾਲੇ ਫੋਨ ਦਾ 1,99,000 ਹਾਂ ਨਹੀਂ 2 ਲੱਖ ਵਾਲੀ ਚੀਜ਼ ਦਾ 1,90,000 ਐਕਸਾਈਜ਼ ਕਿਹੜਾ ਹੁੰਦਾ ਇਨਕਮ ਟੈਕਸ,
ਤੁਹਾਨੂੰ ਨਾ ਪਰੇਸ਼ਾਨ ਹੱਥ ਚਲੀ ਜਾਣੇ ਆ ਵੇਖੋ ਜੀ ਚਲੋ order ਲਾ ਛੱਡੋ ਕੇ- ਉਸਤਾਦ ਜੀ, ਤੁਸੀਂ ਆਪਣਾ ਮੂਡ ਰਿਲੈਕਸ ਕਰੋ। ਯਾਰ ਅਸਲ ਚ ਰੌਲਾ ਇਹਨਾਂ ਉਹਨਾਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਹੈ ਨਾ, ਇੱਕ ਥੋੜੀ ਜੀ ਮੇਰੀ ਇਸ ਤਰ੍ਹਾਂ ਦੀ ਗੱਲਬਾਤ ਤੋਂ ਨਾ ਇੱਕ ਅੱਗੇ ਥੋੜੀ ਜੀ ਕਨਫਿਊਜ਼ਨ ਇਹ ਪੈਦਾ ਹੋ ਜਾਂਦੀ ਵੀ ਪਤਾ ਨਹੀਂ ਕਿਹਦੇ ਮਤਲਬ ਗੱਲ ਕਰਨ ਦੇ। ਜਿਹੜੇ ਭੇਜ ਰਹੇ ਉਹਨਾਂ ਨੂੰ ਪਤਾ ਮੈਂ ਕਿਹਦੇ ਮਤਲਬ ਕਰਨ ਦੇ, ਤੇ ਜਿਹਨਾਂ ਨੂੰ ਨਹੀਂ ਨਾ ਪਤਾ ਉਹ ਭੇਜਣ ਹੀ ਨਾ ਕਿਸੇ ਨੂੰ, ਜਿਹੜਾ ਮਰਜ਼ੀ ਹੋਵੇ। ਉਹ ਇੱਕ ਵਾਰੀ ਭੇਜ ਕੇ ਦੇਖ ਲੈ। ਸਿੰਪਲ ਗੱਲ ਮੁੱਕੀ। ਇਹਦੇ ਚ ਕਨਫਿਊਜ਼ ਹੋਣ ਵਾਲੀ ਗੱਲ ਹੀ ਨਹੀਂ, ਬੰਦੇ ਤੱਕ ਪਹੁੰਚਣ ਵਾਲੀ ਗੱਲ ਹੀ ਨਹੀਂ। ਜਿਨ੍ਹਾਂ ਨੇ ਭੇਜੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਕਿਹਦਾ ਕਹਿ ਰਿਹਾ, ਜਿਨ੍ਹਾਂ ਨੇ ਨਹੀਂ ਭੇਜੋ ਮੁਹਤਾਤ ਹੋ ਜਾਣ, ਜਿੰਨਾ ਮਰਜ਼ੀ ਕੋ ਕਹੀ ਜਾਵੇ। ਹਾਂ ਇਹ ਬੰਦਾ ਉਹੀ ਆ, ਜਦੋਂ ਤੁਸੀਂ ਸਜਾਦਦਾਨੀ ਨੂੰ ਮਿਲਣ ਦਾ ਇਰਾਦਾ ਕਰਕੇ ਥੋੜੀ ਕੋਸ਼ਿਸ਼ ਕਰਨੀ ਨਾ ਰਾਬਤਾ ਕਰਨ ਦੀ, ਸਭ ਤੋਂ ਪਹਿਲੇ ਜਿਹਦਾ ਨੰਬਰ ਤੁਹਾਡੇ ਅੱਗੇ ਆਵੇ ਨਾ, ਜਿਹੜਾ ਕਹੇ ਜੀ ਸਰ, ਉਹਦੇ ਕੋਲ ਬਚਣਾ ਬਸ। ਹਾਂਜੀ, ਗੱਦੀ ਨਸ਼ੀਨ ਬਣਿਆ ਨਾ। ਗੱਦੀ ਦੀ ਸੀ। ਨਹੀਂ ਉਸਤਾਦ ਜੀ ਵੀ ਹੋ ਸਕਦਾ। ਦੇਖੋ ਨਾ ਤੁਸੀਂ ਸਾਰਿਆਂ ਨੂੰ ਇੱਕ ਇੱਕ ਮੈਸੇਜ ਕਰੋ, ਇਹਨੂੰ ਮੈਸੇਜ ਕਰੋ ਅੱਗੋਂ ਰਿਪਲਾਈ ਨਹੀਂ ਆਇਆ, ਇਹਨੂੰ ਕਰੋ ਅੱਗੋਂ ਰਿਪਲਾਈ ਨਹੀਂ ਆਇਆ, ਇਹਨੂੰ ਕਰੋ। ਇੱਕ ਨੂੰ ਕੀਤਾ ਉਹਨੇ ਰਿਪਲਾਈ ਛੱਡ ਕੇ ਅੱਗੋਂ ਉਹਨੇ ਬਿਸਮਿਲ੍ਲਾ ਉਹਨੇ ਕਿ ਮੈਂ ਤਾਂ ਇੰਤਜ਼ਾਰ ਹੀ ਤੁਹਾਡੀ ਸੀ। ਉੱਥੇ ਸਮਝੋ ਕਿ ਤੁਸੀਂ ਹਾਰ ਗਏ। ਸਮਝ ਆਈ ਗੱਲ? ਨਹੀਂ ਇਹ ਵੀ ਹੋ ਸਕਦਾ ਤੁਸੀਂ ਆਪਣਾ ਨੰਬਰ ਵੀ ਦਿਓ ਹਰ, ਲੇਕਿਨ ਇੱਕ ਨੰਬਰ ਉਹਦਾ ਬੰਦੇ ਦਾ ਪਰਸਨਲ ਜਿਹੜਾ ਨਹੀਂ ਕਿਸੇ ਨੂੰ ਤੁਸੀਂ ਦੇ ਸਕਦੇ, ਉਹ ਸਾਈਡ ਤੇ ਰੱਖੋ। ਉਸਤਾਦ ਜੀ ਵੀ ਓਏ ਉਹ ਤੋਂ ਤੇਰਾ ਕਿਹੜਾ ਮੇਰਾ ਕਿਹੜਾ? ਦੋਵੇਂ ਮਿਕਸ ਕਰ ਉਸਤਾਦ ਜੀ ਵੀ ਹੋ ਸਕਦਾ ਤੁਸੀਂ ਆਪਣਾ, ਜਿਹੜੀ ਇਹਨਾਂ ਦੀ ਵੀ ਗਲਤੀ ਹੈ ਜੀ, ਤੁਸੀਂ ਆਪਣਾ ਈਮੇਲ ਐਡਰੈਸ ਦਿੱਤਾ ਹੋਇਆ ਉੱਤੇ ਰਾਬਤਾ ਕਰ ਲਿਆ ਕਰਨ, ਜਾਂ ਕੋਈ ਪਰਸਨਲ ਨੰਬਰ ਅਗਲਾ ਨਹੀਂ ਨਾ ਕਰਨ ਦਿੰਦਾ, ਅਗਲਾ ਕਹਿੰਦਾ ਉਸਤਾਦ ਨਾਲ ਨਹੀਂ ਗੱਲ ਕਰਨੀ, ਉਸਤਾਦ ਨਾਲ ਨਹੀਂ ਗੱਲ ਕਰਨੀ। ਉਸਤਾਦ ਜੀ ਉਸਤਾਦ ਵੀ ਕਹਿਣਾ ਨਾਲ। ਹਾਂਜੀ ਨਹੀਂ, ਤੁਹਾਨੂੰ ਮੈਂ ਦੱਸਿਆ ਸੀ, ਹੁਣ ਉਸਤਾਦ ਲਈ ਤਾਂ ਮੈਂ ਨਾਂ ਨਹੀਂ ਲੈਣਾ। ਉਹਨੇ ਮੈਨੂੰ ਕਿਹਾ ਜੀ ਤੁਸੀਂ ਆਪਣਾ ਆਈਡੀ ਕਾਰਡ, ਆਪਣਾ ਕੋਈ ਵੀ ਅਕਾਊਂਟ ਨੰਬਰ, ਤੁਹਾਨੂੰ ਮੈਂ ਕਾਲੂ ਸਾਹਿਬ 2 ਲੱਖ ਰੁਪਇਆ ਘੱਲਦਾ। ਮੈਂ ਤੁਹਾਡੇ ਨਾਲ ਗੱਲ ਵੀ ਕੀਤੀ ਆ ਕੇ, ਤੁਸੀਂ ਕਿਹਾ ਬੇਟਾ ਨਹੀਂ। ਮੈਂ ਉਹਨੂੰ ਨਾ ਕਰਤੀ, ਮੈਂ ਕਿਹਾ ਜੀ ਨਹੀਂ ਸਰ, ਮੈਨੂੰ ਅੱਲਾਹ ਪਾਕ ਨੇ ਆਪ ਉਹ ਜਾ ਕੇ ਦੁੱਬ ਉਸਤਾਦ ਜੀ ਲੇਕਿਨ ਹੈਰਾਨਗੀ ਹੈ ਵੀ ਨਹੀਂ ਯਾਰ, ਮੈਂ ਚਾਹੁੰਦਾ ਤੁਸੀਂ ਕੰਮ ਕਰਦੇ ਪਿਓ ਨਾ। ਹਾਂਜੀ 3-4 ਸਾਲ 4 ਸਾਲ ਬਾਅਦ ਤੁਸੀਂ 25 ਹਜ਼ਾਰ ਰੁਪਏ ਤੇ ਤੁਸੀਂ ਆਏ ਸੀ ਜਦੋਂ ਚੈਨਲ ਸ਼ੁਰੂ ਕੀਤਾ। ਹਾਂਜੀ ਸਹੀ। ਯਾਨੀ ਇਹ ਚੈਨਲ ਜਦੋਂ ਸ਼ੁਰੂ ਹੋਇਆ ਸੀ ਨਾ ਸਰ, ਉਦੋਂ ਸਾਡਾ ਇਹ ਦੁਬਈੋਂ ਚੈਨਲ ਬਣਿਆ ਸੀ, ਸਾਡੀ ਮੋਨੋਟਾਈਜੇਸ਼ਨ ਦਾ ਕੋਈ ਮਸਲਾ ਬਣ ਗਿਆ। ਸਟਾਰਟ ਤੇ ਮੋਨੋਟਾਈਜ਼ ਚੈਨਲ ਹੋ ਗਿਆ, ਪੇਮੈਂਟ ਵੀ ਥੋੜੀ ਬਹੁਤ ਬਣ ਰਹੀ ਸੀ, 10-20 ਹਜ਼ਾਰ 30 ਹਜ਼ਾਰ 40 ਹਜ਼ਾਰ ਮਹੀਨੇ ਦਾ ਬਣਨ ਲੱਗ ਪਿਆ ਸੀ, ਲੇਕਿਨ ਮੇਰੇ ਤੱਕ ਨਹੀਂ ਸੀ ਆ ਰਿਹਾ। ਮੋਨੋਟਾਈਜੇਸ਼ਨ ਦੇ ਵਿੱਚ ਐਡਸੈਂਸ 'ਚ ਸਾਡਾ ਕੋਈ ਪੰਗਾ ਪੈ ਗਿਆ, ਕਿਉਂਕਿ ਦੁਬਈ ਚੈਨਲ ਸੀ, ਵਰਕ ਇੱਥੇ ਹੋ ਰਿਹਾ ਸੀ, ਅੱਧੀ ਕੁ ਡਾਕੂਮੈਂਟੇਸ਼ਨ ਇੱਥੇ ਦੀ ਹੋ ਗਈ, ਅੱਧੀ ਕੁ ਉੱਥੇ ਹੋ ਗਈ, ਉਹਨਾਂ ਨੇ ਰੋਕ ਲਿਆ। 15 ਮਹੀਨੇ ਪੂਰੇ 15 ਮਹੀਨੇ ਇਹਦੇ ਪੈਸੇ ਨਹੀਂ ਸੀ ਆਏ। ਤੁਹਾਨੂੰ ਜਿੰਨੀ ਵੀ ਥੋੜੀ ਸੈਲਰੀ ਸੀ ਨਾ, ਮੈਂ 24 ਵਾਲੀ ਸੈਲਰੀ 'ਚੋਂ ਤੁਹਾਨੂੰ ਦਿੰਦਾ ਰਿਹਾ। ਉੱਥੇ ਮੇਰੀ 3.5 ਲੱਖ ਰੁਪਏ ਸੈਲਰੀ, 3 ਲੱਖ ਰੁਪਏ ਸੈਲਰੀ ਸੀ, 3.5 ਬਾਅਦ 'ਚ ਹੋਈ। ਉਹ 3 ਦੇ ਵਿੱਚੋਂ ਮੈਂ 1.5 ਪੌਣੇ 2 15 ਮਹੀਨੇ ਮੈਂ ਤੁਹਾਨੂੰ ਦਿੰਦਾ ਰਿਹਾ 10,000 15,000 ਜਿੱਦਾਂ ਵੀ ਇਦਾਂ ਹੀ ਸਰ ਜੀ। ਉਸ ਸੈਲਰੀ ਦੇ ਵਿੱਚੋਂ। ਕੀ ਬਾਤ। 15 ਮਹੀਨਿਆਂ ਬਾਅਦ 15 ਮਹੀਨਿਆਂ ਦਾ ਮੈਨੂੰ ਕੋ ਪੈਸੇ ਆਏ ਸੀ 4-5 ਲੱਖ ਰੁਪਈਆ, ਨਹੀਂ ਜ਼ਿਆਦਾ ਸੀ, 10-12 ਲੱਖ ਰੁਪਈਆ ਸੀ, ਕਿਉਂਕਿ ਐਸਾ ਆਖਰੀ ਜਿਹੜੇ 4-5 ਮਹੀਨੇ ਸੀ ਨਾ, 15 ਮਹੀਨੇ ਜੋ ਜ਼ਿਆਦਾ ਹੋ ਗਏ ਸੀ ਨਾ, ਗਰੁੱਪ ਆ ਗਿਆ ਤੇ ਉਹ 12 ਲੱਖ ਰੁਪਈਆ ਆਇਆ 15 ਮਹੀਨਿਆਂ ਦਾ। 12 ਲੱਖ ਕਾਲੂ ਜੀ 12 ਲੱਖ ਤੇ 15 ਮਹੀਨਿਆਂ ਚ ਕਮ ਸੇ ਕਮ 20 ਤੋਂ 22 ਲੱਖ ਰੁਪਈਆ ਮੈਂ ਦੇ ਦਿੱਤਾ ਸੀ ਨਾ। ਕੋਲੋਂ ਦੇ ਦਿੱਤਾ ਸੀ, ਫਿਰ ਮੈਨੂੰ 12 ਲੱਖ ਹੈ। ਉਦੋਂ ਕਿੱਥੇ ਸੁੱਤੇ ਸੀ ਸਾਰੇ, ਜਿਨ੍ਹਾਂ ਨੂੰ ਅੱਜ ਬਹੁਤ ਅਕਲ ਕੰਮ ਕਰਦੀ ਆ ਕਿ ਇੰਨਾ ਕਮਾਈ ਜਾਂਦਾ, ਇੰਨਾ ਕਰੀ ਜਾਂਦਾ, ਇੰਨਾ ਥੋੜੇ ਦਿੰਦਾ। ਉਦੋਂ ਮੈਨੂੰ ਕਿਸੇ ਨੇ ਵੀ ਨਹੀਂ ਕਿਹਾ ਕਿ ਸਾਜੀ ਤੁਹਾਨੂੰ ਨਹੀਂ ਆ ਰਹੇ, ਛੱਡ ਦਿਓ। ਕਿਉਂ? ਮੇਰੀ ਤਨਖਾਹ ਲੱਗੀ, ਮੈਂ ਸਰ ਸਕਦਾ। ਉਹਨਾਂ ਵਿਚਾਰਿਆਂ ਕੋਲ ਹੈ ਕੁਝ ਨਹੀਂ, ਉਹ ਜੇ ਮੇਰੇ ਕੋਲ 5 ਲੈਂਦਾ ਤੇ ਉਹ ਹੀ ਆਉਂਦਾ। ਉਹ ਕਿੱਦਾਂ ਕਹਿ ਦੇਵੇ ਵੀ ਬੁੱਢੀ ਬੱਚਿਆਂ ਨੂੰ ਛੱਡ ਕੇ ਕਿ ਸਾਜੀ ਤੁਸੀਂ ਰਹਿਣ ਦਿਓ। ਮੈਂ ਇਹ ਵੀ ਗੱਲ ਸਮਝਦਾ ਵਾਂ, ਮੈਨੂੰ ਅਗਰ 3 ਮਿਲ ਰਿਹਾ ਉਹ ਚੋਂ ਮੈਂ 1.5 ਇਹਨਾਂ ਨੂੰ ਦੇਦਾ, 2 ਵੀ ਦੇਤਾ, ਲੱਖ ਮੇਰੇ ਕੋਲ ਬਚ ਗਿਆ ਆਪਣੇ ਖਰਚਿਆਂ। ਉਹ ਮੈਨੂੰ ਕਿੱਦਾਂ ਕਹਿ ਸਕਦੇ ਨੇ ਕਿ ਵੀ ਤੁਸੀਂ 5 ਰਹਿਣ ਦਿਓ ਉਸਤਾਦ ਜੀ? ਉਹਨਾਂ ਨੇ ਕਿੱਥੇ ਜਾਣਾ ਵਿਚਾਰਿਆਂ ਨੇ? ਤਾਲੀ ਵੱਜ ਗਈ। ਤੇ ਮਕਸਦ ਮੈਂ ਇਹ ਕਹਿਣ ਲੱਗਾ ਸਾਂ ਕਿ ਉੱਥੋਂ ਚੱਲਦੇ ਚੱਲਦੇ ਅੱਜ ਇੱਥੇ ਆ ਗਏ। ਇੱਥੇ ਹੁਣ ਮਾਸ਼ਾਅੱਲਾ ਸੈਲਰੀ ਵੀ ਅੱਛੀ, ਸੈਲਰੀ ਤੋਂ ਇਲਾਵਾ ਵੀ ਇੱਕ ਸਾਡਾ ਸੈਟਅਪ ਇਦਾਂ ਜਿਵੇਂ ਮਾਈ ਬਾਪ ਹੁੰਦੇ ਘਰ ਦਾ ਵੱਡਾ ਹੁੰਦਾ ਕਿ ਮੈਨੂੰ ਆਹ ਤਕਲੀਫ ਆ, ਮੈਨੂੰ ਆਹ ਮਸਲਾ ਵਾ, ਮੈਨੂੰ ਇੱਥੇ ਇੰਨੇ ਪੈਸੇ ਚਾਹੀਦੇ, ਮੈਨੂੰ ਉਹ ਬਣ ਗਿਆ। ਟਾਈਮ ਲੱਗਾ। ਅਗਲੇ 4-5 ਸਾਲਾਂ ਦੇ ਵਿੱਚ ਅੱਲਾ ਇਹਨਾਂ ਨੂੰ ਗੱਡੀਆਂ ਵੀ ਦੇ ਦੇਗਾ, ਘਰ ਵੀ ਅੱਛੇ ਹੋ ਜਾਣਗੇ, ਬੱਚਿਆਂ ਦੇ। ਪਰ ਇਦਾਂ ਲਾਈਫ ਚੱਲਦੀ, ਇੱਕਦਮ ਹੀ ਨਹੀਂ ਕਾਲੂ ਨੂੰ 2 ਲੱਖ ਮੈਂ ਭੇਜ ਦੇਣਾ, ਤੈਨੂੰ ਮੈਂ 3 ਭੇਜ ਦੇਣਾ, ਇਦਾਂ ਨਹੀਂ ਕਰਨਾ। ਇਹਨਾਂ ਨੂੰ ਸਕੂਨ ਨਾ ਐਸਾ ਕਰਨ, ਮਿਹਨਤ ਕਰਨ, ਟਾਈਮ ਸਪੈਂਡ ਕਰਨ, ਨਾਲ ਐਕਸਪੀਰੀਅੰਸ ਲੈਣ, ਨਾਲ ਲਾਈਫ ਦੇ ਬਾਕੀ ਤਜਰਬੇ ਲੈਣ, ਬੱਚੇ ਕਿੱਦਾਂ ਪਾਲਣੇ, ਕਿੱਦਾਂ ਸਰਵਾਈਵ ਕਰਨਾ। ਫਿਰ ਇਹਨਾਂ ਨੂੰ ਅਗਲੇ 4-5 ਸਾਲਾਂ ਦੇ ਵਿੱਚ ਸਾਰਾ ਸੈਟਅਪ ਇਹਨਾਂ ਦਾ ਅੱਛਾ ਹੋ ਜਾਏਗਾ। ਇਦਾਂ ਹੀ ਹੁੰਦਾ ਵਾ ਹੁਣ। ਬਿਲਕੁਲ ਸਰ। ਉਸਤਾਦ ਜੀ ਕਾਲੂ ਕਹਿ ਹੁਣ ਇੱਕਦਮ ਕਈ ਲੋਕ ਵਿਚਾਰੇ ਜਿਹੜੇ ਨੇ ਨਾ, ਉਹ ਵਾਸਕ ਹੋ ਗਏ। ਉਹਨਾਂ ਦੀ ਤਬੀਅਤ ਖਰਾਬ ਹੋ ਗਈ, ਉਹ ਹਵਾਸ ਬਾਖਤਾ ਹੋਏ ਪਏ ਨੇ ਇਸ ਤੱਕ, ਉਹਨੂੰ ਸਮਝ ਨਹੀਂ ਆ ਰਹੀ। ਔਰ ਮੰਗਤ ਕਸ਼ੀ ਵਾਲੇ ਪੈਸੇ ਦੇ ਨਾਲ ਆਕੜ ਮੈਨੂੰ ਸਮਝ ਨਹੀਂ ਆਉਂਦੀ ਯਾਰ। ਤਲਾਸ਼ੇ ਡਾਲਰ ਸ਼ੁਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੰਗ ਕੇ ਝੂਠ ਬੋਲ ਕੇ ਮੰਗ ਕੇ ਤੇ ਕਿੱਦਾਂ ਬੰਦਾ ਆਪਣੇ ਗਲੀ ਮਹੱਲੇ ਦੇ ਵਿੱਚ ਚੌੜਾ ਆ ਕੇ ਤੇ ਫਿਰ ਰਿਹਾ ਹੁੰਦਾ। ਮੈਨੂੰ ਇਹ ਨਹੀਂ ਸਮਝ ਆਉਂਦੀ। ਡਿਜੀਟਲ ਮੰਗਤਾ ਉਸਤਾਦ ਔਰ ਜੀ। ਡਿਜੀਟਲ ਮੰਗਤਾ ਅੱਛਾ ਕਾਲੂ ਕਹਿੰਦਾ ਸੀ ਉਹਦਾ ਤਬੀਅਤ ਖਰਾਬ ਹੋ ਗਈ ਆ, ਉਹ ਹੋਸ਼ ਵੀ ਨਹੀਂ ਹੈਗੇ ਉਹਨੂੰ।
ਉਹ ਸਹੀ ਕਹਿ ਰਿਹਾ, ਹੋਸ਼ ਹਵਾਸ ਬਾਖਤਾ ਹੋ ਗਈ। ਹਾਂਜੀ ਸਾਜੀ ਹੋਸ਼ਮੰਦ ਬੰਦੇ ਨੂੰ ਕਿਤੇ ਗੈਰਤ ਆ ਹੀ ਨਹੀਂ ਉਹ ਤਬੀਅਤ ਖਰਾਬ ਹੋ ਗਈ, ਬਹੁਤ ਜ਼ਿਆਦਾ ਖਰਾਬ ਹੋ ਗਈ, ਤੇ ਉਹ ਮੇਰਾ ਪਛਤਾਏਗਾ। ਜ਼ਰਾ ਨਹੀਂ ਉਹ ਪਛਤਾਉਣਾ ਕੋਈ ਨਹੀਂ, ਉਹਨੇ ਮਤ ਸੋਚੋ ਪਛਤਾਊਗਾ। ਉਹ ਕਾਲੂ ਕਹਿੰਦੇ ਜਿਹੜਾ ਬੰਦਾ 2 ਲੱਖ ਭੇਜਣਾ ਉਹ ਤੋਂ ਇਲਾਵਾ ਸਾਰਿਆਂ ਨੂੰ ਕਸਮ ਪਾ ਦਿਓ, ਉਹਦਾ ਕਹਿੰਦਾ ਮਾਫੀ ਦੇ ਦਿਓ, ਉਹਨੂੰ ਇਜਾਜ਼ਤ ਦੇ ਦਿਓ। ਗੱਡੀ ਵਾਲਾ ਜਿਹੜਾ ਮੋਟਰਸਾਈਕਲ ਭਾਈ 2 ਲੱਖ 10,000 ਇੱਕ ਸੈਲ ਵਾ 2 ਲੱਖ। ਤੁਸੀਂ ਬਾਸ ਦਾ ਕਹਿ ਰਹੇ ਜੀ, ਬਾਸ ਇਦਾਂ ਆਇਆ ਨਹੀਂ। ਪਰਸੋਂ ਚੌਥ ਬਾਸ ਆਇਆ ਜਨਾਬ, ਉਹ ਜੀ ਮੈਂ ਉਸਤਾਦ ਕੋ ਮਾਫੀ ਮੰਗਣੀ, ਮੈਂ ਕਿਤੇ ਨਹੀਂ ਜਾ ਸਕਦਾ, ਮੈਂ ਕਿਤੇ ਨਹੀਂ ਕੰਮ ਕਰਨਾ। 1.5 ਘੰਟਾ 2 ਘੰਟੇ ਦੀ ਪੂਰੀ ਵੀਡੀਓ ਮੈਂ ਬਣਾਈ ਹੈ। ਉਹ ਮੈਂ ਵੀਡੀਓ ਲਾਜ਼ਮੀ ਬਣਾ ਲੈਣਾ ਕਿ ਯਾਰ ਤੁਹਾਨੂੰ ਕਿਉਂਕਿ ਸਾਰੀ ਗੱਲ ਦਾ ਤੇ ਪਤਾ, ਤੇ ਕਿਤੇ ਕੋਈ ਪ੍ਰੂਫ ਹੀ ਦੇਣਾ ਪੈ ਜਾਂਦਾ। ਕੱਲ ਨੂੰ ਪਤਾ ਨਹੀਂ ਕਿਹੜਾ ਬੰਦਾ ਆ ਕੇ ਕੀ ਗੱਲ ਕਰ ਦਿੰਦਾ। ਤੇ ਅੱਗੇ ਮੇਰੇ ਕੋਲ ਪ੍ਰੂਫ ਤੇ ਹੈਗੇ ਸੀ ਬਹੁਤ ਸਾਰੇ ਹੀ, ਲੇਕਿਨ ਮੈਂ ਕਿਹਾ ਨਹੀਂ। ਲੇਕਿਨ ਐਰਕੀ ਹੁਣ ਥੋੜੀ ਚੇਂਜ ਹੋ ਗਈ ਹੈ, ਹੁਣ ਮੇਰੀ ਵੀ ਥੋੜੀ ਸਾਈਕੀ ਚੇਂਜ ਹੋ ਗਈ, ਕਿਉਂਕਿ ਐਡਾ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਤੇ ਹੁਣ ਮੈਂ ਇਸ ਤੋਂ ਤੇ ਆ ਕੇ ਜਨਾਬ 1.5 ਘੰਟਾ ਸਾਰਿਆਂ ਨੂੰ ਸਮਝਾਇਆ, ਮੈਂ ਕਿਤੇ ਨਹੀਂ ਜਾਣਾ, ਮੈਂ ਇੱਥੇ ਕੰਮ ਕਰਨਾ। ਉਹਨਾਂ ਨੇ ਕਿਹਾ ਚਲੋ ਸਾਹ ਜੀ ਕੋਈ ਨਹੀਂ ਯਾਰ, ਖੈਰ ਆ, ਰੱਖ ਲੈ ਇਹਨੂੰ। ਮੈਂ ਕਿਹਾ ਭਾਈ ਫਿਰ 12 ਵਜੇ ਸੁਬਾਹ ਹੋਣਾ, ਰਾਤ ਨੂੰ 10 11 12 ਵਜੇ ਜਾਣਾ, ਹਫਤਾ ਪਹਿਲੇ ਇਦਾਂ ਆ ਤੇ ਫਿਰ ਤੇਰਾ ਕੋ ਕਰਦੇ ਆ। ਕਹਿੰਦਾ ਜੀ ਠੀਕ ਆ। ਹੁਣ ਜਾਣ ਲੱਗਾ ਖਰਚਾ ਦੇ ਦਿਓ, ਉਹ ਖਰਚਾ ਵੀ ਲੈ ਗਿਆ। ਤੇ ਅੱਜ ਭਾਜੀ ਉਹਨਾਂ ਨੇ ਨਾ, ਅੱਜ ਯਾਨੀ ਹੁਣ ਪਤਾ ਨਹੀਂ ਤੁਸੀਂ ਲੇਟ ਆ ਪ੍ਰੋਗਰਾਮ ਵੇਖ ਰਹੇ ਹੋ, ਯਾਨੀ ਮੰਡੇ ਨੂੰ 11ਵੀਂ ਮਰਮ ਨੂੰ ਭਾਈ ਉਹਨਾਂ ਨੇ ਆਉਣਾ ਸੀ 12 ਵਜੇ ਤੇ ਸਾਰਾ ਦਿਨ ਲੰਘ ਗਿਆ, ਭਾਈ ਉਹਨੇ ਨਹੀਂ ਆਏ। ਨੰਬਰ ਆਫ ਜੀ ਤੇ ਨੰਬਰ ਆਫ ਕਰ ਲਿਆ। ਚਲੋ ਤੇ number off ਆ। ਸਾਰੀਆਂ ਗੱਲਾਂ ਛੱਡੋ, ਮੈਂ ਸੀਲਿੰਗ ਦੀ ਠੇਕੇਦਾਰੀ ਸ਼ੁਰੂ ਕੀਤੀ। ਇੱਕ ਵਾਰੀ ਸਾਰਿਆਂ ਨੂੰ ਕਹਿ ਦੋ ਸੀਲਿੰਗ ਦਾ ਜਿੱਡਾ ਵੱਡਾ ਮਰਜ਼ੀ ਆਰਡਰ ਹੋਵੇ ਮੈਂ ਤਾਬੇਦਾਰ। ਲਓ ਜੀ ਨਾਲ ਸੀਲਿੰਗ ਹਾਂਜੀ, ਛੱਤਾਂ ਬਣਾਉਣੀਆਂ ਜਿਪਸਮ ਦੀਆਂ। ਉਹ ਪਹਿਲਾਂ ਉਹ ਕੰਪਨੀ ਦਾ ਨਾਮ ਤਾਂ ਰੱਖਿਆ, ਮੈਂ ਉਹਨੂੰ ਕਹੀ ਜਾਂਦਾ ਵੀ ਦਾਲ। ਮੈਂ ਇਹਦੇ ਉੱਤੇ ਮੈਂ ਸੁਣਿਆ ਵਾ ਇਹ ਬਰੀਕ ਜਿਹੀਆਂ ਤਾਰਾਂ ਹੁੰਦੀਆਂ ਜਿਹਦੇ ਨਾਲ ਬੰਨੀ ਹੁੰਦੀ, ਉਹ ਅਕਸਰ ਇਹ ਥੱਲੇ ਵੀ ਆ ਜਾਂਦੀ ਹੈ। ਜਿਹਦੇ ਵਿੱਚ ਬਿੱਲੀ ਆ ਬਹੁਤ ਲੋਕਾਂ ਦੇ ਵਾਕਿਆ ਹੋਏ ਨੇ। ਲੇਕਿਨ ਅਸੀਂ ਗਾਰੰਟੀ ਦਾਂਗੇ। ਉਹ ਚਾਕ ਹੁੰਦਾ ਭਾਰਾ ਤੇ ਉਹ ਬਰੀਕ ਜੀ ਲੋਹੇ ਦੀ ਤਾਰ ਨਾਲ ਬੰਨੀ ਹੁੰਦੀ ਆ, ਉਹਨੂੰ ਪੈਂਦਾ ਜ਼ੰਗ, ਹਾਂਜੀ ਉਹ ਗਲ ਜਾਂਦੀ ਗਲ ਜਾਂਦੀ ਆ ਤੇ ਛੱਤ ਥੱਲੇ। ਬਿਲਕੁਲ ਇਹਦਾ ਵੀ ਹੱਲ ਹੁੰਦਾ ਉਸਤਾਦ ਜੀ। ਹੁਣ ਕਾਪਰ ਦੀ ਤਾਰ ਪਾਈ ਦੀ ਹੈ। ਆਹੋ ਕਾਪਰ ਦੀ ਤਾਰ ਪਾਓ, ਨਾਲ ਇੱਕ ਪਟਸਨ ਹੁੰਦਾ ਵਾ ਬੂਟੀ। ਚੱਲ ਥੱਕ ਗਿਆ। ਤੇ ਅਸੀਂ ਕਨੈਕਸ਼ਨ ਵਾਲੀ ਘਟਾਈ ਕਰਨ ਡਿਆ ਵਾ। ਉਸਤਾਦ ਜੀ ਪਟਸਨ ਇੱਕ ਹੁੰਦਾ ਵਾ, ਉਹਦਾ ਮੁੱਠਾ ਬਣਾ ਕੇ ਇੰਜ ਚਾਕ ਦੇ ਨਾਲ ਉੱਤੇ ਚਮੇੜ ਦਿੰਦਾ। ਯਾਨੀ ਹੁਣ ਕੋਈ ਥੋੜਾ ਚੇਂਜ ਹੋ ਗਿਆ ਹਾਂਜੀ ਸੀ। ਹਾਂਜੀ ਗਾਰੰਟੀ ਵਾਲਾ ਕੰਮ ਆ ਉਸਤਾਦ ਜੀ ਨਹੀਂ ਤੂੰ ਵਾਕਈ ਸ਼ੁਰੂ ਕੀਤਾ। ਹਾਂਜੀ ਉਸਤਾਦ ਜੀ, ਮੇਰੇ ਕੋਲ ਲੇਬਰ ਵੀ ਆ, ਘੋੜੀਆਂ ਫੱਟੇ ਹਰ ਸ਼ੈ ਪੂਰੀ ਆ, ਬਸ ਆਰਡਰ ਨਹੀਂ ਹੈ। ਹਾਂਜੀ ਕੱਲ ਇੱਕ ਉਹ ਘਟ ਗਈ ਸੀਗੀ ਸੀਲਿੰਗ ਵਾਲੀ ਪੱਟੀ, ਸਲਮਾਨ ਨੂੰ ਕਹਿੰਦਾ 3000 ਰੁਪਏ ਕਦੀ ਉਹ ਪੂਰੀ ਕਰਨੀ। ਆਰਡਰ ਲਾਇਆ ਸੀ ਕਿਤੇ? ਉਸਤਾਦ ਜੀ ਇੱਕ ਛੱਤ ਲਾਈ ਆ, ਇੱਕ ਬੈਠਕ ਦੀ 8000 ਰੁਪਇਆ ਬਚ ਗਿਆ। ਓਏ ਉਸੇ ਨੂੰ ਕਹੂੰਗਾ ਸਾਜ ਜੀ। ਤਦੀ ਸਾਡੇ ਨਾਲ ਲਾਹੌਰ ਨਹੀਂ ਸੀ ਗਿਆ, ਤੇਰੀ ਇੱਧਰ ਦਿਹਾੜੀ ਲੱਗ ਰਹੀ ਹੈ। ਨਹੀਂ ਉਸਤਾਦ ਜੀ, ਹੁਣ ਮੇਰਾ ਕੋਈ ਜ਼ੇਨ ਬਣਨਾ, ਕੋਈ ਹਲਕਾ ਫੁਲਕਾ ਨਾ ਸੈਟਅਪ ਸ਼ੁਰੂ ਕਰਾਂ। ਜੀ ਇਹਨਾਂ ਦਾ ਹੁਣ ਨਹੀਂ ਜ਼ੇਨ ਬਣਿਆ ਕੰਮ ਕਰਨ ਦਾ, ਇਹ ਪਹਿਲੇ ਇਦਾਂ ਦੇ ਕੰਮ ਕਰਦੇ ਸੀ, ਇਹ ਤੇ ਤੁਸੀਂ ਆ ਕੇ ਇਹਨਾਂ ਨੂੰ ਬਾਤਾ। ਉਸਤਾਦ ਜੀ ਗੁੰਮੇ 'ਚ ਗੱਲ ਹੋ ਲੈ, ਗਈ, ਫੋਨ ਯਾਰ, ਕਰਕੇ ਦੇ। ਕਰਦੇ ਆ ਤੇਰਾ ਅਗਲੇ ਸ਼ੋਅ ਤੇ ਕੋਈ ਹਿਸਾਬ ਲਾਉਣੇ, ਉਨੀ ਦੇਰ ਤੱਕ ਮੈਂ ਸੋਚ ਲਵਾਂ ਵੀ ਤੇਰਾ ਕਰਨਾ ਕਿਉਂ। ਨਹੀਂ ਉਸਤਾਦ ਜੀ, ਬੱਚੇ ਦੀ ਤਨਖਾਹ ਘੱਟੋ ਘੱਟ 70-80 ਹਜ਼ਾਰ ਓਏ ਨਾ ਹੋਣੀ ਚਾਹੀਦੀ। ਮੁੰਡਾ ਉਬਾਸ਼ਾ ਮਤਲਬ ਬਾਸ਼ ਆਦਮੀ ਆ ਵਿਚਾਰਾ। ਹਾਂ ਤੇ ਚਲੋ ਹਸਾਨ ਖੜਾਉਣਾ। ਅੱਛਾ ਚਲੋ ਜੀ ਤੁਸੀਂ ਦੱਸੋ ਜੀ ਫਾਈਨਲ ਜਦ ਕਿੰਨੀ ਤਨਖਾਹ ਤੁਹਾਡੀ ਲਾ ਦੋ, ਜਲਦੀ ਦੱਸੋ। ਉਸਤਾਦ ਜੀ ਨਹੀਂ ਮੇਰੀ ਗੱਲ ਸੁਣੋ। ਤੂੰ ਜਿੰਨੀ ਕਵੇਂ ਜਾ, ਇੰਨੇ ਬੰਦੇ ਸੁਣਦੇ ਜਾਂ ਜਿੰਨੀ ਤੂੰ ਕਵੇਂ। ਹਾਏ ਯਾਰ, ਇੱਕ ਵਾਰੀ ਉਸਤਾਦ ਜੀ ਜਿੰਨੇ ਸੁੱਟਦੀ ਆ। ਜਿੰਨੀ ਇਧਰੋਂ ਲੈਂਦਾ ਸੀਗਾ ਨਾ ਉਹ ਪਾ ਕੇ ਆਹਾ ਉਨੀ ਕਰ ਦੋ। ਇਹਨੂੰ ਮੈਂ ਛੱਡਾਂ ਉਸਤਾਦ ਜੀ। ਉਧਰ ਕਿੰਨੇ ਵਜੇ ਜਾਣਾ ਸੀ ਸਵੇਰੇ ਕੰਮ ਤੇ? 9 ਵਜੇ 7 ਵਜੇ। ਉਧਰ 7 ਵਜੇ ਜਾਣਾ ਸੀ। ਹਾਂਜੀ, ਕਿੰਨੇ ਵਜੇ ਆਉਣਾ ਸੀ? 7 ਵਜੇ। ਉਹਨਾਂ ਕਿੰਨੇ ਵਜੇ ਸੀ? 7 ਵਜੇ 7 ਵਜੇ 7 ਤੋਂ 7 ਖਾਣਾ ਕਰਕੇ ਸਾਜ ਜੀ 2 ਘੰਟੇ ਪਹਿਲੇ ਆਉਂਦਾ ਸੀ। 5 ਵਜੇ ਆ ਜਾਂਦਾ ਸੀ। ਹਾਂਜੀ 7 ਤੋਂ 5 ਕਿੰਨੇ ਹੁੰਦੇ ਭੈਣ? 10 ਘੰਟੇ। 10 ਘੰਟੇ ਉਸ ਤੋਂ ਬਾਅਦ ਇੱਥੇ ਆਉਣਾ ਸੀ ਕਿੰਨੇ? ਇੱਥੇ ਆ ਕੇ 4-5 ਘੰਟੇ ਰਹਿਣਾ ਸੀ। ਹਾਂਜੀ ਜਿੰਨੀ ਦੇਰ ਰਹਿੰਦੇ ਸੀ 10 ਤੇ 5 15 ਘੰਟੇ ਕਮ ਸੇ ਕਮ। ਹਾਂਜੀ। 14-15 ਘੰਟੇ ਰਹਿੰਦਾ ਸੀ ਤੇ ਫਿਰ ਉਹਨੂੰ ਨਹੀਂ ਮਿਲਦੀ ਸੀ। ਇਹ ਹੁਣ 14 ਘੰਟੇ ਇੱਥੇ ਰਹੇਗਾ ਜਿਹੜਾ ਉਨੀ ਪੈਸੇ ਮੰਗਦੇ ਆ। ਨਹੀਂ ਉਸਤਾਦ ਜੀ, ਉਹਨੇ ਬੰਦੇ ਵੀ ਨਹੀਂ ਗਏ। ਨਹੀਂ 14 ਘੰਟੇ ਰੱਖੋ। ਲੌਜੀਕਲੀ ਦੱਸੋ ਨਾ, ਤੁਸੀਂ 14 ਘੰਟੇ ਰਹੋਗੇ ਇੱਥੇ? ਹਾਂ ਯਾਰ ਤੈਨੂੰ ਲੱਗਦਾ ਨਹੀਂ ਸਵੇਰੇ 7 ਵਜੇ ਜੀ ਤੁਸੀਂ ਉਹਨੂੰ ਉਹ ਨਾ ਐਡ ਕਰੋ ਵਿੱਚ। ਤੇ ਤੂੰ ਉਹ ਐਡ ਕਰ ਰਿਹਾ। ਤੂੰ ਐਡ ਕਰ ਰਿਹਾ ਵਾ। ਤੂੰ ਕਹਿ ਰਿਹਾ ਜਿਹੜੇ ਜਿੰਨੇ ਪੈਸੇ ਉੱਥੋਂ ਮੈਨੂੰ ਮਿਲਦੇ ਸੀ ਉਹ ਤੁਸੀਂ ਦਿਓ, ਜਿਹੜੇ ਇੱਥੋਂ ਮਿਲਦੇ ਸੀ ਉਹ ਵੀ ਦਿਓ। ਵੱਡੇ ਗੱਲ ਕਰਨ ਓਏ ਇੱਕ ਮਿੰਟ ਠਹਿਰ, ਮੈਂ ਸਾਜ ਜੀ ਇਹ ਅਰਥ ਕਰ ਰਿਹਾ ਕਿ ਉਧਰ ਦੀ ਤਨਖਾਹ ਮਿਲਾ ਕੇ ਤੇ ਇੱਧਰ ਦੀ ਤਨਖਾਹ ਮਿਲਾ ਕੇ ਜਿੰਨੀ ਬਣ ਰਹੀ ਮਿੱਠਾ ਜੀ ਬਣ ਗਈ। ਉਹ ਤਾਂ ਚਲੋ ਤੇ ਜਿਹੜਾ ਟਾਈਮ ਉਹ ਤਾਂ 250 ਘੱਟ ਦੇ ਦਿਓ। ਉੱਥੇ ਤਾਂ ਉਹ ਵੀ ਪਾ ਲਓ ਟਾਈਮ ਸਾਜੀ, ਜਾਓ। ਤੁਸੀਂ ਟਾਈਮ ਵੀ ਪਾ ਲਓ। ਜੀ ਇੱਥੇ ਭਲਾ ਕੀ ਹੋਣਾ, ਆ ਬਾਹ ਮਹਿੰਦੇ ਦਿਓ, ਉਹ ਲੱਤ ਉਹਨੂੰ ਦੇ ਨਹੀਂ ਕੰਮ ਕਰਨਾ ਵਾ। ਟਾਈਮ ਦੱਸੋ ਨਾ। 7 ਤੋਂ ਰਾਤ ਨੂੰ 12, 7 ਤੋਂ 7 ਯਾਨੀ 16 ਘੰਟੇ ਤੂੰ ਕੰਮ ਕਰਦਾ ਸੀ ਤੇ ਉਨੀ ਬਣਦੀ। ਕਿਆ ਇੱਥੇ ਤੂੰ 16 ਘੰਟੇ ਕਰੇਗਾ? ਗੱਲ ਕਰ ਕਰ ਜੇ ਸਾਜੀ ਤੇਰੀ ਤੇ ਮੌਜ ਲੱਗ ਗਈ। ਤੂੰ ਤੇ ਆਰਾਮ ਦੇ ਨਾਲ ਉੱਥੇ 7 ਵਜੇ ਜਾਣਾ ਤੂੰ
ਤੇ ਤੇ ਸ਼ਾਮ ਨੂੰ 6 ਵਜੇ ਆਉਣਾ ਸਾਰੀ ਦਿਹਾੜੀ ਔਰ ਖਲੋ- ਸਾਰੀ ਦਿਹਾੜੀ ਲੂਆਂ ਦੇ ਹਲ ਇੱਥੇ ਤੂੰ ਆਰਾਮ ਨਾਲ ਆਏਗਾ 2 ਵਜੇ ਹਾਂਜੀ 2 ਵਜੇ ਆ ਕੇ ਤੇ ਤੂੰ ਆਰਾਮ ਦੇ ਨਾਲ ਹੈ ਮੈਂ 12 ਬਹੁਤਾ ਵਜੇ ਅਸੀਂ ਜਿਹੜਾ 1 ਵਜੇ ਤੇ ਇੱਕ ਸ਼ੋਅ ਅਸੀਂ ਤੇਰੇ ਤੋਂ ਪਹਿਲੇ ਕਰੀਦਾ ਸੀ ਉਹ ਤੂੰ ਨਾਲ ਕਰ ਲੇਗਾ ਤੇ ਉਧਰ ਦੀ ਸਾਰਾ ਭਾਰ ਤੂੰ ਮੇਰੇ ਤੇ ਪਾ ਦੇਣਾ ਕਿਉਂ ਵੀ ਮੈਂ ਤਾਂ ਨਹੀਂ 1 ਮਿੰਟ ਚਲੋ ਉਹ ਭਾਰ ਵੀ ਹਲਕਾ ਕਰ ਦਿੰਦੇ ਆ ਹਾਂ ਕਰੋ 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 ਉਹ ਵੀ ਹਲਕਾ ਕਰ ਦਿੰਦੇ ਕਰੋ ਆ। ਕਰੋ ਯਾਰ ਕਰ ਉਸਤਾਦ ਜੀ 1 ਮਿੰਟ ਚੱਲ ਕੱਲ ਸੇ ਮੂੰਹ ਨਹੀਂ ਮੈਂ 1 ਮਿੰਟ ਮੈਂ ਮੂੰਹ ਨਹੀਂ ਕਹਾ ਚਲੋ ਜੀ, ਚਲੋ। ਮੈਂ ਲਿਖ ਕੇ ਤੁਹਾਨੂੰ ਦਿਖਾ ਦਿੰਦਾ ਮੈਂ ਤੁਸੀਂ ਅੱਗੇ ਆਪ ਹੀ ਇਨਸਾਫ ਇਹਨੇ 70 ਲਿਖਣਾ ਜੋ ਨਹੀਂ ਨਹੀਂ, ਸ਼ੋਅ ਨਹੀਂ, ਕਰ ਨਹੀਂ। ਉਹ ਯਾਰ ਸਾਡੇ ਪੜਿਆ ਪੰਚਾਇਤ ਦੀ ਗੱਲ ਵਾ ਇਹ। ਈਦ ਵਾਲੀ ਗੱਲ ਸਿੱਧੀ ਕਰਦਾ ਕਿ ਬੰਦਿਆਂ ਦੇ ਨਾਲ ਗੱਲ ਕਰਨਾ ਸਿੱਧੀ ਆਉਣ ਦੇ ਮਾਰਕੀਟ 'ਚ ਗੱਲ ਕਰਾਂ ਨਹੀਂ ਨਹੀਂ ਪਹਿਲੇ ਮੈਨੂੰ ਦਿਖਾ ਜੁੱਤੀ ਖਰੀਦੀ ਨਹੀਂ ਮੈਂ ਮਿੱਠੇ ਨੂੰ ਚਲੋ ਮਿੱਠੇ ਨੂੰ ਦਿਖਾਓ। ਮੇਰਾ ਮਿੱਠਾ ਯਾਰ ਚਲੋ ਦਿਖਾਓ, ਨਾਲ ਗੱਲ ਚੱਲ ਕੀਤੀ। ਇਹ ਹੁਣ ਮਿਲੀ ਭਗਤ ਆ ਇਹਨਾਂ ਦੀ ਉਹ ਨਹੀਂ ਜਿਆਦਾ ਦੇਖੋ ਮੈਂ ਵੀ ਕਹਿ ਰਿਹਾ ਇਹਨਾਂ ਨੂੰ 10 ਉਹ ਘੱਟ ਕਿੰਨੇ 50 ਦਾ ਲਿਖ ਲਈ ਜ਼ਿਆਦਾ ਕਿਹੜੇ ਲਿਖੋਗੇ ਸਾਜੀ 75 ਦਾ ਲੱਗ ਇਹ ਕਿੰਨਾ ਉਹ ਨਹੀਂ ਉਹ ਕੋਈ ਚੰਗੀ ਹੈ ਅੱਛਾ ਜੀ ਇੱਧਰ ਰੀਜ਼ਨੇਬਲ ਹੈ ਰੀਜ਼ਨੇਬਲ ਇੱਧਰ ਮੈਨੂੰ ਦਿਖਾ ਦਿਖਾ ਉਸਤਾਦ ਜੀ ਨੂੰ ਯਾਰ ਤੂੰ ਬੜਾ ਚਵੜਾ ਯਾਰ ਰੀਜ਼ਨੇਬਲ ਹੈ ਹੁਣ ਬਟਨ ਕਿੰਨਾ ਕੁ ਫਰਕ ਰਹੇਗਾ ਸਾਜੀ 5000 ਘੱਟ ਕੀਤਾ ਮੈਂ ਮੈਨੂੰ ਵਿਖਾ ਜ਼ਰਾ 5000 ਘੱਟ ਕੀਤਾ 82 ਬੰਦਾ ਸੀ ਮੈਂ ਤੁਹਾਨੂੰ ਹੁਣ ਦੱਸਦਾ ਤੇ ਘੰਟੇ ਕਿੰਨੇ ਫਰਕ ਪੈਂਦੇ ਆ ਸਾਜੀ 55000 ਉਧਰੋਂ ਠੀਕ ਆ ਵਿੱਚ ਤੁਸੀਂ ਉਹ ਮੁੱਠ ਲਓ ਅੱਛਾ ਚਲੋ 35,000 6-7000 ਰੁਪਏ ਦਾ ਫਰਕ ਕਾਲੂ ਟੱਕ ਟਾਈਮ ਟੇਬਲ ਟਾਈਮ ਦਾ ਦੱਸ। ਟਾਈਮ ਟੇਬਲ ਸਾਜੀ ਉਹਦੇ ਵਿੱਚ ਐਡ ਕਰ ਲਓ ਨਾ ਉਹ ਵੀ ਟਾਈਮ ਵਿੱਚ ਪਾ ਕੇ ਉਹ ਟਾਈਮ ਤੁਸੀਂ ਨਾ ਪਾਓ ਮੇਰੀ ਸਿਰਦਰਦੀ ਆ ਕਾਲੂ ਕਿਹੜਾ ਤੁਸੀਂ ਮੈਨੂੰ ਪਾਰਟ ਟਾਈਮ ਦੇ ਪੈਸੇ ਦਿੰਦੇ ਸੀ ਨਾ ਨਹੀਂ ਇਹ ਹੁਣ ਤੂੰ ਉਹ ਪਾ ਲਿਆ ਨਾ ਵਿੱਚ ਤੁਸੀਂ ਪਹਿਲੇ 30000 ਦਿੰਦੇ ਸੀ 5000 ਜਾਨੇ ਕਿ ਚੜਾ ਦੇਣ ਲੱਗੇ ਇੱਕ ਮਿੰਟ ਜੀ ਇੱਕ ਮਿੰਟ ਉਹ ਕਾਕਾ ਉਧਰ ਜਵਾਬ ਦਿੱਤਾ ਤਾਂ ਨਹੀਂ ਹਲੇ ਉਧਰ ਦੇ ਤਰ ਜਾਂਦੇ ਅੱਲਾਹ ਨੇ ਤਾਂ ਤੇਰੇ ਤੇ ਉਧਰ ਹੀ ਕਰੀ ਜਾ ਮੈਂ ਵੇਖ ਕਾਲੂ ਗੱਲ ਨਹੀਂ ਆ ਠੀਕ ਆ ਚਲੋ ਟਾਈਮ ਦੱਸੋ ਕਿੰਨੇ ਵਜੇ ਆਏਗਾ ਕਿੰਨੇ ਵਜੇ ਜਾਏਗਾ ਇੱਥੇ ਦਾ ਟਾਈਮ ਦੱਸ ਇੱਥੇ ਦਾ time ਟਾਈਮ ਜਿਹੜਾ ਤੁਸੀਂ ਦੇਣਾ ਸਾਜੀ ਮੈਂ ਆਇਆ ਕਰਾਂਗੇ 12 ਤੋਂ 12 12 ਘੰਟੇ 4 ਘੰਟੇ ਘਟ ਗਏ ਤੇਰੇ ਸਹੀ ਹੈ ਸਰ 12 ਤੋਂ 12 ਠੀਕ ਹੈ ਮੋਟਰਸਾਈਕਲ ਨਹੀਂ ਨਾ ਹੈਗੀ ਤਾਂ ਨਾ ਨੂੰ ਉਹ ਮੇਰੀ ਸਿਰ ਪੀਣੀ ਉਹ ਤੂੰ ਲੈਣੀ ਤਾਂ ਜੋ ਤੁਸੀਂ ਜਾਨੋ ਅੱਛਾ ਮੇਰੀ ਸੁਣੋ ਗੱਲ ਮੇਰੀ ਸੁਣੋ 12 ਵਜੇ ਆ ਜਾਇਆ ਕਰੇਗਾ ਉਹ ਇਹਨੂੰ 60000 ਦਿੱਤਾ ਉਹਦੇ ਕੋਲ ਲੈ 12 ਵਜੇ ਆ ਸੁਣ ਜਾਇਆ ਲਓ ਕਰੇਗਾ ਉਹ ਲੈ ਉਹਦੀ ਸੁਣ ਲਓ 63000 ਪਰਚੀ ਲੈ ਕੇ ਉਹਦੇ ਘਰ ਘਲਾ ਤੇ ਕਹਿੰਦਾ ਤੂੰ ਫਲਾਣੀ ਜਗ੍ਹਾ ਮੇਰੇ ਨਾਲ ਜਾਂਦਾ ਰਿਹਾ ਤੈਨੂੰ ਸਮੋਸੇ ਖਵਾਏ ਤੂੰ ਮੇਰੇ ਟਰੋਜੇ ਕ੍ਰਿਕਟ ਖੇਡਦਾ ਰਿਹਾ ਤੂੰ ਗੇਂਦਾਂ ਦੇ ਪੈਸੇ ਨਹੀਂ ਦਿੰਦਾ ਕਹਿੰਦਾ ਤੇਰੇ ਵਾਲੇ ਕੱਢ ਦੇਣੇ ਮੈਂ ਉਹਨੇ ਮੇਰੇ ਵਾਲੇ ਕੱਢਤੇ ਉਹਨੇ ਇਹਦੇ ਨਾਲ 63000 ਕੱਢ ਯਾਰ ਚੱਲੀ ਗਿਆ ਨਾ ਉਹਦੇ ਘਰ ਤੇ ਉਹਦੇ ਘਰ ਦੇ ਕਾਲੂ ਤੂੰ ਇੱਥੇ ਰਹਿ ਗਿਆ ਸਮੋਸੇ ਦੇ ਵੀ ਪੈਸੇ ਪਾਤੇ ਉਹਨੇ ਤੇਰੇ ਇਹਦੇ ਵਿਆਹ ਨਾਲ ਤੇ ਵੀ ਕਹਿੰਦਾ ਲੋਰ ਗੱਡੀ ਮਿਲਦਾ ਗਿਆ ਗੱਡੀ ਤੇ ਉਹੀ ਫਾਰ ਹੈ 25000 ਦੀ ਗੱਡੀ ਕਹਿੰਦਾ ਕਰਾਈ ਤੇਰੇ ਪੂਰੇ ਖਾਨਦਾਨ ਨੇ ਕਿਸੇ ਨੇ ਕਰਾਈ ਕਹਿੰਦਾ ਤੇਰੇ ਹੋਰਿਆਂ ਨੇ ਮੈਨੂੰ ਰੱਖੀ ਹੋਣੀ ਉਹਦਾ ਵਿਆਹ ਤੇ ਉਹ ਉਧਾਰ ਕਰਾਈ ਸੀ ਉਹ ਤੇਰੇ ਸਿਰ ਸੀ ਉਹ ਲੈ ਲਿਆ ਉਹਨੇ ਯਾਰ ਇਹਦਾ ਹਾਨੋ ਬੰਦਾ ਹੀ ਹਾਂ ਯਾਰ ਉਹਨੇ ਪਰਚੀ ਲਿਖੀ ਮੈਂ ਤੁਹਾਨੂੰ ਪਰਚੀ ਲਿਖੀ ਦਿਖਾ ਦਿੰਦਾ ਅੱਛਾ ਚਲੋ ਜੀ ਦੱਸੋ ਜੀ ਤਨਖਾਹ ਤੁਹਾਡੀ ਹੋ ਗਈ ਉਸਤਾਦ ਜੀ ਮੈਂ ਟਾਈਮ। ਛੋਟੀ ਜੀ ਸਾਜੀ ਗੱਲ 12 ਕਾਲੂ ਵਜੇ ਸਾਹਿਬ 7 ਵਜੇ ਸਵੇਰ ਤੁਸੀਂ ਜਾਂਦੇ ਸੀ ਇੱਥੋਂ ਵੀ ਰਾਤ ਨੂੰ ਘਰ ਜਾਂਦੇ ਆ 12 ਵੱਜ ਹੀ ਜਾਂਦੇ ਸੀ ਹੁਣ ਤੂੰ ਘਰੋਂ 12 ਵਜੇ ਇੱਥੇ ਆਉਣਾ ਵਾ 7 ਵਜੇ ਨਿਕਲਣਾ ਸੀ ਹੁਣ ਤੂੰ 11 ਵਜੇ ਨਿਕਲਣਾ ਘਰ ਤਾਂ ਜੀ ਹੁਣ ਬੱਚੇ ਛੋਟੇ ਖੁਦ ਕਫੀਲ ਹੋਣਾ ਜੁਆਇੰਟ ਫੈਮਿਲੀ ਆ ਤੇ 7 ਵਜੇ ਸਵੇਰੇ ਜਾ ਕੇ ਉਧਰੋਂ ਸਿੱਧਾ ਇੱਧਰ ਆ ਕੇ ਉਦੋਂ ਬੱਚੇ ਛੋਟੇ ਕਿੱਥੇ ਸੀ ਉੱਥੋਂ ਫੈ- ਤੇ ਜਿਹੜਾ ਮੇਰੇ ਕੋ ਆਉਂਦਾ ਸਾਲਾ ਉਹਦੀ ਮੁਸੀਬਤਾਂ ਸ਼ੁਰੂ ਇੱਕ ਮਿੰਟ ਉੱਥੋਂ ਫੈਕਟਰੀਆਂ ਸਿਰਫ 2 ਮਿੰਟ ਦਾ ਰਾਹ ਆ ਮੈਂ ਫੈਕਟਰੀਆਂ ਆਇਆ ਕਿ ਘਰੋਂ ਕੰਮ ਕਰਕੇ ਫੇਰ ਚਲੇ ਜਾਂਦਾ ਇੱਥੋਂ ਕਿੰਨਾ ਦੂਰ ਆਹੋ ਇੱਥੇ ਦੇਖੋ ਤੂੰ ਹਾਂ ਸਾਜੀ ਆਂਦਾ ਯਾਰ ਉਸਤਾਦ ਜੀ ਮੇਰੀ ਸੁਣੋ ਗੱਲ 12 ਵਜੇ ਆ ਜਾਇਆ ਕਰੇਗਾ ਚਲ 1 ਵਜੇ ਆ ਜਾਵੇ ਜਾਂ 1 ਵਜੇ ਆ ਜਾ ਕਰੇ ਤਾਂ 2 ਵਜੇ ਹੀ ਆਵੇ ਫਿਰ ਸਿੱਧਾ ਸਾਰੇ ਦੇ ਨਾਲ ਹੀ ਅੱਧੀ ਤਨਖਾਹ ਦੇ ਭਾਈ ਇਹ ਛੋਟਾ ਆ ਬੰਦਾ ਕਹਿ ਰਿਹਾ ਕਹਿੰਦਾ 2 ਵਜੇ ਆ ਜਾ ਕਰ ਭਵੇਂ ਨਹੀਂ ਤਾਂ ਜੀ 12 ਵਜੇ ਮੈਂ ਆਇਆ ਕਰੂੰਗਾ ਤੇ 12 ਵਜੇ ਜਾਇਆ ਕਰੂੰਗਾ ਭੌਂਕੀ ਕਿਉਂ ਜਾਂਦਾ ਅਸੂਲ ਦੀ ਗੱਲ ਕਰੀਏ ਉਸਤਾਦ ਜੀ ਇਹ ਪਹਿਲੇ ਇੱਥੇ ਪਾਰਟ ਟਾਈਮ ਕਰਦਾ ਸੀ ਉੱਥੇ ਫੁੱਲ ਟਾਈਮ ਕਰਦਾ ਸੀ ਹੁਣ ਉਹ ਇੱਥੇ ਆ ਗਿਆ ਵਾ ਇਹ ਇਹਦਾ ਫੁੱਲ ਟਾਈਮ ਬਣ ਗਿਆ ਉਹ ਪਾਰਟ ਟਾਈਮ ਵਾਲਾ ਵੈਸਾ ਹੀ ਕਿੱਸਾ ਖਤਮ ਹੋ ਗਿਆ ਕੱਲਾ ਟਾਈਮ ਦੱਸੇ ਨਾ ਹੁਣ ਮੈਨੂੰ ਹਾਂਜੀ, ਠੀਕ ਹੈ ਰੁਪਈਆ 60000 ਇਹਨੂੰ ਮਹੀਨੇ ਦਾ ਦੇਾਂਗੇ ਦਾਨਸ਼ ਇਦਾਂ ਤੇਰਾ ਨਾ ਕਰ ਯਾਰ ਸਾਡੇ ਸੀਨੀਅਰ ਆਦਮੀ ਆ ਮੁੰਡਾ ਚੰਗਾ ਵਾ ਉਹ ਕਿਹੜਾ ਸੀਨੀਅਰ ਮਤਲਬ ਓਏ ਕੀ ਕਰ ਦਿੱਤਾ ਕੀ ਹੋ ਗਿਆ ਦਾਨਸ਼ ਹੈ ਤੂੰ ਸਾਡੇ ਨਾਲ ਦੇ ਸਕਦਾ ਕਿਹੜਾ ਸੀਨੀਅਰ ਮਤਲਬ ਤੂੰ ਤੇਰੀ ਮੈਂ ਜਿੰਨਾ ਕੁ ਕਰ ਸਕਦਾ ਸੀ ਉਨੀ ਮੈਂ ਪਹਿਲੇ ਕਰਤੀ ਸੀ ਹੁਣ ਤੂੰ ਫੇਰ 20 ਵਧਾਤਾ ਸਾਜੀ ਹੁਣ ਮੈਂ ਉਹਦੀ ਮਜਬੂਰੀ ਨੂੰ ਸਮਝ ਗਿਆ ਵਾ ਮੁੰਡਾ ਚੰਗਾ ਵਾ ਜ਼ਿਕਰ ਕਰਦਾ ਵਾ 12 ਤੋਂ 12 ਆਏਗਾ 60000 ਰੁਪਇਆ ਮਹੀਨੇ ਦਾ ਜਾ ਕਾਲੂ ਲੈ ਜਾਇਆ ਕਰੀ ਜਾ ਜਾ ਓਕੇ ਜਾਏ ਲੱਤ ਦਾ ਟੋਟਾ ਵੀ ਲਾਇਆ 7,500 ਤਨਖਾਹ ਵੀ ਲਾਇਆ ਜਾ ਸਾਜੀ ਯਾਰ ਏਦਾਂ ਫਿਰ ਕੋਈ ਗੱਲ ਨਹੀਂ ਅਸੀਂ ਤੇ ਕੁਛ ਨਾ ਬਣਾ ਲੈ ਸਕਦੇ ਹੋਏ ਜਿੰਦਗੀ ਸਹੀ ਗੱਲ ਸਾਡਾ ਸਾਡੇ ਬੱਚਿਆਂ ਦਾ ਤੇ ਕੁਛ ਨਾ ਬਣਿਆ ਸਹੀ ਗੱਲ ਨਹੀਂ ਸਾਡੀ ਹੁਣ ਇਹ ਵੀ ਦੇਖੋ ਨਾ ਕਾਲੂ ਕੀ ਲੈ ਚੱਲੋ ਯੋ ਤੂੰ ਲੁੱਟ ਕੇ ਖਾ ਲੁੱਟ ਕੇ ਖਾ ਗਿਆ ਨਹੀਂ ਸਾਰਾ ਹੀ ਇੱਕ ਤੂੰ ਲੈ ਜਗ੍ਹਾ ਤੁਸੀਂ ਕਹਿੰਦੇ ਜੀ ਕਾਲੂ ਪੁੱਤਰ ਆ ਮੇਰਾ ਕਾਲੂ ਇਦਾਂ ਪੁੱਤਰਾ ਵਾ ਪੁੱਤਰਾਂ ਕੋ ਕੰਮ ਨਹੀਂ ਹੁੰਦਾ ਤੇ ਕੰਮ ਮੈਂ ਕਰੂੰਗਾ ਸਾਡੀ ਇੱਕ ਪੁੱਤਰ ਨੂੰ ਪਿਓ ਕਹਿੰਦਾ ਪੁੱਤਾ ਸਵੇਰੇ 6 ਵਜੇ ਦੁਕਾਨ ਖੋਲਣੀ ਆ ਉਹ ਨਾ ਖੋਲੇ ਵੇਖ ਪਿਓ ਕੀ ਹਾਲ ਕਰਦਾ ਪੁੱਤਰ ਤੁਸੀਂ ਮੇਰੀ ਐਕਟੀਵਿਟੀ ਚੈੱਕ ਕਰਨੀ ਆ ਹੁਣ ਇਹ ਗੱਲਾਂ ਕਹਿੰਦਾ ਸਾਈਡ ਤੇ ਬਹਿ ਕੇ ਮੈਂ ਪਛਾਣ ਨਾ ਮਾਰਾ ਆ ਦੇਖੋ ਫਿਰ ਓਏ 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 ਅੱਛਾ ਜੀ, ਬਚ ਕਾ ਜੀ ਓਏ 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 ਅੱਛਾ ਚਲੋ ਟਾਈਮ ਦੱਸੋ ਭਾਈ ਤਾਂ ਜੀ ਟਾਈਮ ਤੁਸੀਂ ਕਾਕਾ ਇੱਕ ਦੱਸੋ ਮਿੰਟ। ਤੁਸੀਂ ਮਾਲਕ ਵਾ ਸਿਆਣਾ ਵਿੱਚ ਯਾਰ ਉਹਦੀ ਗੱਲ ਸਹੀ ਆ ਕਿ 12 ਵਜੇ ਆਏਗਾ ਰਾਤ ਨੂੰ 12 ਜਾਏਗਾ ਤੇ ਘਰ ਪਿੱਛੇ 100 ਮਸਲਾ ਇਹ ਅਸੀਂ ਕਹਿਣ ਡਏ। ਦਿਲ ਕਰੇ ਕਿ
ਉਹ ਬੁੱਢੀ ਜਿਹੜੀ ਆ ਉਹ ਪੁਰਾਣੇ ਮਾਲਕ ਕੋ ਚੱਲ ਜਾਵੇ ਕਿ ਤੁਸੀਂ ਬੁਲਾ ਲਓ ਉਹਨੂੰ ਵਾਪਸ। ਇਹੀ ਹੁਣ ਨਹੀਂ ਲਾਲੇ ਇੱਕ ਵਾਰ ਬੱਚਾ ਆਇਆ ਕਰੇਗਾ। ਜਾਂ ਮੇਰੀ ਗੱਲ ਸੁਣਨਾ, ਤੂੰ 12 ਵਜੇ ਆਉਣਾ, ਠੀਕ ਹੈ ਸਰ ਜੀ, ਇੱਕ ਤੋਂ ਪਹਿਲੇ ਆਉਣਾ ਤੂੰ, ਠੀਕ ਹੈ ਸਰ ਜੀ, ਇੱਕ ਤੋਂ ਪਹਿਲੇ ਜਿੱਦਣ ਤੂੰ ਇੱਕ ਤੋਂ ਲੇਟ ਆਇਆ ਹਾਂਜੀ 5000 ਰੁਪਏ ਤੇਰਾ ਕੱਟਿਆ ਜਾਣਾ। ਹਾਂ ਦੰਡਪੁਰ ਪਾਇਣਾ ਕਿ ਮੈਂ 12 ਗਿਆ ਸੀ, ਹਾਂਜੀ ਹਾਂਜੀ ਸਹੀ। ਹੁਣ ਜੇ ਮੈਂ ਇੱਕ ਗਿਆ ਤੇ ਇੱਕ ਦੇ ਨਾਲ ਗੱਲ ਇਹ ਆ, ਉੱਥੇ ਜਵਾਬ ਮੀਂਹ ਆਵੇ ਹਨੇਰੀ ਆਵੇ ਤੈਨੂੰ ਪਤਾ ਵਾ ਰਸਤੇ 'ਚ ਆ ਹੋ ਸਕਦਾ ਤੂੰ ਅੱਧਾ ਘੰਟਾ ਪਹਿਲੇ ਨਿਕਲ ਕਰੋ, ਇੱਕ ਤੋਂ ਜਿੱਦਣ ਤੂੰ ਲੇਟ ਆਇਆ 5000 ਰੁਪਏ ਤੇਰਾ ਕੱਟਿਆ ਜਾਣਾ। ਐ ਮਨਜ਼ੂਰ ਕਰ। ਸਹੀ ਆ। ਮੈਂ ਤੈਨੂੰ ਗੱਲ ਦੱਸਾਂ, That's all। ਠੀਕ ਹੈ ਜੀ, ਠੀਕ। ਰਾਤ ਨੂੰ ਕੋਈ ਸਾਜੀ ਇੱਕ ਮਿੰਟ, ਕੋਈ ਐਮਰਜੈਂਸੀ ਬਣ ਜਾਂਦੀ ਆ, ਉਹ ਪਹਿਲੇ ਦੱਸਣੀ, ਤੂੰ ਪਹਿਲੇ ਦੱਸਣੀ। ਹਾਂ ਤੂੰ ਕਹਿੰਦਾ ਜੀ ਮੇਰੀ ਮੋਟਰਸਾਈਕਲ ਪੈਂਚਰ ਹੋ ਗਈ, ਉਹਨਾਂ ਟਾਈਮ ਪਹਿਲੇ ਨਿਕਲੋ ਕਰੋ ਇਹ ਜ਼ੇਨ 'ਚ ਰੱਖ ਕੇ। ਜਦੋਂ ਤੁਸੀਂ 에ਅਰਪੋਰਟ ਜਾਂਦੇ ਹੋ ਨਾ, ਇੱਥੋਂ ਇੱਕ ਮਿਸਾਲ ਆ, ਤੁਹਾਨੂੰ ਪਤਾ ਨਾ 2.5 ਘੰਟੇ 'ਚ ਮੈਂ ਲਾਹੌਰ ਪਹੁੰਚਣਾ, ਤੁਸੀਂ 1.5 ਘੰਟਾ ਤੁਸੀਂ 3.5 ਘੰਟੇ ਮੰਨ ਕੇ ਚੱਲਦੇ ਹੋ ਕਿ ਰਸਤੇ 'ਚ ਖੁਦਾ ਨਾ ਖਾਸਤਾ ਗੱਡੀ ਪੈਂਚਰ ਹੋ ਗਈ, ਕੋਈ ਮਸਲਾ ਬਣ ਗਿਆ, ਕੋਈ ਪੈਟਰੋਲ ਹੋ ਗਿਆ, ਕੋਈ ਗੱਡੀ ਬੰਦ ਹੋ ਗਈ, ਤੇ ਮੈਂ 1.5 ਘੰਟੇ 'ਚ ਉਹ ਕੰਮ ਕਰਕੇ 에ਅਰਪੋਰਟ ਮੈਂ ਇੰਨੇ ਵਜੇ ਪਹੁੰਚਣਾ ਹੀ ਪਹੁੰਚਣਾ। ਤੁਸੀਂ ਤੁਹਾਨੂੰ ਜੋ ਪਤਾ ਵਾ ਕਿ ਮੈਨੂੰ ਹੋ ਸਕਦਾ ਗੱਡੀ ਪੈਂਚਰ ਹੋ ਜਾਵੇ, ਹੋ ਸਕਦਾ ਇਦਾਂ ਹੋ ਜਾਵੇ, ਉਹ ਟਾਈਮ ਤੁਸੀਂ ਪਹਿਲੇ ਘਰੋਂ ਨਿਕਲਣਾ। ਕਹਾਣੀ ਨਹੀਂ, ਹਾਂ ਐਮਰਜੈਂਸੀ ਹੋ ਗਈ ਆ ਤੇ ਉਹ ਤੁਸੀਂ ਮੈਨੂੰ ਫੋਨ ਕਰੋ ਕਿ ਭਾਜੀ ਮੇਰੇ ਘਰ ਆ ਮਸਲਾ ਬਣ ਗਿਆ। ਅੱਛਾ ਲੇਕਿਨ ਜਿਹੜੇ ਰਸਤੇ ਦੇ ਕੰਮ ਨੇ, ਗੱਡੀ ਪੈਂਚਰ ਹੋ ਗਈ, ਟਾਇਰ ਪਾਟ ਗਿਆ, ਮੋਚਾ ਕਿਦਾਂ ਹੋ ਗਈ, ਪਲੱਗ ਖਰਾਬ ਹੋ ਗਿਆ, ਨਹੀਂ ਸਾਜੀ, ਓਕੇ ਕੋਈ ਕਰੋ। ਤੇਜ਼ ਮੁੱਕ ਗਿਆ, ਓਕੇ ਕਰੋ। ਇਹ ਪਹਿਲੇ ਘਰੋਂ ਸੋਚ ਕੇ ਤੁਰਨਾ ਕਿ ਮੇਰਾ ਟਾਇਰ ਵੀ ਪੈਂਚਰ ਹੋ ਸਕਦਾ, ਨਹੀਂ, ਉਹ ਵੀ ਟਾਈਮ ਪਹਿਲੇ ਤੁਰਨਾ ਵਾ। ਸਾਜੋ ਸਮਝ ਆ ਗਈ ਗੱਲ ਦੀ? ਸੁਣ ਲੈ ਸਾਰੀ, ਸੁਣ ਲੈ ਸਾਰੀ। ਕਾਲੂ ਪਰੇਸ਼ਾਨ ਹੋ ਗਿਆ ਕਿ ਉਹ ਨਹੀਂ। ਫੁੱਲ ਟਾਈਮ ਹੈ ਉਸਤਾਦ ਦਾ ਰੂਪ ਪਹਿਲੀ ਵਾਰ ਦੇਖ ਰਿਹਾ। ਓ ਯਾਰ ਨਹੀਂ ਯਾਰ, ਹੁਣ ਇੱਕ ਬਿਜ਼ਨਸ ਯਾਰ, ਪੁੱਤਰ ਠੀਕ ਆ ਮੇਰਾ ਜਿਹੜਾ ਮਰਜ਼ੀ ਆ, ਲੇਕਿਨ ਕੰਮ ਨਹੀਂ ਕਰਨਾ। ਓ ਹੋ ਨਹੀਂ ਕਾਲੂ ਕੰਮ ਵਾਲੋਂ ਨਹੀਂ ਭਾਈਦਾ। ਕੰਮ ਇਸ ਕੰਮ। ਓ ਤੂੰ ਤਾਂ ਕੰਮ ਬੈਠੇ ਵਰਕ ਇਜ਼ ਵਰਕ ਕਾਲੂ ਜੀ। ਹਾਂ ਬਿਜ਼ਨਸ ਪਿਆਰ ਮੁਹੱਬਤ ਆਪਣੀ ਜਗ੍ਹਾ। ਹੁਣ ਮੇਰੇ ਤੋਂ ਵੱਡਾ ਕਿਹੜਾ ਮੁੰਡਾ ਉਸਤਾਦ ਜੀ ਦਾ ਹੈ ਇਧਰ? ਅਸੀਂ ਵੀ ਤੇ ਪੁੱਤਰ, ਸਾਨੂੰ ਲੰਮੇ ਪਾ ਲੈਂਦੇ ਆ ਜੀ, 2 ਮਿੰਟ ਵੀ ਲੇਟ ਹੋਈਏ ਪੂਰੇ ਟਾਈਮ ਨਾਲ ਇੱਥੇ 9 ਵਜ ਕੇ ਕਿੰਨੇ ਮਿੰਟ ਤੇ ਉਸਤਾਦ ਜੀ? ਉਸਤਾਦ ਜੀ ਜਾਂ 32 ਮਿੰਟ ਤੇ ਜਾਂ ਇੱਥੇ। ਪੁੱਤਰ ਕਹੇ ਜਾਂ ਲੰਮੇ ਪਾਉਣ ਵਾਲੀ ਗੱਲ ਨਹੀਂ ਲੰਮੇ ਮੀਨਸ ਕਿ ਜੇ ਲੇਟ ਹੋ ਗਿਆ, ਲੰਮੇ ਪੈ ਕੇ ਸੋਟੀਆਂ, ਛਿੱਤਰ ਪੋਲਾ, ਬਰਫ ਦਾ ਕੋਲਾ। ਇਹ ਗੱਲ ਪਹਿਲੇ ਕਲੀਅਰ ਕਰੀ ਦੀ ਹੁੰਦੀ ਆ। ਓ ਹਾਂਜੀ ਸਾਜੀ ਕਿਹਦੇ ਕਰੂੰਗਾ ਮੈਂ, ਕੰਮ ਤੋਂ ਭੱਜਣ ਵਾਲਾ ਬੰਦਾ ਨਹੀਂ ਐ, ਮੈਂ 18 ਘੰਟੇ ਵੀ ਕੀਤੀ ਆ। ਅੱਛਾ ਜੀ, ਵਾਪਸੀ ਦੀ ਸੁਣ ਲਓ। ਤੁਸੀਂ ਇੱਕ ਤੋਂ ਪਹਿਲੇ ਆ ਗਏ, ਹਾਂਜੀ ਉਸ ਤੋਂ ਬਾਅਦ ਰਾਤ ਨੂੰ 8 ਵਜੇ ਵੇਲੇ ਹੋ ਜਾਣ, 7 ਵਜੇ ਹੋ ਜਾਣ, 9 ਵਜੇ ਹੋ ਜਾਣ, ਇੰਜ ਕਰਕੇ 9 ਵਜੇ ਸ਼ੋਅ ਮੁੱਕਾ, ਮੈਂ ਤੈਨੂੰ ਕੀ ਕਰਨਾ? ਮੈਂ ਤੈਨੂੰ ਕਹਾਂ ਕਾਲੂ ਯਾਰ ਕੰਮ ਇਦਾਂ ਦਾ ਕਰ ਦੇ, ਕੁਰਸੀਆਂ ਉੱਧਰ ਰੱਖ ਦੇ, ਅਦਰ ਇੱਕ ਵਾਰੀ ਸਾਰਾ 15 ਮਿੰਟ ਚੱਕਰ ਮਾਰ ਲਾ, ਉਸ ਤੋਂ ਬਾਅਦ ਜਾ ਚੱਲ ਜਾ। ਠੀਕ ਆ ਸਰ। ਹੁਣ ਉਸ ਤੋਂ ਬਾਅਦ ਅਸੀਂ ਜਾਨੀ ਕੀ ਚਾਹ ਕਰਨਾ, ਉਹ ਤੈਨੂੰ ਪਤਾ ਉਹ ਇੱਕ ਵੀ ਵੱਜ ਸਕਦਾ। ਉਹ ਸਾਜੀ ਕੋਈ ਰੋਲਾ ਕਿਸ ਟਾਈਮ ਇਦਾਂ ਵਾ ਕਿ ਅਸੀਂ 2 ਸ਼ੋਅ ਕੀਤੇ, 8 ਵਜੇ ਵੇਲੇ ਹੋ ਗਏ। ਸਾਜੀ ਮੇਰੇ ਵਾਸਤੇ ਚੱਲ ਜਾ। ਈਜ਼ੀ ਹੋ ਜਾਣਾ ਵਾ, ਬਸ ਕਿਉਂਕਿ ਮੈਂ ਉੱਥੋਂ ਆ ਕੇ ਵੀ ਇੱਥੇ 3 ਵਜੇ ਤੱਕ ਵੀ ਈਦ ਦੇ ਸ਼ੋਅ ਕਰਦੇ ਰਹੇ, ਜਾਨੀ ਕਿ ਜਾ। ਹਾਂ ਬਸ, ਔਰ ਜਾਨੀ ਕੀ ਚਾਹ ਤੈਨੂੰ ਪਤਾ ਕਿੰਨਾ ਕੁ ਹੁੰਦਾ ਕਿਤੇ, ਹਾਂਜੀ, ਉਹ ਜਦੋਂ ਹੋਇਆ। ਅਦਰਵਾਈਜ਼ ਅੱਗੋਂ ਪਿੱਛੋਂ ਇਹ ਆ ਕਿ ਵੀ ਤੂੰ ਅਸੀਂ ਕਿੰਨੇ ਕੁ ਵਜੇ ਚਲੇ ਜਾਂਦੇ, 10 ਵਜੇ ਜ਼ਿਆਦਾ ਆਹੋ ਜ਼ਿਆਦਾ। ਨਾਲੇ ਰੁਟੀਨ ਸਹੀ ਹੈ ਕਾਲੂ ਜੀ, ਤੂੰ ਬੱਚਿਆਂ ਦਾ ਮੂੰਹ ਦੇਖ ਲੇਗਾ। ਬੱਚੇ ਭੁੱਲ ਗਏ ਸੀ ਕਿ ਵਾਲ ਸਾਹਿਬ 1 ਵਜੇ ਤੋਂ ਆਇਆ, 2 3 4 5 6 7 8 9 10 9 ਘੰਟੇ। ਆਹ 9 ਘੰਟੇ ਦਾ 60,000 ਥੋੜਾ ਵਾ, ਹੁਣ ਕੀ ਕਰਨਾ? ਆ ਯਾਰ 60 ਵਾਲੀ ਗੱਲ ਕਰਕੇ ਤੂੰ ਹੋ ਗਿਆ ਪਤਾ ਮੈਨੂੰ। ਨਾਲੇ ਮਹੀਨਾ ਕ ਰੈਗੂਲਰ ਆਏ ਭੁੱਲ ਜਾਂਦੇ ਆ। 35,000 ਤੇ ਰੱਖੋ ਗੱਲ। ਉਸਤਾਦ ਜੀ ਵੀ ਮਾਂ ਪਿਓ ਨੇ ਸਾਡੇ। ਚਲੋ ਯਾਰ ਓਕੇ, ਲਓ ਜੀ ਕਾਲੂ ਸਾਹਿਬ ਹੋ ਗਏ। ਤੂੰ ਮਹੀਨਾ ਕ ਰੈਗੂਲਰ ਆਣਾ ਨਾ ਭੁੱਲ ਜਾਣਾ। ਉਹ ਡਨ ਤਨਖਾਹ ਤਾਂ ਕਰ ਲਓ, ਹੁਣ ਤੁਸੀਂ 60 ਤੇ ਹੋ ਗਈ ਟੱਕਰ ਸਵਾਲ ਤਾਂ ਸਹੀ ਨਾ। ਨਹੀਂ 60 ਤੇ ਨਿਕਲ ਆਇਆ, ਜਿਹੜਾ ਤੂੰ ਨਹੀਂ ਕਿਹਾ ਓਕੇ। ਉਹ ਤੋਂ ਵੀ 5000 ਵੱਧ ਜਾ। ਉਹ ਨਹੀਂ ਹੋ ਗਿਆ ਨਾ, ਉਹ ਨਹੀਂ ਹੋ ਗਿਆ ਨਾ ਹੋ ਗਿਆ, ਬਲਕਿ 2000 ਕੱਟਣ ਦੇ ਫਿਰ ਤੁਸੀਂ ਬੰਦ। ਉਹ ਤਾਂ ਕਰੂੰਗੇ। ਉਧਰੋਂ ਜਰਾ 7 8 9 10 11 12 1 6 ਘੰਟੇ ਜਿਹੜਾ ਉਹ ਘਰ ਰਹਿਣਾ ਤੂੰ। ਓਕੇ ਨਹੀਂ ਦੇਖ ਲੈ ਫਿਰ ਉਸਤਾਦ ਜੀ ਓਕੇ। ਨਹੀਂ ਉਦਾਂ ਹੀ ਕਰਦੇ, ਕੰਟਰੋਲ ਜੀ 75 ਹੀ ਠੀਕ ਆ, ਦੋ ਤਾਂ ਨਹੀਂ ਕਰਦਾ। ਜਿਹੜਾ ਤੂੰ ਲਿਖ ਕੇ ਦਿੱਤਾ ਸੀ ਉਹ ਹੀ ਠੀਕ ਆ। ਤੇਰੇ ਰੌਲੇ 'ਚ ਸਾਡੀ ਤਨਖਾਹ ਦਾ ਵੀ ਪਤਾ ਲੱਗ ਗਿਆ। ਚਲੋ ਕਹਿੰਦਾ ਤੇਰੇ ਰੌਲੇ 'ਚ ਮੈਨੂੰ ਕਨਫਰਮ ਹੋਇਆ ਮੇਰੀ ਕਿੰਨੀ ਹੈ। ਓਕੇ ਜੀ, ਰੱਬ ਰੱਖਾ, ਲਵ ਯੂ।